अस्सलाम वालेकुम नाज़रीन, कल वाली शर्ट के नाल ही प्रोग्राम च एक बार फिर खुश आमदी। टी टाइम देख रहे तुसी माशाअल्लाह। नाज़रीन गल यह है कि अज दा आखिरी टी टाइम अज दा, अज इस तो बाद नहीं ना करना, कल करांगे। 6 हो गए हुण आखिरी। कितने हो गए? 6 हफ्ते च 6 नहीं हो गए। एक मैसेज है जी अब्बास रामे साहब क्या बात। आज शर्ट कल वाली है ते वाट टिक नहीं पिया भाईजान। प्रोग्राम एक कल अपलोड होया सी, ए हुण अज हो रहा। हाँ जी, ते रिकॉर्ड असी कल ही कर लिया सी दोवें। कल नहीं तो शर्ट मैं उन्होंने हिसाब नाल गल कर रहा, जो उन्होंने देख रहे होना ना, हाँ जी, उदों असी कल ही कीते होने। चलो एक ਇਹਦੇ ਨਾਲ ਕਰ ਲਿਆ। ਕੁਝ ਗੱਲਾਂ ਆਡੀਅנס ਨੂੰ ਵੀ ਦੱਸਿਆ ਕਰੋ, ਤੁਸੀਂ ਲੁਕਾਈ ਰੱਖਦੇ ਆ। ਵੇਖ ਗੱਲ ਲੁਕਾ ਲਈ ਵੀ ਅੱਜ ਦਾ ਸ਼ੋਅ ਜਿਹੜਾ ਯਾਰ ਦਹੀਂ ਭੱਲੇ ਖਾਦੇ, ਸਮੋਸੇ, ਭੂਰਾ ਨਹੀਂ ਚਟਨੀ ਲੱਗੀ ਨਾ ਦਾਗ ਲੱਗਾ ਦੇ ਮਰੇ ਉਹ ਖੰਡੇ ਆ, ਜਿਹੜਾ ਚਟਨੀ ਲੱਗਣੀ ਸੀ ਡੁੱਲ ਜਾਣਾ ਸਾਰਾ ਕੁਝ। ਸਹੀ ਆ ਉਹ? ਨਹੀਂ ਕਿਉਂ ਜੀ? बिल्कुल सही गल है, ਉਹ ਬਿਲਕੁਲ ਠੀਕ ਆ, ਸਲਾਮਤ ਵਾ। ਉਹ ਬੜਾ ਰੀਜ਼ਨੇਬਲ ਤਰੀਕੇ ਨਾਲ ਬਹਿ ਕੇ ਖਾਂਦੇ ਸ਼ਾਇਦ ਵੀ ਖਾਂਦੇ, ਬਿੱਬ ਬੰਨ ਕੇ ਖਾਂਦੇ ਭਾਈ। ਨਹੀਂ ਮੈਨੂੰ ਨਹੀਂ ਰਿਪਲਾਈ ਦੇ ਰਿਹਾ ਅਪਲਾਈ ਮਸਲਾ। तू मैनू ये दस जी भी तू महल्ले च जाके फिरदा सारी रात? सिर्फ इम्तियाज ਜਿਹੜਾ ਪਲਾਜ਼ਾ ਨਹੀਂ ਆ ਉੱਥੇ ਜਾਣਾ, 12 ਵਜੇ ਜਾਣਾ ਵਾ, 4 ਵਜੇ ਆਊਟ। ਤੇ ਸਹੀ ਹੈ ਨਾ, ਉੱਥੇ ਤੇਰਾ ਫੱਟਾ ਪਿਆ ਤੇ ਥੱਲੇ ਜਾ ਕੇ ਸੌ ਜਾਂਦਾ। 12 ਵਜੇ ਆਊਟ ਹੁੰਨਾ ਵਾ, 4 ਵਜੇ ਇਨ ਹੋ ਜਾਣਾ, ਆ ਜਾਣਾ। नहीं 12 ਵਜੇ ਤੂੰ ਇੱਥੋਂ ਜਾਣਾ ਵਾ, 4 ਵਜੇ ਤੂੰ ਘਰ ਜਾਣਾ, ਸੌਣਾ ਤੇ ਆਉਣਾ ਤੂੰ ਕਿੰਨੇ ਵਜੇ? 3 ਵਜੇ। ਵਿਆਹ ਨਹੀਂ ਕਰਾਉਣਾ? ਵਿਆਹ ਕਰਾਉਣਾ ਹੁਣ ਤੁਸੀਂ ਹੁਣ ਆਪ ਹੀ ਵੇਖੋ ਨਾ, ਉਹ ਮੇਰੇ ਕੋਲ ਸਾਰੇ ਇਸ਼ਾਰ ਮੁੱਕ ਗਏ। ਇਹ ਤੁਹਾਨੂੰ ਸਹੀ ਪੁੱਛੋ ਨਾ, ਵਿਚੋਲਾ ਟੈਪ ਭਾਜਨ ਵਿਚੋਲੇ ਦੀ ਗੱਲ ਨਹੀਂ ਗਾ, ਅਸਲ ਚ ਕਰਾਉਣਾ ਹੀ ਨਹੀਂ ਚਾਹੁੰਦੇ। ਉਸਤਾਦ ਜੀ ਵਿਆਹ ਉਹਨੇ ਵਿਚਾਰੇ ਨੇ ਕੀ ਕਰਾਉਣਾ, ਇੰਨਾ ਕਮਜ਼ੋਰ ਆ, ਉਹਨੂੰ ਘੜੀ ਦੇ ਸੈੱਲ ਨਾਲ ਕਰੰਟ ਪੈ ਜਾਂਦਾ ਉਹਨੂੰ। ਘੜੀ ਅਬਾਸ ਅਗਰ ਤੂੰ ਨਹੀਂ ਸ਼ਾਦੀ ਕਰਾਉਣੀ, ਤੈਨੂੰ ਮੈਂ ਹਾਜੀ ਮਿੱਠੂ ਦਾ ਨੰਬਰ ਦਿੰਦਾ ਵਾ ਤੇ ਉਹਨਾਂ ਤੋਂ ਰਾਬਤਾ ਕਰ। ਉਹ ਨਹੀਂ ਮੈਂ ਭਾਈ ਤੁਸੀਂ ਮੇਰੇ ਹੁਣ ਕਰਾਓ ਨਾ ਸ਼ਾਦੀ, ਮੇਰੇ ਕੋਲ ਤੇਰੇ ਘਰ ਦੇ ਹੀ ਨਹੀਂ ਮੰਨਦੇ, ਮੇਰੇ ਨਾਲ ਕੋਈ ਗੱਲ ਹੀ ਨਹੀਂ ਕਰਦਾ। 40 ਕੁੜੀਆਂ ਮੈਂ ਲੱਭੀਆਂ ਨੇ, ਉਹਨਾਂ ਨੇ ਧਰ ਤੇ ਸੁੱਟੀ ਆ। ਉਹ ਨਹੀਂ ਘਰਦਿਆਂ ਨੇ, ਉਹਨਾਂ ਨੇ ਕਿਹਾ ਜੀ ਮੈਂ ਨਹੀਂ, ਮੇਰੇ ਤੇ ਨਹੀਂ ਸਿੱਟਣੀ। ਤੁਸੀਂ ਆਪਣਾ ਵਿਆਹ ਕਰਾਉਣਾ ਤੇ ਘਰ ਲੈ ਜਾਣੀ ਆ, ਮੇਰੇ ਤੇ ਨਹੀਂ ਸਿੱਟਣੀ। ਜ਼ਿੰਮੇਵਾਰੀ ਤੁਹਾਨੂੰ ਕੀ ਕਵਾ, ਵਿਆਹ ਦੀ ਕ੍ਰੀਏਟਿਵਲੀ ਗੱਲ ਨਹੀਂ ਲੈਂਦੀ। ਆਖਰੀ ਗੱਲ ਪਹਿਲੋਂ ਕਰ ਦਿਆ ਕਰੋ। ਆਪੀ ਕਿਹਾ ਤੁਹਾਡੇ ਤੇ ਸਿੱਟੀ ਯਾਰ ਉਹ ਜ਼ਿੰਮੇਵਾਰੀ ਗੱਲ ਹੁੰਦਾ ਵੀ ਜ਼ਿੰਮੇਵਾਰੀ ਤੁਹਾਡੇ। ਅੱਛਾ ਵਿਚੋਲਾ ਸਮਝਿਆ ਵਾ ਤਾਂ ਵਿਚੋਲਾ ਸਮਝਿਆ ਨਾ? ਹਾਂਜੀ। ਤੇ ਉਹ ਮੈਂ ਉਹ ਮੇਰੇ ਨਾਲ ਰਾਬਤਾ ਤੇ ਕਿੰਨੇ ਦਿਨ ਮਹੀਨੇ ਹੋ ਗਏ ਤੈਨੂੰ? ਮੈਂ ਕੀ ਕਰਾਂ ਭਾਈ, ਉਹ ਕਹਿੰਦੇ ਮੈਂ ਭਲਾ ਕਾਤੋਂ ਸਹੀ ਦੱਸਾਂ, ਤੁਹਾਨੂੰ ਨਾਲ ਰਾਬਤਾ ਨਹੀਂ ਹੋਣ ਦੇਣਾ। ਉਹਨਾਂ ਨੂੰ ਪਤਾ ਚੱਲ ਜਾਣਾ ਮੇਰੀ ਸਹੀ ਕਿੰਨੀ ਸੈਲਰੀ ਜੈਨੂਇਨ। ਤੂੰ ਮੇਰੀ ਗੱਲ ਸੁਣ ਨਾ, ਇਹਦੇ ਚ ਕਿਹੜੀ ਗੱਲ ਆ? ਤੂੰ ਮੈਨੂੰ ਕਹਿ ਦੇ ਕਿ ਉਸਤਾਦ ਜੀ ਇੰਨੀ ਦੱਸ ਦੇਣਾ, ਮੈਂ ਉਨੀ ਦੱਸ ਦਾਂਗਾ। ਚਲੋ ਠੀਕ ਹੈ, ਤੂੰ ਜਿੰਨੀ ਦੱਸੀ ਮੈਂ ਉਨੀ ਦੱਸ ਦਾਂਗਾ। ਅੱਜ ਹੀ ਤੁਹਾਨੂੰ ਰੌਂਗ ਨੰਬਰ ਤੋਂ ਕਾਲ ਆ ਜੀ। ਰੌਂਗ ਨੰਬਰ ਤੋਂ? ਆ ਮੇਰੇ ਲਈ ਤਾਂ ਰੌਂਗ ਹੀ ਹੋਣਾ ਨਾ, ਮੇਰੇ ਕੋਲ ਸੇਵ ਜੂ ਨਹੀਂ। ਤੁਸੀਂ ਮੈਨੂੰ ਪਹਿਲੇ ਕਾਲ ਕਰਕੇ ਕਹਿਣਾ ਕਿ ਭੈਣ ਤੁਸੀਂ ਸਿਰਫ ਲੱਖ ਰੁਪਇਆ ਦੱਸਣੀ, ਭਾਈ ਨੇ ਦਾ ਮੈਨੂੰ ਬਹੁਤ ਉਤਲੀ ਨਹੀਂ ਦੱਸਣੀ। ਇਹ ਨੰਬਰ ਹੀ ਸੀਕ੍ਰੇਟ ਤੇ ਹੈ ਨਾ, ਕਮ ਸੇ ਕਮ ਤੇਰੀ ਗੱਲ ਬਾਹਰ ਤਾਂ ਨਹੀਂ ਨਿਕਲੀ। ਮੈਂ ਲੱਖ ਰੁਪਇਆ ਤੇ ਕਹਿ ਦਾਂਗਾ ਮੈਂ ਉੱਪਰਲੇ ਜਿਹੜੇ ਹੈਲੋ ਲੱਖ ਕਹਿਣਾ ਮੈਂ ਹੁਣ ਜਿਹੜੇ ਨਾਮ ਤੋਂ ਅੱਗੇ ਇਹਨਾਂ ਦਾ ਨੰਬਰ ਸੇਵ ਹੋਣਾ, ਮੈਂ ਉੱਥੋਂ ਨਾਮ ਬਦਲ ਲੈਣਾ ਭਾਈ, ਕਿਤੇ ਮੇਰੇ ਨੰਬਰ ਤੋਂ ਨਾ ਕਹਿ ਦੇ। ਨਹੀਂ ਇਹਦਾ ਰੌਲਾ ਪਤਾ ਕੀ ਬਣਿਆ, ਉਹ ਇਹ ਰੌਲਾ ਪਾਉਣ ਡਿਆ, ਕਹਿੰਦਾ ਮੈਂ 2 ਕੱਪੜਿਆਂ 'ਚ ਖੜਨੀ, ਤੇ ਕੱਪੜੇ ਵੀ ਏਡੇ ਨੇ ਤੇ ਕੋਲ, ਇਸ ਤੋਂ ਨਹੀਂ ਇਹਦਾ ਵਿਆਹ ਹੋਣ ਡਿਆ। ਉਹ ਕੱਪੜਿਆਂ 'ਚ ਖੜਨੀ ਆ, ਤੇ ਉਹ ਜਿਹੜੇ ਕੱਪੜੇ ਟੇਬਲ ਤੇ ਨਹੀਂ ਐ ਕਰਕੇ ਮਾਰੀ ਦੇ। ਨਹੀਂ ਯਾਰ, ਨਹੀਂ ਤੁਸੀਂ ਹਰ 2 ਮਹੀਨੇ ਕਹਿੰਦੇ ਆ 2 ਮਹੀਨੇ। ਉਹ ਤੇ ਤੋਰਿਆ ਕੋ, ਉਹ ਤੂੰ ਕੋ ਸੇ ਸੂਤ ਵੀ ਤਾਂ ਬੜਾ ਨਾ, ਕੱਲ ਕਿੰਨੀ ਨੇਰੀ ਚੱਲੀ। ਸਜਾਦ ਜਾਨੀ ਇੱਕ ਮਿਠਾਈ ਇਮਲੀ ਤੁਸੀਂ ਸ਼ੁਰੂ ਕਰੋ। ਆ ਮੇਰੇ ਦਿਲ ਦੀ ਮੈਂ ਤੈਨੂੰ ਕਹਿਣ ਲੱਗਾ, ਮੇਰੀ ਗੱਲ ਸੁਣ ਲਾ। ਮੈਂ ਤੈਨੂੰ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਗੱਲ ਕੀਤੀ ਆ, ਇਸ ਬੰਦੇ ਨੂੰ ਵੀ ਮੈਂ ਕਿਹਾ ਸਾਨੂੰ 2 4 5 ਬਹੁਤ ਅੱਛੀਆਂ ਮਾਸ਼ਾਅੱਲਾ ਰਿਸ਼ਤੇ ਹੈ ਨੇ ਸਾਡੇ ਕੋਲ। ਲੋਕੀ ਪੁੱਛ ਰਹੇ ਨੇ, ਅੱਗੋਂ ਮੈਨੂੰ ਕੋਈ ਤੁਹਾਡੇ ਵੱਲੋਂ ਰਿਸਪੌਂਸ ਮਿਲੇ ਤਾਂ ਮੈਂ ਕੋਈ ਉਹਨਾਂ ਨਾਲ ਗੱਲ ਕਰਾਂ। ਤੇ ਤੂੰ ਅੱਗੋਂ ਮਕਾਨ ਮੈਨੂੰ ਰਿਸ਼ਤੇ ਦਾ ਕਹਿਤਾ, ਮੈਂ ਹੁਣ ਰਿਸ਼ਤਾ ਲੱਭ ਲੈਣਾ। ਇਹਨੇ ਕਹਿਣਾ ਜੀ ਮਕਾਨ ਅਸੀਂ ਬਦਲਾਂਗੇ, ਮਕਾਨ ਲਵਾਂਗੇ। ਤੇ ਫਿਰ ਉਦੋਂ ਮਾਮਾ ਮੈਨੂੰ ਕਹਿਣਾ ਸੀ ਜਦੋਂ ਮਕਾਨ ਲੱਭਣਾ ਸੀ। ਤੇ ਭਾਈ ਕੱਲ ਨੂੰ ਉਹਨਾਂ ਦਾ ਫਰਨੀਚਰ ਸਾਰਾ ਫਿਰ ਝਰੀਟਾਂ ਵਾਲਾ, ਤੇ ਫਿਰ ਮੈਨੂੰ ਉਦੋਂ ਕਹਿਣਾ ਸੀ ਨਾ, ਮੈਂ ਲੋਕਾਂ ਨੂੰ ਉਦੋਂ ਕਹਿੰਦਾ ਨਾ। ਨਹੀਂ ਹੁਣ ਤੁਸੀਂ ਓਕੇ ਕਰੋ, ਮੈਂ ਮਕਾਨ ਵੀ ਉਧਰ ਸ਼ੁਰੂ ਕਰ ਦੇਣਾ। ਨਾਲੇ ਜਿੰਨੀ ਗਰਮੀ ਪੈਣ ਡਈ ਆ, ਇਹਨਾਂ ਨੇ ਨਹੀਂ ਕਰਨਾ ਗਰਮੀ 'ਚ। ਪਤਾ ਨਹੀਂ ਗਰਮੀਆਂ ਕੱਢਣੀਆਂ ਕਿ ਨਹੀਂ ਕੱਢਣੀਆਂ। ਕਰ ਲਾਂਗੇ। ਨਹੀਂ ਹੁਣ ਕੀ ਰੌਲਾ ਵਾ? ਹੁਣ ਬਸ ਮਕਾਨ ਉਧਰੋਂ ਮੈਂ ਸ਼ੁਰੂ ਕਰਨਾ ਵਾ, ਹਾਲੇ ਸ਼ੁਰੂ ਕਰਨਾ ਵਾ। ਹਾਂਜੀ, ਫਿਰ ਉਹ ਬਣਨਾ ਵਾ। ਉਧਰੋਂ ਮਕਾਨ ਸ਼ੁਰੂ ਹੋਣਾ, ਉਧਰੋਂ ਉਹਨਾਂ ਨੂੰ ਬੁਲਾਇਓ, ਉਨੀ ਕਿ ਦੇਰ ਹੀ ਲੱਗਣੀ। ਮਕਾਨ ਸ਼ੁਰੂ ਕਰਦੇ ਮੈਂ ਕਿੱਦਾਂ ਬੁਲਾ ਲੂੰਗਾ? ਸ਼ੁਰੂ ਕਰਕੇ ਜਦੋਂ ਖਤਮ ਹੋਊਗਾ ਉਦੋਂ ਬੁਲਾਉਣਾ ਮੈਂ। ਉਹ ਸਰ ਉਹਨਾਂ ਨੇ ਸਿਰਫ ਲੱਭਣਾ ਸ਼ੁਰੂ ਕਰਨਾ, ਕਿਰਾਏ ਤੇ ਲੈਣਾ ਵਾ, 2 ਦਿਨ 'ਚ ਲੱਭ ਜਾਣਾ।
ਉਸਤਾਦ ਜੀ ਇਸ ਤਰ੍ਹਾਂ ਤੇ ਕਰੇਗਾ ਸ਼ੁਰੂ ਕਿਰਾਏ ਤੇ ਲੈ ਕੇ ਕਿਹੜਾ ਸ਼ੁਰੂ ਕਰੀਦਾ? ਉਹ ਲੱਭਣਾ ਸ਼ੁਰੂ ਕਰਨਾ ਨਾ। ਲੱਭਣਾ ਸ਼ੁਰੂ ਕਰਨਾ। ਨਹੀਂ ਲੱਭਣਾ, ਆਪਣਾ ਪੂਰੀ ਸਟਾਮ ਵਾਲੀ ਜਗ੍ਹਾ ਆ ਉਹ ਨਹੀਂ ਉਹ ਰੇਲਵੇ ਕਲੋਨੀ ਚ ਰਜਿਸਟਰੀ ਵਾਲੀ ਨਹੀਂ ਤੇ ਉਹਦੇ ਫਕਰ ਕਰਨ ਡਿਆ। ਯਾਰ ਤੇਰੀ ਹੈ ਜਗ੍ਹਾ, ਹਾਂਜੀ ਉਹਨੂੰ ਹੁਣ ਸ਼ੁਰੂ ਕਰਨਾ ਵਾ। ਹਾਂਜੀ ਸ਼ੁਰੂ ਕਰਨ ਲੱਗਾ। ਪਲਾਟ ਆ ਕਿ ਕੀ ਆ? ਪਲਾਟ ਕਿੰਨੇ ਮਰਲੇ ਆ? 5 ਮਰਲੇ ਪਲਾਟ ਆ। 5 ਮਰਲੇ। ਉਹਨੂੰ ਹੁਣ ਸ਼ੁਰੂ ਕਰਨਾ ਵਾ। ਹਾਂ ਉਹਨੂੰ ਮੈਂ ਸੋਚਣ ਡਿਆ ਵਾਂ ਲਿਫਟ ਵੀ ਲਵਾਣੀ ਹੈ, ਟ੍ਰਿਪਲ ਸਟੋਰੀ ਬਣਾਵਾਂ। ਓਹੋ ਟ੍ਰਿਪਲ। ਹਾਂਜੀ ਪਹਿਲਾਂ ਤਾਂ ਨਹੀਂ ਆ ਤਾਂ ਸ਼ੁਰੂ ਕਰ ਲਾ। ਮੈਂ ਭਾਈ ਸਨੋਕਰ ਰੱਖਣੀ। ਓਹੋ ਆ ਦੇਖ ਲਓ ਜੀ, ਇਹਦਾ ਵਿਆਹ ਕਰਨਾ। ਪਹਿਲਾਂ ਤਾਂ ਭੰਗੂੜੇ ਦੇ ਚਕਾ ਜਿਹੜੇ ਨਿਆਣੇ ਨਹੀਂ ਮੈਂ ਇੰਨੀ ਦੇਰ ਦਾ ਤਾਂ ਹੀ ਨਹੀਂ ਛੱਤਿਆ ਮਕਾਨ। ਮੈਂ ਉਸੇ ਵਿੱਚ ਗੱਡੀ ਵੀ ਖਿਲਾਰਿਆ ਕਰਨੀ, ਸਨੋਕਰ ਵੀ ਰੱਖਣੀ। ਬਸ ਕੋਈ ਕਮਲਾ ਜਿਹਾ ਰਿਸ਼ਤਾ ਲੱਭੋ ਫਿਰ। ਉਹਨੂੰ ਪਤਾ ਨਾ ਵਿਆਹ ਤੋਂ ਬਾਅਦ ਰਸ਼ ਪੈ ਜਾਣਾ ਵਾ ਵੀ ਅਜ਼ੀਜ਼ ਹੀ ਇੰਨੇ ਹੋਣੇ ਮੇਲ ਵਰਤਣ ਵਾਲੇ ਨਹੀਂ ਹੋਣੇ ਰਿਸ਼ਤਾ। ਕੀ ਮੈਂ ਟੂਰਨਾਮੈਂਟ ਕਰਾਉਣਾ ਜਾਂ ਰਸ਼ ਪੈ ਜਾਣਾ? ਤੇ ਕਲੱਬ ਕੀ ਕਰਨਾ, ਬਿਲੀਅਰਡ ਕੀ ਕਰਨੀ? ਮੇਰਾ ਸ਼ੌਕ ਆ ਯਾਰ, ਮੈਂ ਆਪਣੇ ਘਰ ਯਾਰ ਜਦੋਂ ਮਕਾਨ ਬਣਨਾ ਸ਼ੁਰੂ ਹੋਣਾ ਨਾ, ਹਾਂਜੀ ਉਹਨੂੰ 4 ਮਹੀਨੇ ਲੱਗਣੇ ਬਣਨ ਚ। ਮੈਨੂੰ ਜਿੰਨੇ ਬੰਦਿਆਂ ਨੇ ਨਾ ਕੀਤੀ ਆ ਉਦੋਂ ਤੱਕ ਮਕਾਨ ਓਕੇ ਹੋ ਜਾਣਾ, ਉਦੋਂ ਤੱਕ ਰਿਸ਼ਤਾ। ਤੁਹਾਨੂੰ ਨਹੀਂ ਨਾ ਪਤਾ, ਵਿਚੋਲੇ ਮੈਨੂੰ ਵੇਖ ਕੇ ਗਲੀਆਂ ਬਦਲਣ। ਇਹਦਾ ਤਾਂ ਮਹੱਲੇ ਦੇ ਨਾਮ ਆ। ਵਿਚੋਲੇ ਮੈਨੂੰ ਦੇਖ ਕੇ ਗਲੀਆਂ ਬਦਲਣ ਲੱਗ ਗਏ। ਕਿਆ ਤੂੰ ਇੱਥੇ ਮੈਨੂੰ ਉਹਨਾਂ ਗੱਲ ਕਰਨਾ। ਉਹ ਚੰਗੇ ਭਲੋ ਫਰੈਸ਼ ਨਿਕਲਦੇ ਵਿਚੋਲੇ ਹੈ। ਮੈਨੂੰ ਵੇਖਦੇ ਆ ਕਹਿੰਦੇ ਯਾਰ ਬਸ ਆ ਡਾਕਟਰ ਵਾਲੀ ਜਾ ਰਹੇ। 2-3 ਵਾਰੀ ਤੈਨੂੰ ਹਸਪਤਾਲ ਦੇਖਣ ਆਏ ਆ। ਅੱਛਾ ਮੇਰੀ ਗੱਲ ਸੁਣਨਾ, ਹੁਣ ਮੇਰੇ ਲਈ ਕੀ ਹੁਕਮ ਆ? ਹੁਣ ਤੁਸੀਂ ਓਕੇ ਕਰੋ ਬਸ। ਉਹ ਮੈਂ ਓਕੇ ਕਰਦਾ, ਅਗਲੇ ਅੱਧੇ ਘੰਟੇ ਚ ਕਹਿੰਦੇ ਹਾਂਜੀ ਭਾਈ ਗੱਲ ਕਰੋ। ਤੂੰ ਅੱਗੋਂ ਹਲੇ ਮਕਾਨ ਸ਼ੁਰੂ ਕਰਨਾ ਵਾ। ਭਾਈ ਅਸੀਂ ਵੀ ਕੋਈ ਦੇਖ ਦਕਈਆ ਕਰਨਾ ਕਿ ਨਹੀਂ? ਆਹੋ ਅਸੀਂ ਕਿਹੜਾ ਵੀ 72 ਮਾਡਲ ਯਾਮਾ ਲੈਣਾ ਵਾ। ਸਾਰੀ ਬਾਤ ਸੋ ਅਸੀਂ ਵੀ ਹੁਣ ਮਕਾਨ ਜੰਬੋ ਵਾਲਾ ਟਾਇਲ ਲਵਾ। ਓ ਯਾਰ ਉਹ ਟਾਇਲ ਛੱਡ, ਤੂੰ ਮੇਰੇ ਲਈ ਕੀ ਹੁਕਮ ਆ? ਮੈਂ ਕੀ ਕਹਿਣਾ ਲੋਕ ਮਤਲਬ ਜਿਹੜਾ ਲੋਕਾਂ ਨੇ ਮੈਨੂੰ ਕਿਹਾ ਕਿ ਸਰ ਤੁਸੀਂ ਸਾਡੇ ਨਾਲ ਗੱਲ ਕਰੋ, ਸਾਡੇ ਕੋਲ ਰਿਸ਼ਤਾ ਹੈ, ਮੈਂ ਉਹਨਾਂ ਨੂੰ ਕੀ ਕਵਾਂ? ਹੁਣ ਤੁਸੀਂ ਸਭ ਤੋਂ ਪਹਿਲੇ ਨਾ ਦੂਰ ਵਾਲਾ ਰਿਸ਼ਤਾ ਓਕੇ ਕਰ ਲਿਓ, ਜਿਹੜਾ ਵੀ ਮਤਲਬ 24 ਘੰਟੇ ਸਫ਼ਰ ਹੋਵੇ ਜਿਹੜਾ। ਉਹਦੀ ਵਜ੍ਹਾ ਕੀ? ਬਸ ਮੈਨੂੰ ਨਹੀਂ, ਮੈਂ ਇੱਥੇ ਕਰਨਾ ਹੀ ਨਹੀਂ, ਮੈਂ ਜ਼ਰਾ ਦੂਰ ਕਰਨਾ। 24 ਘੰਟੇ ਸਫ਼ਰ, 24 ਘੰਟੇ ਚ ਬੰਦਾ ਪਾਕਿਸਤਾਨ ਚੋਂ ਬਾਹਰ ਨਿਕਲ ਜਾਂਦਾ। ਨਹੀਂ 2 ਘੰਟੇ ਚ ਤੂੰ ਦੁਬਈ ਚਲਾ ਜਾਂਦਾ ਬੰਦਾ। ਹੁਣ 24 ਘੰਟੇ ਮੈਂ ਸਾਊਥ ਅਫਰੀਕਾ ਵੀ ਨਹੀਂ ਲੱਗਦੇ 24 ਘੰਟੇ। ਕਰਾਚੀ ਤੋਂ ਥੋੜਾ ਜਿਹਾ ਅੱਗੇ ਕਰ ਲਓ ਤੁਸੀਂ। ਸਮੁੰਦਰ ਹੀ ਨਹੀਂ ਥੋਪੀਆ ਨਹੀਂ, ਉਹ ਜਿਹੜਾ ਉਹ ਬਰਾਜ਼ੀਲ। ਕਰਾਚੀ ਤੋਂ ਅੱਗੇ ਥੋੜਾ ਮੈਂ ਬਾਜੀ ਵੀਲ ਦਾ ਬੱਚੀ ਦਾ ਰਿਸ਼ਤਾ ਲੱਭ ਲਵਾਂ। ਉਧਰ ਹੀ ਨੇਕ ਲੋਕ ਆ। ਹਾਂਜੀ ਇਹਦਾ ਅਫਰੀਕਾ ਕਰੋ ਵਿਆਹ ਉਸਤਾਦ ਜੀ। ਇਹਦੀ ਦੁਲਹਨ ਕਰਦੀ ਆ ਉਹ ਲਾ 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 ਕਰਦੀ ਆ। ਓਏ ਉਹ ਵੀ 24 ਘੰਟੇ ਤੋਂ ਪਹਿਲੇ ਆ ਜਾਣਾ। 24 ਘੰਟੇ ਤੋਂ ਬਾਅਦ ਬੇਟਾ ਬਾਹਰ ਨਿਕਲ ਜਾਣਾ ਕਿਤੇ। ਉਹ ਸੇਵਨ ਵਾਲੀ ਸਾਈਡ ਤੇ 18-20 ਘੰਟੇ ਦਾ ਤੇ ਇੱਥੋਂ ਅਮਰੀਕਾ ਦਾ ਸਫ਼ਰ ਆ, ਤੇ ਅਮਰੀਕਾ ਐਂਡ ਤੇ ਆ। ਸਾਊਥ ਅਫਰੀਕਾ ਵੀ 24 ਘੰਟੇ ਲੱਗਦੇ। ਕੱਦ ਤੇ 24 ਘੰਟੇ, ਬੱਸ ਤੇ 24 ਘੰਟੇ, ਕਾਰ ਤੇ 24 ਘੰਟੇ, ਕਿ ਜਹਾਜ਼ ਤੇ 24 ਘੰਟੇ। ਕਸੂਰ ਪੱਤੋਗੀ ਇੱਧਰ ਵਾਲੀ ਸਾਈਡ ਤੇ ਓਕੇ ਕਰ ਲਿਓ ਜਿਹੜਾ ਵੀ ਆਇਆ। ਤੈਨੂੰ 24 ਘੰਟੇ ਲੱਗਣੇ ਆ। ਮੈਂ ਲਾ ਲਾਂਗਾ 2-3 ਘੰਟੇ ਜਰਾਂ ਵਾਲੇ ਖਲੋ ਜਾਗਾ ਮੈਂ, ਫੇਰ ਬਾਅਦ ਚੋਂ ਪਰਾਂ ਨੂੰ। ਕਿੱਧਰ ਕਸੂਰ ਵਾ, ਕਿੱਧਰ ਆ ਯਾਰ ਤੂੰ ਬਸ ਹੁਣ ਯਾਰ ਹੁਣ ਐ ਤੂੰ ਸ਼ਰਤਾਂ ਨਾ ਰੱਖ। ਹੁਣ ਮੈਂ ਕਸੂਰ ਆ, ਇੱਕ ਮੈਨੂੰ ਸਰਗੋਧਿਓ ਰਿਸ਼ਤਾ ਆ ਜਾਂਦਾ, ਮੀਆਂ ਵਾਲੀ ਤੋਂ ਆ ਜਾਂਦਾ, ਹਾਂਜੀ ਕਿਤੇ ਮੈਨੂੰ ਮੁਲਤਾਨੋਂ ਆ ਜਾਂਦਾ। ਮੁਲਤਾਨੋਂ ਆ ਗਿਆ, ਉਹਨਾਂ ਦਾ ਤੁਸੀਂ ਪੁੱਛ ਲਿਓ ਕੋਈ ਦੂਰ ਦੇ ਉਹਨਾਂ ਦੇ ਰਿਸ਼ਤੇਦਾਰ ਹੋਏ ਯੈਸ ਕਰ ਲਿਓ। ਉਹ ਆਪ ਹੈ ਰਿਸ਼ਤਾ ਕਰਾਉਣ ਲਈ। ਯਾਰ ਕਿਹੜੀ ਲੌਜੀਕ ਵਾ? ਦਾਨੇ ਸਾਹਿਬ ਦੱਸੋ ਭਾਈ। ਮੈਂ ਫਿਰਨਾ ਨਾ ਆਪਣੇ ਕਿਸੇ ਸਿਆਣੇ ਨੂੰ ਮੇਰੇ ਮੱਥੇ ਲਵਾ ਰਿਹਾ, ਨਾ ਆਪ ਸਿਆਣਾ ਹੋ ਰਿਹਾ। ਮੈਂ ਇਹਨੂੰ ਕਿਹਾ, ਮੈਂ ਕਿਹਾ ਆਪਣੇ ਅੱਬੂ ਦੀ ਕਹਿੰਦਾ ਯਾਰ ਇਹ ਕੰਮ ਨਾ ਕਰੀ। ਇਹਨੇ ਮੈਨੂੰ ਮਨਾ ਕੀਤਾ ਵਾ ਕਿ ਅੱਬੂ ਯਾਰ ਉਹ ਤੂੰ ਮੈਨੂੰ ਦੱਸ ਦੇ ਕਿ ਅੱਬੂ ਨੂੰ ਇੰਨੀ ਤਨਖਾਹ ਦੱਸਣੀ, ਮੈਂ ਉਹਨੂੰ ਦੱਸ ਦਾਂਗਾ। ਉਹ ਤਨਖਾਹ ਦਾ ਨਹੀਂ ਨਾ ਰੋਲਾ, ਉਹ ਵੀ ਕਹਿੰਦੇ ਆ ਮੈਂ ਦੂਜਾ ਕਰਨਾ। ਅੱਬੂ ਦੀ ਤਨਖਾਹ ਉਹਨੂੰ ਡਰਵਾ ਮਲੀ ਨਾ ਜਾਏ। ਅੱਬੂ ਦੀ ਤਨਖਾਹ ਨਾਲੋਂ ਜ਼ਿਆਦਾ ਨਾ ਯਾਰ ਇਹ ਤੇਰੇ 2 ਦਿਨ ਅੱਬੂ ਇਹੀ ਜਾਣਦੇ ਨਹੀਂ ਇਹ ਵੀ ਇਹੀ ਜਾਣਦੇ। ਨਹੀਂ ਸਹੀ ਭਾਈ, ਤੁਸੀਂ ਹੁਣ ਓਕੇ ਕਰੋ। ਅੱਬੂ ਅੰਮੀ ਰਾਜ਼ੀ ਆ ਹਾਂਜੀ ਦੂਜਾ ਉਹਦੇ ਕਰਨ ਤੇ? ਨਹੀਂ ਅੰਮੀ ਨਹੀਂ ਰਾਜੀ। ਉਹ ਇੱਕ ਸ਼ਰਤ ਲੜਾਈ ਟੁੱਟ ਟੈਪ ਪਾਈ ਨੇ? ਹਾਂਜੀ ਲੜਾਈ ਵੀ ਨਹੀਂ ਪਾਈ, ਮੁਹੱਬਤ ਹੀ ਜਾ ਰਹੀ ਹਲੇ ਤੱਕ। ਤੇ ਫੇਰ ਵੀ ਦੂਜਾ ਤੇ ਮੁਹੱਬਤ ਚ ਫਿਰ ਦੂਜਾ ਕਿੱਦਾਂ ਕਰਨਾ? ਉਹ ਹੁਣ ਨਾ ਫੈਮਲੀਆਂ ਵੱਧ ਰਹੀ ਆ, ਕੋ ਫੈਮਲੀ ਭਾਂਜੇ ਵੱਡੀ ਵਿਦ ਫੈਮਲੀ ਹੋ ਰਹੀ, ਉਹ ਇਸ ਤੋਂ ਫਿਰ ਅੱਬੂ ਦਾ ਜ਼ਹਿਨ ਬਣਿਆ ਕਿ ਮੈਂ ਵੀ ਇੱਕ ਫੈਮਲੀ ਵਧਾਵਾਂ। ਸਾਰੇ ਬੱਚੇ ਜੋ ਵਧਾਉਣ ਡਏ ਆ। ਹੁਣ ਪਹਿਲੇ ਤੁਹਾਡਾ ਰਿਸ਼ਤਾ ਲੱਭਣਾ ਜਾਂ ਤੁਹਾਡੇ ਵਾਲਿਦ ਸਾਹਿਬ ਦਾ ਲੱਭਣਾ? ਮੇਰਾ ਲੱਭੋ ਤੁਸੀਂ। ਹਾਂਜੀ ਉਹਨਾਂ ਨੂੰ ਛੱਡੋ। ਇੱਕ ਮੈਂ ਛੋਟੀ ਜਿਹੀ ਗੱਲ ਦੱਸਾਂ, ਇਹ ਜਿਹੜੀ ਗੱਲਾਂ ਕਰਨੇ ਬਾਰ-ਬਾਰ ਤੈਨੂੰ ਕਹਿ ਰਹੇ, 4-5 ਰਿਸ਼ਤੇ ਨਾ ਮੇਰੇ ਸਾਹਮਣੇ ਨਾ ਜਾਣ ਬੁੱਝ ਕੇ ਆ ਗੇੜੇ 'ਚ ਲਿਆਉਂਦੇ ਨੇ ਤੈਨੂੰ। ਅੱਛਾ ਜੀ। ਰਿਸ਼ਤੇ ਤੇਰੇ ਹੋ ਗਏ ਸਨ। ਅੱਛਾ ਜੀ। ਤੇਰੇ 'ਚ ਇੰਨੇ ਕੁ ਨੁਕਸ ਪਾਏ ਜਾ ਰਹੇ ਨੇ, ਤੇਰਾ ਰਹਿਣ ਹੀ ਕੱਖ ਨਹੀਂ ਦੇਣ ਡੇ। ਸਹੀ ਗੱਲ ਆ, ਮਹੱਲੇ 'ਚ ਤੇਰੇ ਟੀਕਾ ਇਹ ਭਾਈ ਨੂੰ ਉਸਤਾਦ ਜੀ ਕਰਨ ਡੇ ਨੇ। ਅੱਛਾ ਮੰਮੀ ਕਹਾਂ ਮੈਂ ਜਦੋਂ ਕਹਿਣਾ ਇਹਦਾ ਮਤਲਬ ਆ ਪਿੱਛੇ ਰਿਸ਼ਤੇ ਲੋਡ ਹੁੰਦੇ ਆ, ਮੈਨੂੰ ਕਹਿ ਦਿੰਦੇ ਹਾਂ ਲੋਡ ਰਿਸ਼ਤੇ ਦਾ ਤੈਨੂੰ ਆ ਤੇ ਪੂਰੀ ਮੈਗਜ਼ੀਨ ਭਰੀ ਰਿਸ਼ਤਿਆਂ ਦੀ ਉਧਰੋਂ। ਅਬਾਸ ਵਿਆਹ ਕਰਾ ਲਾ, ਤੈਨੂੰ ਮਕਾਨ ਬਣਾਉਣ ਚ ਵੀ ਆਸਾਨੀ ਹੋ ਜਾਏਗੀ, ਸੌਖਾ ਰਹੇਗਾ। ਦੋਵੇਂ ਰਲ ਕੇ ਬਣਾਇਓ। ਮੈਂ ਸ਼ੁਰੂ ਕਰਾ ਲੈਣਾ ਯਾਰ, 15 ਦਿਨਾਂ ਚ ਲੈਂਟਰ ਪੈ ਜਾਣਾ। ਲੋ ਮੈਂ ਡੀ
AK ਵਿਚੋਲਾ 7 ਰੱਖੀ ਉਹ 'ਚ ਮੈਂ ਰਿਸ਼ਤੇ ਲੋਡ ਕਰ ਰਿਹਾ। ਸਾਜੀ ਕਿੰਨਿਆਂ ਦਾ ਭਲਾ ਕੀਤਾ ਤੁਸੀਂ 1-2 ਸਾਲ ਹੀ ਦੇ ਅੱਬੂ ਬਣ ਕੇ ਦੇਖ ਲਓ, ਸ਼ਾਦੀ ਕਰਾਓ ਦੀ, ਜਦੋਂ ਹੋ ਜਾਏਗਾ ਸਾਰਾ ਸਿਸਟਮ। ਤੁਸੀਂ ਮੈਨੂੰ ਇੱਕ ਮਿੰਟ ਅਬਾਸ ਭਾਈ, ਛੋਟੀ ਜੀ ਗੱਲ ਤਾਂ ਨਾ ਕਰਤੀ। ਕੁੜੀ ਐਡੀ ਖੂਬਸੂਰਤ, ਨੈਣਕ, ਸਾਰਾ ਕੁਝ ਓਕੇ, ਕੁੜੀ ਕਹਿੰਦੇ ਜੀ ਹੁੱਕਾ ਪੀਂਦੀ, ਤੇ ਯਾਰ ਜੇ ਹੁੱਕਾ ਪੀਂਦੀ ਤੁਹਾਨੂੰ ਇਹਦੇ ਨਾਲ ਕੀ ਰਹਿਣਾ, ਤੇ ਉਹਦੇ ਨਾਲ ਕਿਉਂ ਜੀ ਦਾਨਿਸ਼ ਭਾਈ? ਉਹ ਭਾਈ ਉਹਨਾਂ ਨੇ ਹੁੱਕਾ ਨਹੀਂ ਪੀਂਦੀ, ਮੈਂ ਇਹਦਾ ਕਿਹਾ ਸੀ। ਹਾਂ ਮੈਂ ਕਿਹਾ ਸੀ ਇਹ ਸਿਗਰਟ ਵੀ ਪੀਂਦਾ ਵਾ। ਤੇ ਕੋਈ ਨਹੀਂ, ਠੀਕ ਹੈ, ਉਹ ਵੀ ਹੁੱਕੇ ਵਾਲੀ ਕੋਈ ਲੱਭ ਲਓ, ਬਾ ਠੀਕ ਹੈ। ਫਿਰ ਸਿਗਰਟਾਂ ਮੈਂ ਹੁਣ ਘੱਟ ਕਰਤੀਆਂ, ਹੋਰ ਕੀ ਕਰ ਲਾਂ। ਨਹੀਂ ਡੋਲੇ ਵਧੇ, ਤੇਰੇ ਡੋਲੇ ਵੀ ਵਧੇ ਆ। ਡੋਲੇ ਰਾਤੀ ਪੂਰਾ ਜਿੱਦਣ ਜਾਂ ਘੱਟ ਕੀਤੀਆਂ ਡੋਲੇ ਤੇ ਕਿੱਦਾਂ ਲਾਲੀਆਂ ਭਖਣ ਡਈਆਂ ਵਾ। ਲਗਾ ਠਗਾ ਰੰਗ ਹੋਇਆ। ਨਹੀਂ ਹੁਣ ਕਰਾ ਦਿਓ ਮਦਦ ਯਾਰ ਕੁੜੀ ਐਡੀ ਖੂਬਸੂਰਤ ਸੀ, ਸਾਰਾ ਕੁਝ ਓਕੇ ਸੀ ਉਹ, ਤੇ ਇਹਨਾਂ ਨੇ ਨਿੱਕੀ ਜੀ ਗੱਲ ਤੋਂ ਕਹਿੰਦੇ ਜੀ ਕੁੜੀ ਗੱਲ ਕਰਦੇ ਮੂੰਹ ਤੋਂ ਥੁੱਕ ਚੁੱਕੀ। ਅਫਰੀਦ ਉਹ ਯਾਰ ਪੁੱਠੀ ਗੇਮ ਚਲਾਈ ਜੇ ਨਾ, ਇਹਦਾ ਕਹਿਣਾ ਮੈਂ ਕੁੜੀ ਵਾਲਿਆਂ ਨੂੰ ਕਿ ਥੁੱਕ ਸਿੜਦਾ ਦਿਮਾਗ ਖਰਾਬ। ਤੇ ਜਿਹੜੀ ਪਰਸੋਂ ਕੁੜੀ ਦੀ ਮੇਲ ਆਈ ਹੈ, ਤੁਹਾਨੂੰ ਉਹਨੇ ਤਸਵੀਰ ਭੇਜੀ ਸੀ, ਵੀਡੀਓ ਜਿਹੜੀ ਕਹਿੰਦੀ ਮੈਨੂੰ ਆਵਾਜ਼ ਬਹੁਤ ਪਸੰਦ ਵਾ, ਆਵਾਜ਼ ਬਹੁਤ ਪਸੰਦ ਆ ਮੈਨੂੰ। ਉਹਦਾ ਕੁੜੀ ਦਾ ਓਕੇ ਕਰ, ਉਹ ਓਕੇ ਕਰ ਉਸਤਾਦ ਉਹ ਤੇ ਬਣਦੀ ਕਿ ਉਹਨੇ ਕਹਿਣਾ ਵੀ ਇਦਾਂ ਆਈ ਲਵ ਜੋ ਆਦਿੱਲਾ ਉਹ ਕਹਾਂ ਖਾਲੀ ਯਾਰ? ਲਵ ਇੱਕ ਜੋ। ਮਿੰਟ, ਇਹ ਮੈਂ ਕਹਿੰਦਾ ਆ ਉਹ ਕੁੜੀ ਛੱਡ, ਤੁਸੀਂ ਰਹਿਣ ਦਿਓ, ਮੈਂ ਆਪ ਹੀ ਕਿਤੇ ਰਿਸ਼ਤੇਦਾਰਾਂ ਦੀ ਕਰ ਲੈਣਾ ਹੈ। ਯਾਰ ਤੇਰਾ ਕਮਰਾ ਉੱਤੇ ਹੈ ਕਿ ਥੱਲੇ ਹੈ? ਯਾਰ ਜਿੱਥੇ ਮਰਜ਼ੀ ਹੈ ਓ ਯਾਰ ਇਹਦਾ ਉਸਤਾਦ ਜੀ ਤੁਸੀਂ ਦੇਖੋ ਨਾ ਵੀ ਮਜ਼ਾ ਆਣਾ ਵਾ। ਇਹ ਬੈੱਡ ਤੇ ਲੰਮੇ ਪਿਆ ਵਾ, ਲੱਤਾਂ ਲੰਮੀਆਂ ਵਾ, ਤੇ ਇਹਨੇ ਐਨੀ ਕਰਕੇ ਸਿਗਲ ਆ ਗਿਆ, ਚਾਹ ਪੀਣੀ ਆ ਫਾਜ, ਚਾਹ ਪਿਲਾਓ, ਢਾਲੇ ਵਾ ਚਾਹ ਲਾ ਗਿਆ ਵੀ ਚੱਸ ਨਹੀਂ ਆਉਂਦੀ ਵਾਹ ਵਾਹ ਯਾਰ ਮਿੱਟੇ ਬਹੁਤ ਬੁਰਾ ਮਰੇ ਸਾਡਾ ਵੀ ਦਿਲ ਚੜਾ ਤਸਵੀਰ ਜਿੰਨਾ ਐਡੀ ਬੁਰੀ ਹੋਵੇ ਜਿੰਨਾ ਤੂੰ ਬੁਰਾ ਮੂੰਹ ਕੀਤਾ। ਸਵੇਰ ਉੱਠਿਆ ਵਾ, ਇਹਦੇ ਵਾਲੀ ਕਰਕੇ ਮੂੰਹ ਧੋਤਾ, ਬਿਲਕੁਲ ਸਾਈਡ ਤੇ ਖਲੋਤੇ, ਤੌਲ ਕੇ ਲਿਆਵਾਂ। ਬੀਵੀ ਨਾਮ ਤੋਂ ਨਫ਼ਰਤ ਹੋਣ ਡਈ, ਉਹ ਨਾ ਕਰ। ਤੇ ਇਹਨੇ ਸ਼ਾਮ ਨੂੰ ਕੰਮ ਟੋਲਾ ਇਹਦੇ ਕਰਕੇ ਮੋਟਰਸਾਈਕਲ ਤੇ ਆ ਗਿਆ ਤੂੰ। ਕੰਮ ਦੀ ਟੈਨਸ਼ਨ ਚ ਲੰਮੇ ਪੈ ਹੋਣਾ ਤੇ ਉਹਨੇ ਕਹਣਾ ਕੁੱਤ ਤੁਹਾਡੇ ਪੈਰ ਤੋਂ ਬਾਅਦ ਇਸ ਤਾਜੀ ਦੇ ਕਿੰਨਾ ਰੋਮਾਂਟਿਕ ਹੋਣਾ ਉਹਨਾਂ ਨੇ ਗਾਣਾ, ਜਦੋਂ ਤੇ ਜਦੋਂ ਕਿਵੇਂ ਆ ਜਾ। ਅੱਛਾ ਮੇਰਾ ਦਿਲ ਇਹ ਪੁਕਾਰੇ ਕਿੱਦਾਂ ਗਾਏ? ਮੇਰਾ ਦਿਲ ਇਹ ਫਕਾ ਤੇ ਇੰਜ ਵੀ ਕਰ ਆ। ਇਹ ਕੋਈ ਮੈਨੂੰ ਲੱਗਦਾ ਯਾਰ ਹੁਣ ਤੇ ਤੇਰਾ ਜੋੜ ਬਣ ਗਿਆ ਕਿ ਨਹੀਂ? ਆ ਬਣ ਗਿਆ ਕੋਈ ਲਕਵੇ ਵਾਲੀ ਹੋਣੀ ਮੈਨੂੰ ਲੱਗਣ ਦੇ। ਯਾਰ ਕਮਰਾ ਉੱਤੇ ਹੈ ਕਿ ਥੱਲੇ ਹੈ? ਉਹ ਯਾਰ ਤੂੰ ਯਾਰ ਭਾਈ ਥੱਲੇ ਹੈ ਨਾ, ਤੇ ਉਹ ਜਿਹੜੀ ਉਹ ਚੱਪੂ ਜੇ ਨਾਲ ਤੁਰਦੀ ਓਕੇ ਕਰੋ। ਓ ਯਾਰ ਨਹੀਂ ਐਡਾ ਵੀ ਮਾੜਾ ਨਹੀਂ ਹੈਗਾ। ਚੱਪੂ ਨਾ ਤੁਰਦੀ। ਤੂੰ ਫੈਸਲ ਰਾਮ ਮੇਰੀ ਗੱਲ ਸੁਣ ਜੀ ਮੇਰੀ ਗੱਲ ਸੁਣ, ਘਰ ਜਾ ਅੱਜ ਹਾਂਜੀ ਕਲੀਅਰ ਕੱਟ ਮੈਨੂੰ ਪੁੱਛ ਕੇ ਦੱਸ ਕਿ ਅੱਬਾ ਜੀ ਜਾਂ ਅੰਮੀ ਜੀ ਜਾਂ ਭਰਾਵਾਂ ਨੂੰ ਕਿ ਵੀ ਉਹ ਭੈਣ ਪੁੱਛ ਰਹੇ ਸੀ ਕੀ ਕਰਨਾ। ਉਹ ਮੈਨੂੰ ਕਹਿੰਦੇ ਆ ਉਹਨਾਂ ਨੂੰ ਪੁੱਛ ਵੀ ਕੀ ਕਰਨਾ। ਉਹ ਮੈਂ ਤੇ ਤੈਨੂੰ ਕਹਿਣਾ ਯਾਰ ਤੇ ਮੈਨੂੰ ਉਹਨਾਂ ਨਾਲ ਮਿਲਾ ਡਾਇਰੈਕਟ ਛੱਡ, ਤੂੰ ਵਿੱਚੋਂ ਨਿਕਲ। ਮੈਂ ਮਿਲਾ ਦੇਣਾ ਫਿਰ ਰਾਤ ਨਾ ਕੋਈ ਫਾਸ਼ ਤਨਖਾਹ ਨਹੀਂ ਦੱਸੀ, ਤਨਖਾਹ ਤੂੰ ਜਿੰਨੀ ਜਾਂ ਜੋ ਵੀ ਤੂੰ ਕਹੇਂਗਾ ਨਾ ਹਾਂਜੀ ਮੈਂ ਉਹਨਾਂ ਨੂੰ ਉਹੀ ਕਵਾਂਗਾ। ਮੈਂ ਇੱਕ ਗੱਲ ਵੀ ਵੱਧ ਨਹੀਂ ਕਰਾਂਗਾ, ਘੱਟ ਨਹੀਂ ਕਰਾਂਗਾ। ਓਕੇ ਹੋ ਗਿਆ ਓਕੇ ਠੀਕ ਹੈ ਨਾ? ਉਹਨਾਂ ਨੇ ਕੀਤੀਆਂ ਫਿਰ। ਭਾਜੀ ਦੇਖੋ ਗੱਲ ਇਹ ਆ, ਅਸੀਂ ਇੱਕ ਸਿਲੈਕਟ ਕਰੀਏ, ਉਸ ਤੋਂ ਬਾਅਦ ਚਲੋ ਮਾੜੀ ਮੋਟੀ ਮੰਗਣੀ ਕਰ ਲਈਏ, ਉਸ ਤੋਂ ਬਾਅਦ 2-4-6 ਮਹੀਨੇ ਦਾ ਟਾਈਮ ਲੈ ਲਈਏ, ਇਹ ਵੀ ਆਪਣਾ ਘਰ ਬਣਾ ਲੈਣ, ਉਹ ਵੀ ਕੋਈ ਤਿਆਰੀ ਕਰ ਲੈਣ। ਮੇਰੀ ਸੁਣੋ ਗੱਲ ਉਸਤਾਦ, ਲੇਕਿਨ ਕੋਈ ਗੱਲ ਤੇ ਮੈਂ ਤੈਨੂੰ 2 ਮਹੀਨੇ ਹੋ ਗਏ ਕਿਹਾ ਕਿ ਯਾਰ ਇਹਦੇ ਅੱਬੂ ਨਾਲ ਮੇਰੀ ਗੱਲ। ਭਾਈ ਉਹ ਮੈਨੂੰ ਕਹਿੰਦੇ ਆ ਜਿਹੜਾ ਦੁਨੀਆ ਦਾ ਤੁਸੀਂ ਅਜ਼ਾਬ ਖਰੀਦਣ ਡਏ ਵਿਆਹ ਕਰਕੇ, ਕੁੜੀ ਜਾਂਦੇ ਘਰ ਬੇਵਾ ਹੋ ਜਾਣੀ, ਕਿਹੜੇ ਚੱਕਰਾਂ 'ਚ ਪਏ? ਦੇਖੋ ਤਾਂ ਸਹੀ ਵਿਆਹ ਕੱਢੂਗਾ ਉਹ। ਅੱਲਾ ਮਾਫ। ਉਹ ਜੂਨ ਜੁਲਾਈ ਬੜੀ ਮੁਸ਼ਕਲ ਕੱਢਣ ਡਿਆ ਵਾ। ਇਹਨੇ ਬੇਦਰਾ ਸ਼ੁਹਾਰੇ ਫਸਾ ਕੇ ਮਰ ਜਾਣਾ ਇਹਨੇ ਕਰਕੇ। ਖੁਸ਼ਕ ਬੇਰ ਖਾ ਲਵੇ 15 ਵਾਲੇ ਸੱਦ ਕੱਢਦੇ ਇਹਦੇ ਅਣ ਕੇ। ਤੁਸੀਂ ਮੈਨੂੰ ਆਪ ਕਹਿੰਦੇ ਵੀ ਚੱਲ ਜਾ ਹੈ, ਇਹ ਸਾਰੇ ਤੁਹਾਨੂੰ ਨਹੀਂ ਪੁੱਛਦੇ ਚੱਲ ਜਾਂਦੇ। ਇਹਨਾਂ ਨੂੰ ਭਾਈ ਪਿੱਛੋਂ ਮਗਰ ਚੜੇ ਹੁੰਦੇ ਹੈ ਆ ਜਾ ਬੁੱਢੀਆਂ। ਹਾਂ ਬੁੱਢੀਆਂ ਮੇਰੇ ਕੋਈ ਵੀ ਨਹੀਂ, ਹੁਣ ਮੇਰਾ ਵੀ ਦਿਲ ਕਰਦਾ। ਮੇਰੀ ਤਾਂ ਲਵ ਸਟੋਰੀ ਹੈ ਨਾ, ਮੇਰੀ ਤਾਂ ਲਵ ਸਟੋਰੀ, ਮੇਰੀ ਤਾਂ ਮਜਬੂਰੀ ਹੈ। ਉਹਦਾ ਚਾਹ ਪੂਰਾ ਕਰ, ਭਾਬੀ ਨੂੰ ਕਹਿ ਇੱਕ ਫੋਨ ਉਹਨੂੰ ਵੀ ਕਰ ਦਿਆ ਕਰੇ। ਹੈ ਮੇਰੀ ਗੱਲ ਸੁਣ ਲੈ ਇੱਕ ਮਿੰਟ। ਗੱਲ ਸੁਣੋ, ਇਹ ਗੱਲ ਬਹੁਤ ਆਖਰੀ ਨਹੀਂ ਹੋਊਗੀ, ਉਹ ਵਿਚਾਰੀ ਹੁਣ ਕਿਹਨੂੰ ਕਰੇ। ਯਾਰ ਮੇਰੀ ਗੱਲ ਸੁਣ, ਉਹਨੇ ਕਹਿਣਾ ਅਬਾਸ ਭਾਈ ਆਪ ਵੀ ਚਲੇ ਜਾਓ ਘਰ। ਗੱਲ ਤੇ ਸੁਣ ਲੈ, ਤੂੰ ਤੁਹਾਡੇ ਜ਼ਿਹਨ ਗੰਦੇ ਨੇ। ਚਲੋ ਗੰਦੇ ਗਲੀਜ਼ ਜਿਹੜੀ ਹਾਜੀ ਭਾਬੀ ਰੱਖੀ ਉਹਦੀ ਡਿਊਟੀ ਲਾਓ। ਹਾਂ ਉਹ ਘਰੇ ਸਾਰਿਆਂ ਨੂੰ ਫੋਨ ਲਾ। ਹਾਜੀ ਕਿਹਨੂੰ ਹੁਣ ਸਾਂਭੇ। ਉਸਤਾਦ ਜੀ ਇੱਕ ਤਰੀਕਾ ਹੋਰ ਆ, ਤੂੰ ਮਕਾਨ ਤੋਂ ਬਾਅਦ ਸ਼ਾਦੀ ਕਰਨੀ ਹੈ, ਸ਼ਾਦੀ ਕਰ ਲਵੇ, ਰੁਖਸਤੀ ਨਾ ਕਰੇ, ਹਫ਼ਤੇ ਬਾਅਦ ਛੁੱਟੀ ਕੱਟਣ ਚਲਾ ਗਿਆ, ਮਕਾਨ ਬਾਅਦ ਚ ਬਣਾ ਲਵੇ। ਇਹ ਕਿਹੜਾ ਮੇਰਾ ਟੋਟਿਆਂ ਵਾਲਾ ਵਿਆਹ ਕਰੀ ਜਾਂਦੇ ਆ। ਨਹੀਂ ਤੇ ਉਹ ਕੁੜੀ ਜਦੋਂ ਮੈਂ ਕਹਿੰਦਾ ਤੁਸੀਂ ਗੱਲਬਾਤ ਕਰਕੇ ਹਾਂਜੀ ਭਾਜੀ ਤੁਸੀਂ ਤੁਹਾਨੂੰ ਅਗਰ ਇਹ ਪ੍ਰੋਬਲਮ ਹੈ ਨਾ ਕਿ ਸਾਡਾ ਘਰ ਇਸ ਟਾਈਮ ਇਸ ਕਾਬਲ ਨਹੀਂ ਕਿ ਮਹਿਮਾਨ ਬੈਠਣ ਤੇ ਉਹਦਾ ਅੱਛਾ, ਨੋ ਪ੍ਰੋਬਲਮ। ਤੁਸੀਂ ਮੇਰੇ ਕੋਲ ਦਫ਼ਤਰ, ਉਹਨਾਂ ਨੂੰ ਤੁਸੀਂ ਵੀ ਦਫ਼ਤਰ ਆ ਜਾਓ, ਵੀ ਦਫ਼ਤਰ ਆ ਜਾਂਦੇ। ਪ੍ਰੋਡਕਸ਼ਨ ਹਾਊਸ ਰਿਸ਼ਤੇ ਉਹ ਵੀ ਦੱਸੋ ਗੱਲ ਵਾ ਕੋਈ ਘਰ ਪ੍ਰੋਡਕਸ਼ਨ ਹਾਊਸ। ਹਾਂਜੀ ਇੰਨੇ ਬੰਦੇ ਉਹਨਾਂ ਦੇ ਬੁੱਢੀਆਂ ਬੰਦੇ, ਫਿਰ ਕੰਮ ਖਰਾਬ। ਯਾਰ ਤੇ ਵੈਸੇ ਸਾਡੇ ਫੈਮਿਲੀ ਭਾਈ ਉਹਨਾਂ ਦਾ ਉੱਥੇ ਇੰਨਾ ਚੇਦਾ ਹੋਣਾ, ਬਾਅਦ ਚ ਮੇਰਾ ਹੋ ਗਈ ਨਾ। ਓਏ ਅੱਲਾ ਦੇ ਬੰਦੇ ਆ, ਮੈਂ ਕਿਸੇ ਹੋਟਲ 'ਚ ਕਰ ਲੈਣਾ ਰੇਂਜ। ਹਾਂਜੀ ਹੋਟਲ 'ਚ ਕਰ ਲੈਣਾ, ਹੋਟਲ 'ਚ ਰੇਂਜ ਕਰ ਲੈਣਾ, ਤੁਹਾਨੂੰ ਵੀ ਸੱਦ ਲੈਣਾ, ਉਹਨਾਂ ਨੂੰ ਵੀ ਸੱਦ ਲੈਣਾ। ਜਿੱਦ ਰਿਸ਼ਤਾ ਹੋ ਗਿਆ ਤੇ ਮੇਰੇ ਵੱਲੋਂ ਨਾ ਹੋਇਆ ਤੇ ਮੈਨੂੰ ਪੈਸੇ ਦੇ ਦੇਣਾ ਹੋਟਲ ਦੇ, ਕਿਉਂਕਿ ਮੈਂ ਜ਼ਲੀਲ ਤੇ ਨਹੀਂ ਹੋਣਾ। ਤੁਸੀਂ ਹਫ਼ਤੇ ਬਾਅਦ ਫਿਰ ਦੂਜਾ ਹੋਣਾ ਤੇ ਵੀ ਖਰਚਾ ਹੋਣਾ। ਤੁਸੀਂ ਮੇਰੀ ਕੋਠੀ ਬਣਾ ਦਿਓ ਪ੍ਰੋਗਰਾਮ।
ਕਿਹਦਾ ਮੇਰੀ ਕੋਠੀ ਤੇਰੀ ਕੋਠੀ ਚੋਰ ਪੈਣ ਠਹਿਰ ਨਾ ਹੀ ਅੱਛਾ ਇੱਕ ਮਿੰਟ ਉਸਤਾਦ ਜੀ, ਜੇ ਕੁੜੀ ਸਾਲਗਿਰਾ ਮੁਬਾਰਕ ਇਹਨੂੰ ਹੈਪੀ ਬਰਥਡੇ ਕਹੇਗੀ ਤੇ ਕਿਦਾਂ ਕਹੇ? ਤੈਨੂੰ साल तेरा कदर आया है जंगल में मंगल तेरा है दास है साल ये साथ बजाया है। ਹੋਰ ਕੀ ਕਰੀਏ ਤੇਰੇ ਲਈ? ਮੈਂ ਕਹਿੰਦਾ ਹਲੇ ਮਕਾਨ ਵੀ ਥੋੜਾ ਜਿਹਾ ਲੇਟ ਕਰ ਲੈਣਾ ਹੈ। ਤਾਜੀ ਜਿਹੜੀ ਮੇਲ ਹੈ ਜਿਹੜੀ ਕਿ ਮੇਰੇ ਗੁਰਦਿਆਂ ਦੇ ਮਸਲਾ ਮੈਂ ਕੇਰਾ ਡੇਗਦਾ ਮੈਂ ਥੁੱਕ ਤਾਂ ਨਹੀਂ ਛੱਡ ਸਕਦੀ ਉਹਦਾ ਕਰਾ ਇਹਨੂੰ ਪੜੋ ਕਿ ਤੁਕ ਤਾਂ ਪੜੂ। ਉਸਤਾਦ ਜੀ ਉਹ ਉਹਦਾ ਮੈਂ ਮੇਲ ਡਿਲੀਟ ਕਰਤੀ ਸੀ। ਲੱਗਦਾ ਉਸਤਾਦ ਜੀ ਉਹ ਕੁੜੀ ਦਾ ਕਰਦੇ ਜਿਹਦੇ ਲੱਕ 'ਚ ਕੁੱਬ ਸੀ ਉਹਦਾ ਕਰਵਾ ਦਿਓ। ਯਾਰ ਨਾ ਕਰੋ ਯਾਰ, ਇਦਾਂ ਨਾ ਕਰਿਆ ਕਰੋ। ਗੱਲ ਇਹ ਆ ਕਿ ਮਾਸ਼ਾਅੱਲਾ ਉਹਨੂੰ ਹਜ਼ਾਰਾਂ ਬੜੇ ਬੜੇ ਅੱਛੇ ਰਿਸ਼ਤੇ ਆ। ਜਿਹੜੀ ਬੰਗਲਾਦੇਸ਼ ਦੀ ਕੁੜੀ ਗਲਤੀ ਨਾਲ ਬਾਰਡਰ ਟੱਪ ਉਹ ਇੱਕੋ ਸੀ, ਉਹ ਉਸਤਾਦ ਜੀ ਉਹਦੇ ਨਾਲ ਕਰ ਦੋ ਜਿਹਦੇ ਤੁਹਾਨੂੰ ਮੈਸੇਜ ਭੇਜਿਆ ਸੀ ਖੰਡੀ ਸਵਾਸ ਵਾਲੇ ਆਵਾਜ਼ ਹੈ ਨਾ ਆਈ ਲਵ ਯੂ। ਆਹੋ ਭਾਈ ਖੰਡੀ ਨਾਲ ਕਰਾ ਦੋ ਤੇਰੀ ਬੁੱਲਾ ਵਾਲੀ ਆ। ਨਾ ਨਾ ਯਾਰ ਭਾਈ ਇਹ 2 ਮਹੀਨੇ ਚ ਮੇਰਾ ਆਹੋ ਵਿਆਹ ਦਾ ਕੁਝ ਕਰੋ। ਤਾਜੀ ਖੰਡੀ ਦਾ ਕੋਈ ਮਸਲਾ ਨਹੀਂ ਹੈ, ਉੱਤੇ ਹਲਕੀ ਜਿਹੀ ਚਿੱਟੀ ਟੇਪ ਲੱਗਣੀ ਹੈ ਐਦਾਂ ਕਰਕੇ ਇੱਥੇ ਕਲੀਨ ਕੱਟਿਆ ਰੱਖ ਕੇ। ਐਦਾਂ ਉਹ ਯਾਰ ਇਹ ਨਹੀਂ ਗੱਲ ਅਸੀਂ ਸ਼ੁਗਲ ਕਰਾਂਗੇ ਉਸਤਾਦ ਜੀ, ਇਹ ਨਹੀਂ ਗੱਲ, ਲੇਕਿਨ ਉਹ ਹੁਣ ਨੂਰਾ ਫਾਤੀ ਲੱਭਣ ਡਿਆ। ਇੱਕ ਗੱਲ ਆ ਨਹੀਂ, ਕਿਦੋਂ ਕਹਿ ਰਿਹਾ ਨੂਰਾ ਫਾਤੀ? ਉਹ ਯਾਰ ਉਹ ਜਿਹੜਾ ਮੰਗ ਰਿਹਾ ਡਿਮਾਂਡ ਕੇ ਦੂਰ ਹੋਵੇ, ਮੇਰੇ ਮਾਪਿਓ ਕਹਿੰਦਾ ਕਿ ਭੈਣ ਭਰਾ ਜ਼ਿਆਦਾ ਨਾ ਹੋਣ, ਉਹਨਾਂ ਦੇ ਆ ਹੋਵੇ, ਇਹ ਡਿਮਾਂਡਾਂ ਉਹ ਕਰਦੇ ਆ। ਇੱਕ ਮਿੰਟ ਮੇਰੀ ਗੱਲ ਸੁਣ, ਮੈਂ ਅੱਜ ਤੋਂ 1.5-2 ਮਹੀਨੇ ਪਹਿਲੇ ਕਿਹਾ ਸੀ ਨਾ ਫਸਟ ਟਾਈਮ ਇਹਦਾ, ਉਸ ਤੋਂ ਬਾਅਦ ਲੋਕ ਮੈਨੂੰ ਕਹਿ ਰਹੇ ਨੇ, ਜੈਨੂਅਨ ਕਹਿ ਰਹੇ ਨੇ, ਠੀਕ ਹੈ ਜੀ, ਪਿਕਚਰਸ ਵਗੈਰਾ ਭੇਜ ਰਹੇ ਨੇ ਮੇਰੀਆਂ ਉਹਨਾਂ ਬੱਚੀਆਂ ਦੀਆਂ, ਤੇ ਅੱਗੋਂ ਮੈਨੂੰ ਰਿਸਪੌਂਸ ਨਹੀਂ ਮਿਲ ਰਿਹਾ। ਅੱਗੋਂ ਮੈਨੂੰ ਕੋਈ ਰਿਸਪੌਂਸ ਨਹੀਂ ਮਿਲ ਰਿਹਾ, ਅੱਗੋਂ ਕੋਈ ਮੇਰੇ ਨਾਲ ਗੱਲ ਨਹੀਂ ਕਰਿਆ, ਕੱਲਾ ਇਹੀ ਕਰਦਾ ਤੇ ਚੁੱਪ ਕਰਕੇ ਘਰ ਚਲ ਜਾਂਦਾ। ਤੁਸੀਂ ਰਿਪਲਾਈ ਨਹੀਂ ਕਰਦੇ। ਮੈਂ ਤੇ ਕਹਿੰਦਾ ਉਹ ਕਹਿ ਰਹੇ ਨੇ ਤੂੰ ਆਪਣੀ ਫੈਮਿਲੀ ਦਾ ਕੋਈ ਮੈਂਬਰ ਮਿਲਾਇਆ ਉਸਤਾਦ ਜੀ ਨੂੰ? ਤੂੰ ਆਪਣੇ ਚਾਚੇ ਨੂੰ ਮਿਲਾ ਦੇ ਭਾਜੀ। ਮੈਂ ਇਹਨਾਂ ਕੋਲ ਵੱਡਾ ਮਿਲੇ, ਉਹਨੂੰ ਮੈਂ ਪੁੱਛਾਂ ਹਾਂਜੀ, ਉਹ ਕਹਿੰਦੇ ਠੀਕ ਆ ਜੀ। ਮੈਂ ਉਹਨਾਂ ਨੂੰ ਕਹਾਂ ਜੀ ਮੈਂ ਕਿਤੇ ਗੱਲ ਕਰਦਾ, ਗੱਲ ਕਰਨ ਤੋਂ ਬਾਅਦ ਅਗਲਾ ਸਟੈਪ ਉਹਨਾਂ ਨੇ ਵੇਖਣ ਹੋਣਾ, ਤੇ ਉਹ ਕਹਿਣ ਜੀ ਹਾਂਜੀ ਦੱਸੋ ਤੁਸੀਂ ਗੱਲ ਕੀਤੀ ਉਹਨਾਂ, ਅਸੀਂ ਕਿੱਦਾਂ ਆਈਏ, ਇਹ ਅੱਗੋਂ ਮਿੱਟੀ। ਉਸਤਾਦ ਜੀ ਤੂੰ ਲੋਕੀ ਤੇ 70 ਲੈਣ ਤੇ ਨਾਲ ਚਾਚੇ ਦਾ ਪੁੱਤ ਲੈ ਜਾਂਦੇ ਆ, ਤੇ ਤੂੰ ਫਿਰ ਚਾਚੇ ਨਾਲ ਮਿਲਾ ਦੇ ਤੂੰ ਭਾਈ ਚਾਚੇ ਦਾ ਬੰਦਾ ਸਮਝ ਯਾਰ ਜਿਹੜਾ ਫੈਮਿਲੀ ਦੇ ਵਿੱਚ ਤੈਨੂੰ ਬਹੁਤਾ ਪਿਆਰ ਕਰਦਾ ਨਾ, ਜਿਹੜਾ ਤੈਨੂੰ ਸਮਝਦਾ ਕਿ ਬਾਸ ਕਿਸ ਤਬੀਅਤ ਦਾ ਵਾ, ਚਾਚਾ ਹੀ ਆ। ਚਾਚਾ ਹੀ ਆ। ਉਹ ਵੀ ਤਾਸ਼ ਖੇਡਦਾ? ਨਹੀਂ ਤਾਸ਼ ਤੂਸ਼ ਨਹੀਂ, ਉਹ ਬੜਾ ਨਮਾਜ਼ੀ। ਫੇਰ ਠੀਕ ਆ ਉਸਤਾਦ ਜੀ। ਉਹ ਉਸਤਾਦ ਉਹਨਾਂ ਨੂੰ ਮਿਲਾ। ਮੁੜ ਕੇ ਚਾਚਾ ਅੱਗੋਂ 6 ਮਹੀਨੇ ਆਪਣੇ ਭਰਾ ਨਾਲ ਗੱਲ ਨਾ ਕਰੇ ਫਿਰ। ਚਾਚਾ ਤੇਰੇ ਬਿਨਾਂ ਬੋਲਦਾ? ਹਾਂ ਉਹ ਬੋਲਦੇ ਆ, ਬੜਾ ਬੋਲਦਾ ਉਹਦੇ ਅੱਗੇ। ਪਰ ਜਿਹੜੀ ਕੁੜੀ ਦੀ ਮੇਲ ਆਈ ਸੀ, ਜਿਹੜੀ ਕਹਿੰਦੀ ਸੀ ਮੇਰੀ ਇੱਕੋ ਸ਼ਰਤ ਆ, ਇਹ ਮੇਰੇ ਸਿਗਨ ਨਾਲ ਛੇੜੇ, ਮੈਂ ਇਹਦਾ ਸਿਗਨ ਨਹੀਂ ਛੇੜਦੀ, ਉਹਦੇ ਨਾਲ ਕਰਾ ਦੋ। ਤਾਂ ਮੈਂ ਨਹੀਂ ਮਿਲਣਾ ਯਾਰ ਮੇਰੀ ਗੱਲ ਸੁਣ, ਪੜਦੇ ਸਾਲੇ ਇਹਦੇ। ਉਸਤਾਦ ਦਾ ਚੋਰੀ ਮੋਬਾਈਲ। ਰਿਸ਼ਤੇਦਾਰ ਬਣਾਉਣਾ ਚਾਹ ਰਹੇ ਆ ਮੈਨੂੰ ਲੱਗਦਾ, ਜਿਹੜੇ ਰਿਸ਼ਤੇ ਲਈ ਮੇਰਾ ਰਿਸ਼ਤਾ। ਅੱਛਾ ਜੀ ਤੁਸੀਂ ਇੱਕ ਮਿੰਟ ਕਰੋ, 2 ਮਹੀਨੇ ਦੇ ਵਿੱਚ ਜੇ ਇਹ ਬਗੈਰ ਇਹਨਾਂ ਡਿਮਾਂਡਾਂ ਤੇ ਜਾ ਕੇ ਇਹਨਾਂ ਦੇ ਘਰ ਦੇ ਮਿਲ ਲੈਂਦੇ ਤਾਂ ਜੀ ਤੁਸੀਂ ਕਨਫਰਮ ਕਰਾ। ਭਾਜੀ ਮੇਰੀ ਗੱਲ ਸੁਣੋ, ਤੁਸੀਂ ਵੀ ਉਹਨਾਂ ਸ਼ੋਅ ਦੇ ਵਿੱਚ ਹੀ ਬੈਠੇ, ਉਹਦੇ ਘਰ ਦਾ ਵੀ ਤੈਨੂੰ ਪਤਾ, ਉਹ ਆਪਣੇ ਘਰ ਰੋਜ਼ ਜਾਂਦਾ। ਆਵਾਮ ਵੀ ਕੁਝ ਲੋਕ ਸ਼ਾਇਦ ਐਸੇ ਵੀ ਦੇਖਦੇ ਹੋਣ ਜਿਹੜੇ ਤੁਹਾਡੇ ਘਰ ਦੇ ਮਹੱਲੇਦਾਰ ਨੇ। ਭਾਜੀ ਇਹਨਾਂ ਦੇ ਵਾਲਦ ਸਾਹਿਬ ਤੱਕ ਗੱਲ ਪਹੁੰਚਾਓ ਕਿ ਮੈਨੂੰ ਮਿਲੋ, ਜਾਂ ਚਾਚਾ ਮਿਲੇ। ਇਹ ਮੈਨੂੰ ਨਾ ਐਂਡ ਤੇ ਵਾਲਦ ਦੇ ਕੋਲ ਹੀ ਜਾਣਾ, ਚਾਚਾ ਨੂੰ ਮਿਲ ਕੇ ਮੈਂ ਕੀ ਕਰਨਾ? ਵਾਲਦ ਮਿਲੇ। ਤੁਸੀਂ ਇਹਦੇ ਵਾਲਦ ਨੂੰ ਮਿਲਲੇ ਤੇ ਤੁਸੀਂ ਇਹਨੂੰ ਕੰਮ ਤੋਂ ਵੀ ਕੱਢ ਦੇਣਾ ਵਾ। ਕੰਮ ਤੋਂ ਮੇਰੀ ਵੀ ਆਮਦ ਬਣ ਜਾਂਦੀ ਆ। ਜਿਹੜੀਆਂ ਗੱਲਾਂ ਉਹ ਤੁਹਾਨੂੰ ਕਹਿ ਰਹੇ ਆ ਨਾ ਕਿ ਨਾ ਅੱਬੂ ਨਾਲ ਕਰਿਓ, ਉਹ ਉਹਨਾਂ ਨੇ ਆਪ ਤੁਹਾਡੇ ਨਾਲ ਕਰ ਦੇਣੀ। ਹਾਂਜੀ ਤੇ ਭਾਜੀ ਮੈਂ ਫਿਰ ਕਿਸੇ ਦੀ ਧੀ ਨੂੰ ਕਿਉਂ ਲਿਆ ਕੇ ਤੇ ਇੱਥੇ ਜ਼ਲੀਲ ਕਰਾਉਣਾ? ਅਸਲ ਕਹਾਣੀ ਇਹ ਵਾ ਉਸਤਾਦ ਜੀ, ਇਹ ਨੌਨ ਸੀਰੀਅਸ ਲੋਕ ਨੇ। ਹੁਣ ਤੱਕਰ ਇਹਨੂੰ ਚਾਹੀਦਾ ਸੀ ਕੋਈ, ਮੈਂ ਹੁਣ ਤੁਹਾਡੇ ਨਾਲ ਕਿੰਨੀ ਵਾਰੀ ਤੁਹਾਨੂੰ ਕਿਹਾ ਉਸਤਾਦ ਜੀ ਮੇਰਾ ਕਿਤੇ ਕਰਵਾ ਦਿਓ, ਇਹਨੇ ਇੱਕ ਵਾਰੀ ਨਹੀਂ ਕੋਈ ਲਿਆ ਕੇ। ਮੇਰੇ ਚਾਚਾ ਹੀ ਆਏ, ਮੇਰਾ ਭਾਈ ਆਇਆ, ਉਹਨਾਂ ਨੇ ਕਿਹਾ ਕਿ ਯਾਰ ਸਾਰੇ ਰਲ ਭਾਈ ਚਾਚਾ ਮੇਰਾ ਵੀ ਆਏਗਾ, ਉਹ ਮਕਾਨ ਵੀ ਉਹਨੇ ਹੀ ਬਣਾਉਣਾ ਵਾ। ਸਾਰੀ ਗੱਲ ਨੇ ਆਣਾ ਹੁਣ ਰਿਸ਼ਤੇ ਲਈ, ਉਹ ਮਕਾਨ ਵੀ ਉਹਨੇ ਹੀ ਬਣਾਉਣਾ, ਕਮੇਟੀ ਮੇਰੀ ਉਧਰ ਆ, ਸਾਰਾ ਉਹਦੇ ਹੱਥ 'ਚ ਹੀ ਆ। ਤੁਸੀਂ ਉਸਤਾਦ ਜੀ ਦੇ ਚਾਚੇ ਨੂੰ ਮਿਲੋ, ਇਹਦੇ ਚਾਚੇ ਦੀ ਤੇ ਇਹਦੀ ਆਪਸ 'ਚ ਦੋਸਤੀ ਵੀ ਆ, ਤੇ ਦੁੱਖ ਦਰਦ ਵੀ ਆਪਣੇ ਚਾਚੇ ਨੂੰ ਜ਼ਿਆਦਾ ਕਰਦਾ। ਤੇ ਮੈਂ ਚਾਚੇ ਨਾਲ ਗੱਲ ਕਰ ਲਵਾਂ। ਹਾਂਜੀ। ਤੇ ਮੈਂ ਅੱਗੋਂ ਕੁੜੀ ਵਾਲਿਆਂ ਨਾਲ ਗੱਲ ਕਰਕੇ ਚਾਚੇ ਨੂੰ ਕਹਾਂ ਚਾਚਾ ਜੀ ਦੱਸੋ, ਉਹ ਕਹਿ ਰਹੇ ਸੀ ਕਿੱਦਣ ਆਈਏ। ਹਾਂਜੀ। ਚਾਚਾ ਅੱਗੋਂ ਮਿਲਣਾ ਤੇ ਉਹਨਾਂ ਨੇ ਇਹਦੇ ਮਾਪਿਓ ਨੂੰ, ਚਾਚੇ ਨੂੰ ਨਹੀਂ ਮਿਲਣਾ। ਚਾਚੇ ਦੀ ਤੇ ਇਹਦੀ ਅੰਮੀ ਦੀ ਪਿਆਰ ਮੁਹੱਬਤ ਪੁੱਤਾਂ ਵਾਂਗੂ ਆ। ਚਾਚਾ ਇਹਦੀ ਅੰਮੀ ਨਾਲ ਗੱਲ ਕਰੇਗਾ, ਇਹਦੀ ਅੰਮੀ ਆਪਣੇ ਇਹਨਾਂ ਕਿੱਦਾਂ ਪਤਾ ਇਹਦੇ ਘਰ? ਉਹਦੇ ਚਾਚੇ ਚੋਂ ਆ। ਆਹੋ ਬਸ ਕਰਕੇ ਓਏ ਚੂਚੇ ਚੋਂ ਨਹੀਂ ਉਸਤਾਦ ਜੀ। ਇੱਕ ਮਿੰਟ ਵੀਰੇ, ਇੱਕ ਗੱਲ ਤੁਹਾਡੀ ਸਹੀ, ਲੇਕਿਨ ਮੈਂ ਕਿੰਨਾ ਉਸਤਾਦ ਜੀ ਕੰਡਾ ਕੱਢਣਾ ਨਾ, ਆਪਾਂ ਇਹਦੇ ਘਰ ਚਲੇ ਚੱਲਦੇ ਜਾ ਕੇ, ਕਿਉਂਕਿ ਇਹਨਾਂ ਨੇ ਗੱਲ ਡਰਦੇ ਪਤਾ ਨਹੀਂ ਕਰਨ ਨੇ। ਇੱਥੇ ਸ਼ੋਅ 'ਚ ਕਿੰਨੀ ਵਾਰੀ ਆਪਾਂ ਗੱਲ ਕਰ ਚੁੱਕੇ ਹਾਂ, ਇੱਕ ਵਾਰੀ ਤੇਰੇ ਘਰੋਂ ਨਹੀਂ ਕੋਈ ਰਿਸਪੌਂਸ ਆਇਆ, ਕੋਈ ਵਾਲਦ ਆ ਕੇ। ਇਹੀ ਤਾਂ ਕਹਿ ਰਿਹਾ ਮੈਂ। ਉਹ ਭਾਈ ਉਹ ਕਹਿੰਦੇ ਉਹਨਾਂ ਦੀ ਛੁੱਟੀ ਤੁਸੀਂ ਕਰਦੇ ਨਾ, ਉਹ ਛੁੱਟੀ ਦੇ ਅੱਗੇ ਤਾਂ ਕੋਈ ਗੱਲ ਤੋਰਨੀ। ਛੁੱਟੀ ਕਹਿੰਦੇ ਹੁਣ ਅਸੀਂ ਮਕਾਨ ਬਣਾਈਏ। ਨਹੀਂ ਛੁੱਟੀ ਕੀ, ਮੈਂ ਕੁੜੀ ਮੰਗਾਵਾਂ ਤੇ ਨਾਲ ਰਕਸ਼ੇ 'ਚ ਪਾ ਕੇ ਘਰ ਤੋਰਦੇ ਆ। ਨਹੀਂ ਘਰ ਹੁਣ ਉਹ ਮਕਾਨ ਦੇ ਆਰੇ ਲੱਗੇ ਇਹਦੇ ਅੱਬੂ ਨੇ ਇਹੀ ਕਿਹਾ ਸੀ ਕਿ ਮਕਾਨ ਬਣਾ ਕੇ ਅਸੀਂ ਕਰਨਾ ਵਾ, ਪਹਿਲੋਂ ਨਹੀਂ। ਹਾਂਜੀ ਉਸਤਾਦ ਜੀ ਤੁਸੀਂ ਦੇਖ ਦਿਖਾਈਆ ਕਰਾ ਦਿਓ। ਫਿਰ ਇਹਨੇ ਕੋਈ ਤਕਲੀਫ ਮੈਨੂੰ ਇਹਨੇ ਕੋ ਕਿਹਾ? ਜਾਂ ਫਿਰ ਇਦਾਂ ਕਰ ਲੈਣੇ, ਉਹ ਮਕਾਨ ਜਿਹੜਾ ਛੋਟਾ ਵਾ ਵਾਲਾ ਜੀ। ਓ ਯਾਰ ਛੋਟੇ ਵੱਡੇ ਨੂੰ ਛੱਡ, ਮੰਗਣੀ ਕਰ ਲੋ ਭਾਜੀ। ਫਿਰ ਰਹਿਣਾ ਅਸੀਂ ਬਨੇਰਿਆਂ ਤੇ ਸੋਣਾ ਵਾ। ਮੈਨੂੰ ਓਏ ਮੰਗਣੀ ਤੇ ਰਹੀਦਾ ਨਹੀਂ,
ਸ਼ਾਦੀ ਤੋਂ ਬਾਅਦ ਮੰਗਣੀ ਚ ਸ਼ਾਦੀ ਮਕਾਨ ਤੋਂ ਬਾਅਦ ਬਣ ਜਾਂਦੇ। ਉਹ ਸ਼ਾਦੀ ਬਾਅਦ ਚ ਕਰ ਲਈ, ਮੰਗਣੀ ਕਰ ਲਾ। ਮੰਗਣੀ ਨਹੀਂ ਜਿੱਦਾਂ ਇੰਡੀਆ ਦੀਆਂ ਫਿਲਮਾਂ 'ਚ ਮੰਗਣੀ ਹੁੰਦੀ। ਮੰਗਣੀ ਨਾ ਥੋੜੀ ਤੁਸੀਂ ਸ਼ੁਰੂ ਕਰੋ ਸ਼ੁਰੂ ਮੰਗਣੀ। ਮੰਗਣੀ ਸ਼ੁਰੂ ਕਰ ਦਿਓ ਭਾਈ। ਜਿਵੇਂ ਨਾ ਤੁਸੀਂ ਕੋਈ ਲੱਭੋ ਕੋਈ। ਮੈਂ ਲੱਭਾਂਗਾ ਸਾਲਿਆ, ਮੈਂ ਰਕਸ਼ੇ ਦੇ ਉੱਤੇ ਸਪੀਕਰ ਲਾ ਕੇ ਮਹੱਲੇ 'ਚ ਵੜ ਜਾਵਾਂ। ਨਹੀਂ ਕਹੋ ਮੇਰਾ ਮਤਲਬ ਆ ਉਹ ਕਹਿ ਮੈਂ ਬਕਵਾਸ ਕਰਨੇ ਕਿ 4-5 ਰਿਸ਼ਤੇ ਆਏ ਖੜੇ ਨੇ, ਉਹਨਾਂ ਨੂੰ ਰਿਜੈਕਟ ਕਰੋ। ਉਸਤਾਦ ਜੀ 1 ਘੰਟਾ ਨਾ ਕਿਸੇ ਦੀ ਨਵੇਂ ਸਿਰੇ ਕੰਮ ਸ਼ੁਰੂ ਕਰੀ। ਨਵੇਂ ਸਿਰ ਉਹ ਕਿ ਪੁਰਾਣੇ ਹੋ ਗਏ। ਅੱਛਾ ਲੋ ਬੰਦਾ ਜਦੋਂ ਸਫ਼ਰ 'ਚ ਪਿੱਛੇ ਰਹਿ ਜਾਏ ਫਿਰ ਉਹਨੂੰ ਸ਼ੁਰੂ ਤੋਂ ਜਾਣਾ ਪੈਂਦਾ। ਇਹ ਦੇਖ ਲਓ ਜੀ, ਆਹ ਦੀਆਂ ਹਰਕਤਾਂ ਦੇਖ ਲਓ। ਓਏ ਉਹ ਧੀਆਂ ਸਾਡੀਆਂ ਵੀ ਧੀਆਂ, ਜਿਹੜਾ ਬੰਦਾ ਏਡੇ ਵੱਡੇ ਜਿਗਰੇ ਨਾਲ ਕਹਿ ਰਿਹਾ ਨਾ ਤੇਰੇ ਵਰਗੀ ਕੱਚ ਨੂੰ, ਉਹ ਧੀਆਂ ਦੀ ਗੱਲ ਕਰਨ ਡਿਆ ਤੇ ਉਹਨਾਂ ਨੂੰ ਰਿਜੈਕਟ ਕਰਨ ਵਾਲਾ ਤੂੰ ਕੌਣ ਹੁੰਦਾ? ਚਲੋ ਜੇ ਤੁਹਾਡੀ ਇਹ ਗੱਲ ਆ ਫਿਰ ਭਾਈ ਮੇਰੇ ਵੱਲੋਂ ਤੁਸੀਂ ਉਹ ਸਭ ਤੋਂ ਪਹਿਲੇ ਜਿਹੜਾ ਆਇਆ ਨਾ ਉਹਨੂੰ ਛੱਡ ਕੇ ਚੌਥੇ ਵਾਲੇ ਨੂੰ ਓਕੇ ਕਰੋ। ਮਰੇ ਵਾਲਾ ਸਾਹਿਬ ਕਿਉਂ ਨਹੀਂ ਉਸਤਾਦ ਜੀ ਨੇ ਬੁਲਾਉਂਦਾ ਕਿ ਤੂੰ ਸ਼ਫਕਤ ਚੀਮਾ ਟੈਪ ਆ? ਉਹ ਨਹੀਂ ਉਹ ਭਾਈ ਰਾਤ ਬਹੁਤ ਫਾਸ਼ ਹੋਣੇ ਆ। ਹਾਂ ਵਾਲਾ ਸਾਹਿਬ ਦੇ ਨਹੀਂ ਤੂੰ ਮੰਨੀ ਨਾ ਵੀ ਮੇਰਾ ਅੱਬਾ ਵਾ। ਇਧਰੋਂ ਉਹਨਾਂ ਨੇ ਤੈਨੂੰ ਨਹੀਂ ਪਤਾ ਹੈ ਮਿੰਟ 'ਚ ਹੀ ਡਾਟਾ ਲੈ ਲੈਣਾ। ਯਾਰ ਤੇਰਾ ਕੀ ਹੈ ਤੇਰਾ ਡਾਟਾ ਯਾਰ? ਭਾਈ ਸਿਕਟਾਂ ਦਾ ਮੈਨੂੰ ਪੁੱਛਦੇ ਦਫ਼ਤਰ ਪੀਣਾ ਵਾ ਤੂੰ ਕਹ ਨੋ ਪ੍ਰੋਬਲਮ। ਮੈਂ ਕਿਹਾ ਨੋ ਪ੍ਰੋਬਲਮ। ਉਹਨਾਂ ਨੇ ਫਿਰ ਕਹਿੰਦੇ ਉਹ ਤੂੰ ਪੀਣਾ। ਉਸਤਾਦ ਜੀ ਤੁਸੀਂ 1 ਘੰਟਾ ਖਰਚ ਕਰਨਾ ਵਾ, ਇਹਦਾ ਸਾਰੀ ਜ਼ਿੰਦਗੀ ਬਣ ਜਾਣੀ ਆ। ਮੈਂ ਗਾਰੰਟੀ ਨਾ ਕਹਿ ਸਕਦਾ। ਜਿੰਨੀ ਇੱਜ਼ਤ ਔਰ ਆਬਰੂ ਇਹਦੇ ਵਾਲਿदैन ਜਾਂ ਇਹਦੇ ਭੈਣ ਭਰਾ ਤੁਹਾਡੀ ਕਰਦੇ ਆ ਨਾ, ਮੈਂ ਇਸ ਗੱਲ ਦੀ ਕਸਮ ਖਾਨਾ ਕਿ ਜੋ ਗਲਤ ਵੀ ਹੋਣਗੇ ਨਾ ਤੁਹਾਡੇ ਜਾਣ ਦੇ ਨਾਲ ਉਹਨਾਂ ਨੇ ਹਰ ਸ਼ੈ ਓਕੇ ਕਰ ਦੇਣੀ। ਤੁਸੀਂ 1 ਚੱਕਰ ਲਾ ਲਓ। ਇਹ ਮੇਰੀ ਗੱਲ ਸੁਣ, ਇਹ ਸਾਡਾ ਉਤਲਾ ਕਮਰਾ ਤੂੰ ਤੇ ਨਹੀਂ ਕਿਰਾਏ ਦੇ ਲਿਆ ਹੈ? ਇਹ ਮੇਰੇ ਘਰ ਦੇ ਬਾਹਰ ਕੋਈ ਸੀਸੀਟੀਵੀ ਤੇ ਨਹੀਂ ਲਾਇਆ ਤੂੰ? ਮੈਨੂੰ ਮਰੇ ਤੇਰੀ ਸਪੋਰਟ ਕਰਨ ਡਿਆ ਵਾ। ਸਪੋਰਟ ਲੱਖ ਲਾ ਨਾ, ਤੂੰ ਭਾਂਡੇ ਵੀ ਦੱਸੀ ਜਾ ਰਿਹਾ ਇੰਨੇ। ਭਾਂਡੇ ਤਾਂ ਮੈਂ ਦੱਸੇ ਨਹੀਂ, ਹਾਲੇ ਭਾਂਡੇ ਤੱਕ ਤਾਂ ਪਹੁੰਚਣਾ ਵਾ। ਦੱਸੀ ਜਾ ਰਿਹਾ। ਆਹੋ ਤੇਰਾ ਰਿਸ਼ਤਾ ਹੋਣ ਡਿਆ, ਕੋਈ 1000 ਵਾਰ ਮਾਰ। ਹਾਂ ਤੂੰ ਮੇਰੇ ਰਿਸ਼ਤੇ ਵੱਲ ਨਜ਼ਰ ਹੀ ਨਾ ਪਾ ਤੂੰ। ਹਾਂ ਤੇ ਮੈਂ ਕਿਹੜਾ ਵਿੱਚੋਂ ਚੋਕੇ ਖਾ ਜਾਣਾ ਵਾ? ਮੇਰਾ ਹੋਵੇ ਨਾ ਹੋਵੇ ਤੂੰ ਨਾ ਵਿੱਚ। ਹਾਂ ਨਹੀਂ ਜਿੱਦਾਂ ਦੀਆਂ ਹਰਕਤਾਂ ਤੇਰੀਆਂ ਹੋਣਾ ਨਾ ਹੋਵੇ ਨਹੀਂ, ਸਿਰਫ ਨਾ ਹੋਵੇ ਕਹਿ। ਚਲੋ ਵੇਖੀ ਟੀਕਾ ਲਵਾਉਣ ਗਿਆ ਤੇ ਦਾ ਹਲੇ ਲੱਗਾ ਤੇ ਡਾਕਟਰ ਨੇ ਬਚ ਕਰੋ ਰੱਜ ਗਿਆ। ਪੂਰਾ ਲਵਾਈ ਦਾ ਵਾ। ਅੱਛਾ ਰਾਜ਼ ਕਿਹੜੇ ਫਾਸ਼ ਹੋਣੇ ਉਸਤਾਦ ਜੀ? ਉਹਦੀ ਨਹੀਂ ਸਮਝ ਰਾਜ ਇਹ ਆਈ ਕੀ ਪਿੱਛੋਂ ਉਹ ਭਾਈ ਸਿਗਟਾਂ ਪੀਂਦਾ ਯਾਰ ਉੱਥੇ। ਭਾਈ ਉਹਨੇ ਆ ਕੇ ਤੁਹਾਨੂੰ ਦੱਸਣਾ ਵਾ ਆਪਣਾ ਦੁੱਖ। ਇਹਦੇ ਅੱਬੂ ਨੇ ਕਿ ਰਾਤ ਨੂੰ ਸਨੂਕਰ ਖੇਲਦਾ ਵਾ, ਲੇਟ ਘਰ ਆਂਦਾ ਵਾ। ਅੱਛਾ ਉਹਨਾਂ ਨੇ ਮੈਨੂੰ ਸੁੱਤਾ ਦੱਸਣਾ ਵਾ ਜੀ। ਮੈਂ ਕਿਹਾ ਸ਼ਾਇਦ ਇੱਧਰ ਦਾ ਕਿੰਨਾ ਕੋ ਉਹਨਾਂ ਨੂੰ ਪਤਾ ਲੱਗ ਜਾਣਾ, ਤੇ ਇੱਧਰ ਤੇ ਕੁਝ ਵੀ ਨਹੀਂ ਇੱਥੇ ਤਾਂ ਐਸਾ। ਕੁਝ ਨਹੀਂ, ਇੱਥੇ ਤਾਂ ਠੀਕ ਹੈ ਨਾ, ਲੇਕਿਨ ਅਸਲ ਤੇ ਤੰਗ ਉਹ ਨੇ ਕਿ ਰਾਤ ਨੂੰ ਲੇਟ ਆ ਰਿਹਾ, ਸੁੱਤਾ ਵਾ, ਦਿਨੇ ਕੋਈ ਜ਼ਿੰਮੇਵਾਰੀ ਨਹੀਂ। ਅਸੀਂ ਹੁਣ ਉਹ 4 ਦੋਸਤਾਂ ਸੀ ਮੈਂ ਦੱਸਦਾ ਇਹਦੀ ਹਰਕਤਾਂ। ਕਿਸੇ ਟਾਈਮ ਤੁਸੀਂ 4 ਵਜੇ ਛੁੱਟੀ ਕਰਾ ਦਿੰਦੇ, ਕਿਸੇ ਟਾਈਮ 7 ਵਜੇ ਕਰਾ ਦਿੰਦੇ, ਕਿਸ ਟਾਈਮ ਬਾਈ ਚਾਂਸ 12-1 ਵਜੇ ਕਰਾਉਂਦੇ ਆ। ਆਮ ਰੂਟੀਨ 'ਚ ਤੁਸੀਂ 8-9 ਵਜੇ ਛੁੱਟੀ ਕਰਾ ਦਿੰਦੇ ਆ। ਇਹ ਭਾਈ ਹੁਣੀ ਸਵੇਰ ਜਦੋਂ ਤਹੱਜਦ ਦੀ ਅਜ਼ਾਨ ਹੁੰਦੀ ਉਦੋਂ ਘਰ ਵੜਦੇ ਆ। ਇੱਕ ਦਿਨ ਦਾ ਥੋੜੇ ਦਿਨ ਦਾ ਪਹਿਲੇ ਵਾਕਿਆ ਸੁਣ, ਕਲੱਬ 'ਚ ਹੀ ਆ ਗਏ ਅੱਬੂ। ਲੈ ਇਮਤਿਆਜ਼ ਮਾਰ ਅੱਬੂ ਕਹਿੰਦਾ ਕਲੱਬ 'ਚ ਆ ਕੇ ਜਿਮ ਕਰਨ ਡਿਆ ਸੀ। ਨਹੀਂ 3 ਲੱਗੀ ਉੱਤੋਂ। ਅਸੀਂ 4 ਦੋਸਤ ਜਿਹੜੇ ਜਾਣੇ ਉਹ ਖੇਲ ਰਹੇ ਭਾਈ, ਉਧਰੋਂ ਹੀ ਬਲੈਕ ਫਾਈਨਲ। ਅੱਬਾ ਮਨਾ ਚੁੱਕ ਕੇ ਲੈ ਗਿਆ ਖੇਲ ਕੇ ਮੰਨਾ ਕੀ ਉਧਰੋਂ ਹੀ ਅੱਬੂ ਦੀ ਐਂਟਰੀ। ਫਿਰ ਐ ਕਰਕੇ ਮੈਂ ਚਾਕ ਲਾਇਆ, ਮੈਂ ਕਿਹਾ ਪਾਉਂਗੇ ਬਾਲ। ਉਧਰੋਂ ਮੈਂ ਇੱਧਰ ਦੇਖਿਆ ਅੱਬੂ ਪਾਗਟ ਹੋ ਗਿਆ, ਟਾਈਗਰ ਬਲੈਕ ਨਹੀਂ ਪਈ ਪ੍ਰੈਸ਼ਰ ਨਾਲ ਹੀ। ਹਾਂਜੀ ਫਿਰ ਕਲੱਬ ਵਾਲੇ ਨੂੰ ਦਿੱਤਾ। ਅੱਬੂ ਨੇ ਮੈਨੂੰ ਭਾਇਆ ਨਾਲ ਇੱਕ ਬਾਗ 'ਚ ਲੈ ਗਏ ਰਾਤ ਦੇ 2 ਵਜੇ। ਮੈਂ ਕਿਹਾ ਲਓ, ਮੈਂ ਕਿਹਾ ਅੱਜ ਅੱਬੂ ਦੱਬੇ ਹੀ ਦੱਬੇ। ਇੰਨਾ ਡਰਿਆ ਕਿਸੇ ਦੇ ਅੱਬੂ ਤੋਂ ਵੀ ਡਰ ਗਿਆ ਭਾਈ। ਪਲਕ ਆਪਣਾ ਅੱਬੂ ਸੁੱਤਾ ਪਿਆ ਘਰ। ਨਹੀਂ ਅੱਛਾ ਬਾਗ 'ਚ ਲੈ ਕੇ ਗਏ ਨੇ ਤੇ ਉਹਨਾਂ ਜਾ ਕੇ ਕਿਹਾ ਬਾਸ ਵੇ ਹਮੇ ਉਹਨਾਂ ਤੋਂ ਚਾਕ ਲੈਂਦਾ। ਮੈਂ ਕਿਹਾ ਅੱਜ ਵੱਜਣ ਹੀ ਵੱਜਣ। ਮੈਂ ਕਿਹਾ ਅੱਬੂ ਅੱਗੇ ਵੀ ਨਾ ਇਦਾਂ ਦੀ ਵਿਹਲੀ ਜਗ੍ਹਾ ਤੇ ਪਾਰਕ ਪੂਰਕ 'ਚ ਖੜ ਕੇ ਬਿਸ਼ਤੀ ਕਰਦੇ ਆ। ਅੱਛਾ ਜੀ ਘਰ ਕੰਦਾ ਛੋਟੀਆਂ ਵਾ। ਜਦੋਂ ਵੀ ਕਿਤੇ ਸਾਨੂੰ ਸਮਝਾਉਣਾ ਹੋਵੇ ਨਾ ਗੱਟ ਵਾਲੇ ਦਾ ਬਣਾਉਂਦੇ ਪਲਾਨ। ਅੱਛਾ ਜੀ ਆਹੋ ਉੱਥੇ ਖੁੱਲੀ ਜਗ੍ਹਾ ਦਾ ਖੁੱਲੀ ਜਗ੍ਹਾ ਕਹਿ ਕੇ ਲੈ ਜਾਂਦੇ ਤੇ ਬਿਸਤਰ ਕਰਦੇ ਰਹੇ ਉੱਥੇ ਬਹਿ ਕੇ। ਅਸੀਂ ਜਰਾ ਉਹ ਭਾਈ ਉੱਥੇ ਬਾਗ 'ਚ ਖੜੇ ਇਹਦੀ ਪੂਜ ਨੂੰ ਨਾ ਰੱਸੀ ਬੰਨ ਲੈਂਦੇ ਤੋਂ ਕੁੱਟਦੇ ਆ। ਅੱਬੂ ਤੁਹਾਡੇ ਬਾਗ 'ਚ ਕਾਹਤੋਂ ਲਿਆ ਸਮਝਾਉਂਦੇ ਸੀ ਨਾਲ ਘਾਹ ਖਾਣ ਡਏ ਹੁੰਦੇ ਬੈਠੇ? ਘਾਹ ਨਹੀਂ ਮੇਰੀ ਗੱਲ ਬਾਗ 'ਚ ਗਏ। ਮੈਂ ਕਿਹਾ ਲੈ ਵੀ ਅੱਜ ਵੱਜਣ ਹੀ ਵੱਜਣ। ਅੱਛਾ ਉਹਨਾਂ ਨੇ ਭਾਈ ਗੱਡੀ ਤੋਂ ਉਤਰੇ ਆ, ਕਹਿੰਦੇ ਅੱਲਾ ਪੁੱਤ ਤੂੰ ਹੁਣ ਘਰ ਪਹੁੰਚ, ਮੈਂ ਜਰਾ ਵਾਕ ਕਰਕੇ ਆਉਂ। ਮੈਂ ਆਣ ਕੇ ਸੌਂ ਗਿਆ। ਮਰੇ ਤੈਨੂੰ ਪਤਾ ਨਹੀਂ ਤੇਰਾ ਅੱਬੂ ਤੇਰੇ ਰਖਵਾਲੀ ਤੇ ਰੱਖਦਾ, ਆਪ ਕਿਸੇ ਨੂੰ ਮਿਲਣ ਜਾਂਦਾ ਬਾਗ 'ਚ। ਨਹੀਂ ਉਦੋਂ ਮੇਰੀ ਬੜੀ ਬਿਸ਼ਤੀ ਤੋਂ ਬਚਿਆ। ਉਦੋਂ ਨਹੀਂ ਅੱਬੇ ਤੇਰੀ ਲੱਤ ਤੱਕ ਵੱਡੀ ਛੋਟੀ ਵਾਕ ਕਿੱਦਾਂ ਕਰਦੇ ਹੋ? ਵਾਕ ਕਰਦੇ ਆ ਉਹ ਮਾਸ਼ਾਅੱਲਾ ਤੇਰੇ ਤੋਂ ਵੀ ਬਹੁਤੇ ਫਿੱਟ ਆ। ਅੱਛਾ ਯਾਰ ਹੁਣ ਫਿਰ ਮੈਂ ਰਹਿਣ ਦਿਆਂ। ਹਲੇ ਠਹਿਰ ਜਾਓ ਜੀ। ਓਕੇ ਮੈਂ ਤੁਹਾਨੂੰ ਇੱਕ ਗੱਲ ਵੈਸੇ ਤਾਂ ਜੀ ਨੌਨ ਸੀਰੀਅਸ ਲੋਕ ਨੇ, ਜਿਨ੍ਹਾਂ ਧੀਆਂ ਨੂੰ ਜਿਨ੍ਹਾਂ ਵਿਚਾਰਿਆਂ ਨੂੰ ਅਸੀਂ ਇਹ ਗੱਲ ਕਰ ਬੈਠੇ ਨਾ, ਉਹ ਬੜੇ ਸੀਰੀਅਸ ਹੋ ਗਏ। ਉਹਨਾਂ ਨੇ ਜਿਹੜਾ ਬੱਚੀ ਆਪਣੀ ਦੀ ਦੱਸ ਦਿੰਦਾ ਕਿ ਮੇਰੀ ਬੱਚੀ ਆ, ਇਸ ਤੋਂ ਵੱਡੀ ਕਿਹੜੀ ਗੱਲ ਰਹਿ ਗਈ? ਤੇਰੀ ਤੇ ਬਣਦਾ ਸੀ ਤੂੰ ਆ ਕੇ ਪੈਰੀ ਪੈ ਜਾਂਦਾ, ਸਾਰੇ ਘਰ ਦੇ ਆਉਂਦੇ, ਉਹ ਕਹਿੰਦੇ ਭਾਜੀ ਤੁਹਾਡੀ ਬੜੀ ਮਿਹਰਬਾਨੀ, ਅਸੀਂ ਇਸ ਕਰੈਕਟਰ ਦਾ ਤੁਸੀਂ ਕਰਨ ਦੇ। ਉਹਨਾਂ ਨੂੰ ਪਤਾ ਹੀ ਨਹੀਂ ਕਿਸੇ ਨੂੰ ਵੀ ਯਾਰ ਉਹ ਇਹ ਵੀ ਸਾਰੇ ਕਰੈਕਟਰ ਹੀ ਆ ਨਾ। ਅੱਗੇ ਰੌਲਾ ਤਾਂ ਆ ਤਾਂ ਨਹੀਂ ਵਾਲਦਨ ਨੂੰ ਨਹੀਂ ਅਸੀਂ ਕੁਝ ਕਹਿ ਰਹੇ। ਵਾਲਦਨ ਸਾਡੇ ਲਈ ਕਾਬਲੇ ਤਰਾਮ। ਭਾਈ ਤੁਸੀਂ ਮੈਨੂੰ ਦੱਸੋ, ਤੁਸੀਂ ਮੈਨੂੰ ਕਹਿੰਦੇ ਸੀ ਵਿਆਹ ਦਾ, ਮੈਂ ਤੁਹਾਨੂੰ ਕੀ ਕਿਹਾ? ਮਕਾਨ ਅਸੀਂ ਕਹਿਣਾ। ਤੇ ਯਾਰ ਮੈਨੂੰ ਜਦੋਂ ਮੈਂ ਦੱਸਿਆ ਸੀ
ਉਦੋਂ ਮੈਨੂੰ ਰੋਕ ਦਿੰਦਾ ਕਿ ਸਾਜੀ ਹਾਲੇ ਰਹਿ ਠਹਿਰ ਜੋ। ਮੈਂ ਤੁਹਾਨੂੰ ਇਸੇ ਲਈ ਨਸੀਬ ਮੈਂ ਕਹਿ ਰਿਹਾ ਤੈਨੂੰ ਸਮਝ ਨਹੀਂ ਆ ਰਹੀ, ਸਿੱਧੀ ਜੀ ਤੇ ਗੱਲ ਆ। ਮਕਾਨ ਤੇਰਾ 6 ਮਹੀਨੇ ਨੂੰ ਬਣਨਾ ਇੱਕ ਮਿਸਾਲ। ਹਾਂਜੀ ਅੱਜ ਗੱਲ ਕਰਦੇ ਆ ਘਰਦਿਆਂ ਨਾਲ ਮਿਲ ਕੇ ਮੰਗਣੀ ਕਰਕੇ ਅੰਗੂਠੀਆਂ ਪਾ ਕੇ ਮਠਿਆਈ ਦੇ ਕੇ ਹਾਂਜੀ ਆਪਣੇ ਆਪਣੇ ਘਰਾਂ ਚਲੇ ਜਾਓ। ਅੱਲਾ ਦਾ ਖੈਰ ਚਲਾ 6 ਮਹੀਨੇ ਬਾਅਦ ਵਿਆਹ ਕਰ ਲਾ। ਸਮਝ ਨਹੀਂ ਆ ਰਹੀ ਗੱਲ ਭਾਜੀ। ਅੱਗੇ ਇੱਕ ਟੁੱਟਾ ਨਾ ਏਸੀ ਜਲਦਬਾਜ਼ੀ ਦੀ ਵਜ੍ਹਾ ਤੋਂ ਟੁੱਟਾ। ਉਹ ਮਰੇ ਜਲਦਬਾਜ਼ੀ ਤੈਨੂੰ ਕੌਣ ਕਹਿਣ ਡਿਆ? ਆ ਜਿਹੜੇ ਕਹਿੰਦੇ ਹੁਣ ਕਰ ਲਾ। ਅੱਛਾ ਇੱਕ ਮਿਸਾਲ ਮੰਗਣੀ ਹੋ ਗਈ ਤੇ ਉਹ ਚ ਕੀ ਤੈਨੂੰ ਖਤਰਾ ਵਾ? ਭਾਈ ਉਹ ਕਹਿਣ ਕਰ, ਬਾਅਦ ਚ ਅਸੀਂ ਕਹੀਏ ਭਾਈ ਖਲੋਇਓ ਹਜੇ ਲੈਂਟਰ ਪੈ ਗਿਆ ਉੱਤੇ ਤੇ ਉਹ ਕਹਿਣ ਨਹੀਂ ਸਾਨੂੰ ਨਹੀਂ ਪਸੰਦ। 70 ਉਹਨਾਂ ਦਾ ਲੱਗ ਗਿਆ ਵੇਖਣ ਮਕਾਨ। ਆਹ ਚੀਜ਼ਾਂ ਦੀ ਗਾਰੰਟੀ ਤੁਸੀਂ ਦੇਣੀ ਹੈ। ਮੈਂ ਸਮਝ ਦੇਖੋ ਸੀ ਸਾਜ ਹਾਂਜੀ ਗੱਲ ਉਹਦੀ ਸਹੀ ਆ। ਉਹ ਚਾਹੁੰਦਾ ਕਿ ਮਕਾਨ ਬਣੇ, ਲੈਂਟਰ ਪਵੇ, ਸੋਹਣਾ ਛੱਤਿਆ ਹੋਵੇ, ਸੋਹਣੀ ਸੀਲਿੰਗ ਹੋਵੇ, ਪੱਖਾ। ਅਸਲ 'ਚ ਨਾ ਇਹ ਉਮਰ ਦਾ ਕੰਮ ਵਧਾਉਣਾ ਚਾਹੀਦਾ। ਇਹਦੀ ਨਜ਼ਰ ਉਧਰ ਆ। ਫਿਰ ਮੇਰੀ ਗੱਲ ਸੁਣ। ਅੱਜ ਦਾ ਕਹਿਣ ਦਾ ਮਤਲਬ ਆ ਕਿ ਤੁਸੀਂ ਮੰਗਣੀ ਸ਼ੰਗਣੀ ਕਰਦੇ ਹੋ, ਉਹ ਬਾਅਦ ਦੇ ਵਿੱਚ ਇਹ ਨਾ ਕਹਿਣ ਮੰਗਣੀ ਕਰਨ ਤੋਂ ਬਾਅਦ 2 ਮਹੀਨਿਆਂ ਬਾਅਦ ਹੀ ਰੌਲਾ ਪਾਉਣ ਲੱਗ ਪੈਣ ਕਿ ਅਸੀਂ ਤਾਂ ਬਰਾਤ ਲੈ ਕੇ ਆਓ ਜੀ। ਨਹੀਂ ਇਹ ਚੀਜ਼ਾਂ ਤਾਂ ਕਹਿਣ ਦੇ ਇਸੇ ਗੱਲਾਂ ਤੋਂ ਤੇ ਮੈਂ ਭਾਣ ਮੈਨੂੰ ਕਹਿੰਦੇ ਸੀ ਪਾਗਲ ਨੇ ਉਹ ਵੀ ਇਦਾਂ ਜ਼ਬਰਦਸਤੀ ਕਹਿਣਗੇ ਵੀ ਸਾਨੂੰ ਨਹੀਂ ਪਤਾ ਜੀ। ਐਡੇ ਤਾਂ ਅਸੀਂ ਗੱਲ ਪਹਿਲੇ ਤੈਅ ਕਰ ਲੈਣੀ। ਭਾਈ 6 ਮਹੀਨੇ 8 ਮਹੀਨੇ 10 ਮਹੀਨੇ ਸਾਲ ਦੀ ਗੱਲ ਕਰ ਲੈਣੇ। ਇੱਕ ਦੋ ਨਾ ਮੈਂ ਅੰਦਰੋਂ ਅੰਦਰ ਹੀ ਕੀਤੀ ਸੀ ਗੱਲ ਯਾਰ ਰਿਸ਼ਤੇ ਦੀ ਵਿਚੋਲਿਆਂ ਨਾਲ। ਉਹ ਕਹਿੰਦੇ ਭਾਈ ਰਿਸ਼ਤੇ ਹੈਗੇ ਆ, ਉਹ ਕਹਿੰਦੇ ਅਸੀਂ ਛੇਤੀ ਦੱਸ ਕੀ ਕਰਨਾ। ਮੈਂ ਫਿਰ ਉਹਨਾਂ ਨੂੰ ਮੈਂ ਕਿਹਾ ਨਹੀਂ ਭਾਈ ਹਲੇ ਨਹੀਂ ਸਾਜੀ ਫਿਰ ਏਦਾਂ ਕਰ, ਮੇਰੀ ਗੱਲ ਸੁਣ, ਤੂੰ ਵਿਆਹ ਕਰ, ਘਰ ਤੈਨੂੰ ਮੈਂ ਲੈ ਦੇਣਾ, ਮੈਂ ਲੈ ਕੇ ਦੇਣਾ ਘਰ, ਤੂੰ ਉੱਥੇ ਰਹਿਣਾ ਸ਼ੁਰੂ ਕਰ ਦੇ। ਰੈਂਟ ਹਾਂ ਮੈਂ ਰੈਂਟ ਤੇ ਮੈਂ ਲੈ ਕੇ ਦੇਣਾ। ਤੇ ਰੈਂਟ ਤੇ ਅੱਗੇ ਰਹਿਣੇ, ਰੈਂਟ ਤੇ ਅੱਗੇ ਰਹਿਣੇ ਆ। ਕੋੜਾ ਨਹੀਂ ਬਹੁਤ ਕੋੜਾ ਕੁੱਟ ਕਰਨਾ ਪੈਣਾ। ਨਹੀਂ ਮੈਂ ਨਹੀਂ ਉਸਤਾਦ ਜੀ ਉਸ ਕੁੜੀ ਦਾ ਕਰਾ ਦਿਓ ਜਿਹੜੀ ਕਹਿੰਦੀ ਸੀ ਮੇਰੇ ਤੇ 7-8 ਪਰਚੇ ਕਿਧਰ ਹੁੰਦੇ ਫਿਰ ਆਪੇ ਆ ਜਾਏਗੀ ਮੁਲਾਕਾਤ ਤੇ ਜਾਣਾ। ਮਿੱਠਾ ਪਤਾ ਨਹੀਂ ਕਿਹੜੇ ਏਰੀਏ ਦੀਆਂ ਕੁੜੀਆਂ ਮਿੱਠਾ। ਉਸਤਾਦ ਜੀ ਸਾਡੀ ਗਲੀ 'ਚ ਨਾ ਇੱਕ ਫੈਮਿਲੀ ਹੈ ਕਿਰਾਏ ਤੇ ਨਾ ਮਾਈ ਇੱਕ ਦਿਨ ਨਾ ਸਬਜ਼ੀ ਲੈਣ ਆਈ ਤੇ ਮੈਂ ਐਵੇਂ ਅਚਾਨਕ ਮੈਂ ਕਿਹਾ ਮਾਈ ਤੁਸੀਂ ਨਵੇਂ ਆਏ? ਕਹਿੰਦੀ ਹਾਂ ਜੀ ਪੁੱਤ ਨਵੇਂ ਆਏ। ਮੈਂ ਕਿਹਾ ਤੁਸੀਂ ਕਿਰਾਏ ਤੇ ਰਹਿਣਾ, ਤੁਹਾਡਾ ਆਪਣਾ ਮਕਾਨ ਕਿੱਦਾਂ ਵਿਕ ਗਿਆ ਪੁੱਤ? ਮੈਂ ਕਿਹਾ ਕੀ ਹੋ ਕਿੱਦਾਂ ਵਿਕ ਗਿਆ? ਕਹਿੰਦੀ ਮੈਂ ਬਸ ਨਾ ਮੇਰੇ ਕੋਲ ਕਤਲ ਹੋ ਗਿਆ। ਮੈਂ ਕਿਹਾ ਮੈਂ ਉੱਥੇ ਟਮਾਟਰ ਟਮੂਟਰ ਛੱਡ ਕੇ ਮੈਂ ਕਿਹਾ ਭਾਜੀ ਕਤਲ ਕਿੱਦਾਂ ਹੋ ਗਿਆ? ਕਹਿੰਦੀ ਬਸ ਪੁੱਤ ਵਿਆਹ ਦਾ ਚੌਥਾ ਦਿਨ ਸੀਗਾ, ਸਹੁਰੇ ਨੂੰ ਹਾਂਡੀ ਪਕਾ ਦਿੱਤੀ, ਉਹਨੇ ਕਿਤੇ ਇਹੀ ਕਿਹਾ ਵੀ ਮਿਰਚ ਤੇਜ਼ ਆ, ਮੈਂ ਸਰਾਣਾ ਰੱਖ ਕੇ ਮਾਰਤਾ। ਮੈਂ ਕਿਹਾ ਸਰਾਣਾ ਰੱਖ ਕੇ ਮਾਰਤਾ ਸਹੁਰੇ ਨੂੰ। ਬਸ ਫਿਰ ਕਹਿੰਦੀ 2 ਰੁਪਏਦਾਰ ਹੋ ਗਏ ਭਰਾਵਾ। ਮੈਂ ਕਿਹਾ ਇੰਨੀ ਕੁ ਗੱਲ ਨਹੀਂ, ਸਿਰਫ ਇੰਨੀ ਕੁ ਗੱਲ ਹੈ ਮੈਨੂੰ ਘਰੋਂ ਕੱਢਤਾ। ਤੇ ਮੈਂ ਕਿਹਾ ਤੁਹਾਨੂੰ ਹਸਬੈਂਡ ਨੂੰ ਨਾ ਰੱਖਿਆ? ਨਹੀਂ ਪੁੱਤ ਕਹਿੰਦੀ ਤੀਜਾ ਵਿਆਹ ਵਾ। ਉਹਨੇ ਕਿਹਾ ਹੋਣਾ ਮਿੱਠੇ ਪੁੱਤ ਕਿਸੇ ਨੂੰ ਦੱਸੀ ਨਾ ਮੈਂ ਇਸ਼ਤਿਹਾਰ ਹੋਣਾ। ਇਸ਼ਤਿਹਾਰ ਸਾਜੀ ਦੇ ਵਾਲਦ ਸਾਹਿਬ ਬਹੁਤ ਅੱਛੇ ਆਦਮੀ ਹੈ। ਕਿਹਦੇ? ਇਹਦੇ ਤੁਸੀਂ ਇੱਕ ਮੈਸੇਜ ਦਿਓ ਇੱਥੋਂ ਵੀਡੀਓ ਮੈਸੇਜ ਸਾਡਾ ਜਿਹੜਾ ਮੈਂ ਤਾਂ ਕਹਿਤਾ ਕਿ ਭਾਈ ਅਗਰ ਆ ਪ੍ਰੋਗਰਾਮ ਵੇਖਦੇ ਨੇ ਤਾਂ ਭਾਈ ਮੇਰੇ ਨਾਲ ਰਾਬਤਾ ਕਰ ਲਓ, ਦਾਨਿਸ਼ ਨੂੰ ਫੋਨ ਕਰ ਲਓ, ਦਾਨਿਸ਼ ਨਾਲ ਤਾਂ ਮਿਲਦੇ ਜੁਲਦੇ ਰਹਿਣਾ ਉਹਦੇ ਘਰ ਦੇ। 10 ਮਿੰਟ ਗੁਫ਼ਤਗੂ ਉਹਦੇ ਵਾਲਦ ਸਾਹਿਬ ਤੇ ਕਰ ਦਿਓ ਤਾਂ ਕਿ ਸ਼ੋਅ ਕਰ ਦੇ ਬੰਦਾ ਦਿਖਾ ਦੇਵੇ। ਸੌਖਾ ਉਹ ਆਪਣੇ ਚਾਚਾ ਜੀ ਨੂੰ ਬੁਲਾ ਲਿਆਏਗਾ, ਉਹ ਸਮਝਦਾਰ ਬੰਦਾ, ਉਹਦੇ ਅੱਬੂ ਨਾਲ ਵੀ ਅੱਛੀ ਦੁਆ ਸਲਾਮਾ ਮਿਲਦੇ ਜੁਲਦੇ ਰਲ ਕੇ ਫੈਸਲੇ ਕਰਦੇ ਆ। ਦੇਖੀ ਹੁਣ ਇਧਰੋਂ ਮੈਸੇਜ ਗਿਆ, ਉਧਰੋਂ ਪੂਰੀ ਮੇਲ ਹੀ ਆਣੀ, ਦੇਖ ਲਈ ਭਲਾ। ਯਾਰ ਕੋਈ ਰੋਲਾ ਨਹੀਂ ਹੈ। ਨਹੀਂ ਸਟੂਪਿਡ ਆਦਮੀ ਨਹੀਂ ਕਰੋ ਤੁਸੀਂ ਕਰੋ। ਤੈਨੂੰ ਇੰਨੇ ਡਰ ਨੇ ਤੇ ਫਿਰ ਰਹਿਣ ਦਿੰਦੇ ਭਾਈ ਮੈਂ ਚਾਚੂ ਨੂੰ ਹੁਣ ਇਸੇ ਲਈ ਮੈਂ ਚਾਚੂ ਨੂੰ ਬੁਲਾ ਲੈਣਾ ਵਾ ਤੇ ਤੁਸੀਂ ਆਪਣਾ ਚਲੋ ਦੱਸੋ ਕਿਦਨ ਬੁਲਾ ਰਹੇ ਆ ਚਾਚੂ ਨੂੰ? ਚਾਚੂ ਨੂੰ 10 ਦਿਨ ਦੇ ਵਿੱਚ ਉਹ ਯਾਰ ਨਾ ਬੁਲਾਇਓ, ਉਹਦਾ ਵੀ ਹੋਣ ਵਾਲਾ ਜੀ। ਯਾਰ ਚਾਚੂ ਕਿਹੜਾ ਡਗਰਾ ਫੈਮਿਲੀ ਚੋਂ ਆ, ਚਾਚੂ ਵੀ ਇਹੀ ਕੁਛ ਹੋਣਾ ਵਾ। ਤੂੰ ਬਾਹਰ ਸਾਨੂੰ ਨਹੀਂ ਪਾਗਲਾ, ਉਹ ਬੜਾ ਸ਼ਜ਼ਾਦਾ ਬੰਦਾ। ਅੱਛਾ ਜੀ। ਉਹ ਜਿਹੜੀ ਮੇਰੀ ਜਗ੍ਹਾ ਵਾ ਉਹ ਚਾਚੂ ਦੇ ਲਾਗੇ ਹੀ ਆ, 5 ਮਰਲੇ ਜਿੱਥੇ ਚਾਚੂ ਰਹਿ ਰਹੇ ਨਾ। ਇਹਨੂੰ ਨਹੀਂ ਸਮਝ ਆਂਦੀ ਜਿਹੜੀ ਤੁਸੀਂ ਗੱਲ ਬੜੀ ਅੱਛੀ ਕੀਤੀ ਕਿ ਤੇਰਾ ਟਾਈਮ ਤੇ ਲੈ ਦਿੰਨੇ ਆ, ਉਸ ਟਾਈਮ ਦੇ ਵਿੱਚ ਤੂੰ ਆਪਣਾ ਬਣਾਉਂਦਾ ਰਹੀ। ਹੁਣ ਤੇਰਾ ਟਾਈਮ ਆ, ਹੁਣ ਵਿਆਹ ਨਾ ਕੀਤਾ, ਅੱਗੋਂ ਬੜਾ ਰੌਲਾ ਬਣਿਆ ਵਾ, ਬਾਹਰ ਸ਼ੈਲਿੰਗ ਵੀ ਹੋਣ ਰਹੀ ਆ। ਤੇ ਭਾਵੇਂ ਉਹਨਾਂ ਦੇ ਵੀ ਜੋ ਵੀ ਮੁਤਫਕਾ ਉਹ ਆਪਣੀ ਫੈਮਿਲੀ ਤੋਂ ਇਲਾਵਾ ਨਹੀਂ ਕੁਝ ਵੀ ਕਰ ਸਕਦਾ ਕਿਉਂਕਿ ਉਹਨੇ ਕਰਨਾ ਹੀ ਉਹਨਾਂ ਦੇ ਜ਼ਰੀਏ। ਅੱਛਾ ਉਸਤਾਦ ਜੀ ਜਿਹੜੀ ਉਮਰਾਂ ਲੰਘ ਜਾਂਦੀਆਂ ਵਿਆਹ ਦੇ ਬਾਬਾ ਭਾਰ ਯਾਰ ਵਿਆਹ ਤੋਂ ਬਗੈਰ ਐਸੇ ਜਿਹੜੀ ਆ ਸਟੂਪਿਡਿਟੀ ਦੀ ਵਜ੍ਹਾ ਤੋਂ ਕਿ ਯਾਰ ਤਾਂ ਮੇਰੇ ਕੋਲ ਹੈ ਕੁਛ ਨਹੀਂ, ਇਹ ਕਿੱਡਾ ਵੱਡਾ ਨੁਕਸਾਨ, ਇਹ ਨੁਕਸਾਨ ਆ ਜਾਂ ਉਹ ਨੁਕਸਾਨ ਆ ਜਿਹੜਾ ਵਿਆਹ ਕਰਕੇ ਤੇ ਬਾਅਦ ਚ ਥੋੜਾ ਬਹੁਤਾ। ਯਾਰ ਜਦੋਂ ਤੁਸੀਂ ਸ਼ਾਦੀ ਕਰਦੇ ਹੋ ਤੁਹਾਡਾ ਰਿਜ਼ਕ ਵੱਧਦਾ ਵਾ, ਹਾਏ ਹਾਏ, ਉਹ ਨਾ ਤੇ ਤੁਹਾਡੇ ਪੱਲਿਓਂ ਕੋਈ ਖਾਂਦਾ ਵਾ। ਕਈ ਲੋਕ ਕਹਿੰਦੇ ਜੀ ਮੁੰਡਾ ਦੇ ਅੱਗੇ ਹੀ ਥੋੜਾ ਕਮਾਉਂਦਾ ਉਤੋਂ ਵਿਆਹ ਕਰ ਦਈਏ। ਭਾਈ ਜਿਹਨੇ ਆਉਣਾ ਵਾ ਉਹ ਵੀ ਤਾਂ ਰੱਬ ਦਾ ਬਣਾਇਆ ਹੋਇਆ ਜੀ ਆ, ਰੱਬ ਨੇ ਉਹਦੇ ਹਿੱਸੇ ਦਾ ਵੀ ਤਾਂ ਕੋਈ ਰਿਜ਼ਕ ਰੱਖਿਆ ਹੀ ਆ, ਉਹਨੇ ਵੀ ਤਾਂ ਰਿਜ਼ਕ ਲੈ ਕੇ ਹੀ ਆਉਣਾ। ਐਰ ਕੀ ਮੈਂ ਥੋੜੇ ਹੀ ਬੰਦੇ ਬੁਲਾਣੇ। ਹਾਂਜੀ ਥੋੜੇ ਹੀ ਬੁਲਾਣੇ ਆ ਬੰਦੇ ਥੋੜੇ ਬੁਲਾਣੇ। ਉਹ ਕੁੜੀ ਓਕੇ ਕਰ ਦਿਓ ਜਿਹੜੀ ਤੁਹਾਨੂੰ ਕਹਿ ਰਹੀ ਸੀ ਕਿ ਮੈਨੂੰ ਹਰ ਸ਼ਰਤ ਮਨਜ਼ੂਰ ਆ, ਮੇਰੀ 1 ਮੀਲਿੰਗ ਤੇ ਬੈਨ ਨਾ ਲਾਵੇ। ਕਿਤੇ ਨਾ ਮਿੱਠਾ ਉੱਥੇ ਰੁਕਿਆ ਅਡਿਆਲਾ ਚ ਕਿਤੇ ਰਿਸ਼ਤਾ ਵੇਖਣ। ਇਹ ਨਾ ਸਿੱਧਾ ਜਿਹਾ ਹੈ ਵਾ, ਇਹਨੂੰ ਪੁੱਛੋ ਜਾ ਕੇ ਪਲਾਟ ਦੀ ਨਿਸ਼ਾਨਦੇਹੀ ਵੀ ਆਪ ਕਰੋ, ਕਿਸੇ ਦਾ ਨਾ ਮੰਨ ਲਵੇ ਆਪ ਹੋ ਕੇ ਬਾਅਦ ਚ ਉਸਤਾਦ ਗੱਲਾਂ ਕਰਾਇਓ ਮੈਂ ਕਿਸੇ ਦਾ ਪਾ ਲਿਆ। ਆਹੋ ਝੋਨੇ ਨਾਲ ਕਿਤੇ ਲੀਕਾਂ ਲਾ ਕੇ ਵਿਚਕਾਰ ਬੈਠਾ ਰਹੇ। ਭਾਈ ਨਹੀਂ 5 ਮਰਲੇ ਪੂਰੀ ਡਬਲ ਸਟੋਰੀ। ਦਿਲ ਕਰੇ ਮਕਾਨ ਸ਼ੁਰੂ ਕਰੇ ਅਗਲੇ ਦਿਨ ਆ ਜਾਵੇ, ਉਸਤਾਦ ਜੀ ਮੰਗਣੀ ਤੋਂ ਜਵਾਬ ਦੇ ਦਿਓ। ਮੈਂ ਕਿਉਂ ਕਹੇ ਜੀ ਅਸੀਂ ਮਕਾਨ ਸ਼ੁਰੂ ਕੀਤਾ ਤਾਂ ਉਤੋਂ ਮਾਲਕ ਆ ਗਿਆ।
ਫਿਰ ਕੋੜਾ ਗੁੱਟ ਪਲਾਟ ਵਾਲੇ ਮਾਲਕ ਵਿਆਹ ਕਰਨ ਡਿਆ ਮਕਾਨ ਸ਼ੁਰੂ ਕਰਨ ਡਿਆ ਉਹਨਾਂ ਨੇ ਨਾਲੇ ਸਾਡੀਆਂ ਇੱਟਾਂ ਰੱਖ ਲਈਆਂ ਨਾਲੇ ਸਾਡੀ ਸਿਰਫ ਇਹ ਮੁਹੱਬਤ ਆ ਉਸਤਾਦ ਜੀ ਦੀ। ਉਸਤਾਦ ਜੀ ਕਹਿੰਦੇ ਯਾਰ ਤੁਸੀਂ ਸਾਰੇ ਹੀ ਜਿਹੜੇ ਨਾ ਯਾਰ ਮੈਂ ਸਹੀ ਦੱਸਾਂ ਕਿਉਂਕਿ ਮੈਨੂੰ ਇਹਦੇ ਨਾਲ ਡਰ ਖੌਫ ਕੋਈ ਨਹੀਂ, ਮਤਲਬ ਜਿੱਦਾਂ ਦਾ ਵੀ ਆ ਸਿੱਧਾ ਸਾਦਾ ਕੋਈ ਐਸਾ ਡੇਂਜਰ ਜ਼ੋਨ ਨਹੀਂ ਹੈਗਾ ਕਿ ਵੀ ਕੁੜੀ ਕੋਈ ਮਤਲਬ ਅੱਲਾ ਮਾਫੀ ਦੇਵੇ ਕੋਈ, ਮਤਲਬ ਉਹ ਜਿੱਦਾਂ ਦਾ ਹੈਗਾ ਤੁਹਾਡੇ ਸਾਹਮਣੇ ਹੀ ਗੱਲ। ਮੇਰਾ ਉਸਤਾਦ ਨੂੰ ਖਤਰਾ ਰਹਿੰਦਾ ਕਿ ਕੋਈ ਨਾ ਕੋਈ ਲੜਕੀ ਸੈੱਟ ਇਹਦੇ ਨਾਲ ਜਾਂ ਡੱਬ ਨਾਲ ਕੁਛ ਨਾ ਕੁਛ ਲੱਗਾ ਹੁੰਦਾ। ਬਸ ਕਰਦੇ ਡੱਬ ਨਾਲ ਤਾਂ ਤੇਰੇ ਮੈਂ ਦੇਖਿਆ ਕੱਲ ਵੀ ਅੱਧਾ ਕੁਲਚਾ ਲੱਗਾ ਸੀ। ਜਿਹੜੀਆਂ ਤੂੰ ਇੱਥੋਂ ਸ਼ੈਵਾਂ ਲੁਕੋ ਕੇ ਲਿਜਾਣਾ ਡੱਬ ਨਾਲ ਹੀ ਹੁੰਦੀਆਂ। ਵੀਰੇ ਸਿਰਫ ਤੁਸੀਂ ਮੇਰੀ ਜ਼ੁਬਾਨ ਚੱਲਦੀ ਦੇਖੀ ਜਾਂ ਮੈਨੂੰ ਚੱਲਦਾ ਦੇਖਿਆ, ਤੇ ਮੇਰੇ ਹੱਥ ਨਹੀਂ ਚੱਲਦੇ ਦੇਖੇ ਹਾਲੇ ਤੱਕ ਕਿਸੇ ਨੇ। ਆਹੋ ਜਿਹੜੇ ਪਰੌਂਠੇ ਲਾਉਂਦਾ ਹੁੰਦਾ ਸੀ ਸੁਬਹ ਇਹਦੀ ਭਾਈ ਦੱਬ ਹਿੱਲੀ ਆਵੇ ਮੈਂ ਕਿਹਾ ਕੀ ਗੱਲ, ਉਹ ਕਹਿੰਦਾ ਆਵੇ ਕੁੱਕਰੀ ਦੱਬ ਨਾ ਲਾਈ। ਡੱਬ ਹਿੱਲੀ ਜਾਵੇ ਇਹ ਵੀ ਮੇਰੇ ਬੰਦਾ ਨਾ ਸ਼ਰਾਬ ਪੀ ਕੇ ਖੁਸਰਨ ਨੂੰ ਕਹਿਣ ਡਿਆ ਮੈਨੂੰ ਸਿੱਧੇ ਰਾਹ ਪਾ ਦੇ ਜਾਂ ਤੇ ਬਸ ਮਰੇ ਤੇਰੇ ਵਰਗੇ ਬੰਦੇ ਨੂੰ ਸ਼ੂਗਰ ਹੋ ਜਾਏ ਤੇ ਭਲੇਖੇ ਦੇ ਵਿੱਚ ਕੁੱਤੇ ਦੇ ਦੌਰੇ ਦਾ ਵੀ ਦੁੱਧ ਪੀ ਜਾਂਦੇ ਆ। ਅੱਛਾ ਵਿਆਹ ਤੇ ਕਿੱਦਾਂ ਕਰਦਾ? ਇਹਦਾ ਕੀ ਮਤਲਬ ਸੀ? ਯਾਨੀ ਕਿ ਸ਼ੂਗਰ ਲੋ ਕਰਦੀ ਭੁੱਖ ਲੱਗਦੀ ਹੈ ਨਾ, ਅੱਛਾ ਉਹਦਾ ਵੀ ਪੀ ਜਾਂਦੇ ਆ। ਇਹਦੇ ਨਾਲ ਬਰੀਕ ਜੁਗਤ ਆ। ਹਾਂ ਇਹਦੇ ਨਾਲੋਂ ਮੇਰੇ ਚਾਚੇ ਦੀਆਂ ਗੱਲਾਂ ਉਹ ਬਰੀਕ ਜੁਗਤ। ਚਲੋ ਜੀ ਇੱਕ ਗੱਲ ਤੇ ਤੈਅ ਹੋ ਗਈ ਕਿ ਉਸਤਾਦ ਜੀ ਅਸੀਂ ਸਾਰੇ ਰਾਜ਼ੀ ਹਾਂ ਕਿ ਇਹਦਾ ਵਿਆਹ ਨਾ ਹੋਵੇ। ਹਾਂ ਨਾ ਹੋਵੇ ਯਾਨੀ ਹੁਣ ਤੇ ਸਾਹਮਣੇ ਨਜ਼ਰ ਆ ਗਿਆ ਨਾ ਸਰ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ। ਕੁਝ ਸਿਰ ਮੂੰਹ ਨਹੀਂ ਬਣ ਰਿਹਾ। ਹਾਂ ਜੀ ਉਹ ਬੱਚੇ ਨਾਲ ਗੱਲ ਕਰਨ ਵਾਲੀ ਗੱਲ, ਇੱਕ ਸਿਆਣੀ ਗੱਲ ਬੱਚੇ ਨਾਲ ਕਰਨ ਵਾਲੀ ਗੱਲ। ਉਹ ਕਦੀ ਸਾਨੂੰ ਐਨ ਤੋੜ ਦਿੰਦਾ, ਕਦੀ ਐਨ ਤੋੜ ਦਿੰਦਾ, ਕਦੀ ਚਾਚੇ ਵਾਲ ਤੋੜ ਦਿੰਦਾ। ਫੇਰ ਮੂੰਹ ਨਹੀਂ ਬਣ ਰਿਹਾ, ਹੁਣ ਮਕਾਨ ਬਣ ਰਿਹਾ। ਹੁਣ ਦੱਸ ਇਸ ਤੋਂ ਅੱਗੇ ਕੀ ਬਣ ਜੇ? ਮਕਾਨ ਤੋਂ ਬਾਅਦ ਸ਼ਾਦੀ। ਜੇ ਤੂੰ ਸਿੱਧਾ ਕਹਿ ਤੂੰ ਕਹ ਸਾਜ ਮੇਰਾ ਵਿਆਹ ਫਿਰ ਮੈਨੂੰ ਇਹ ਕਹਿ ਦੇ ਕਿ ਭਾਈ ਛੱਡ ਦਿਓ ਮਕਾਨ, ਪਹਿਲੇ ਬਣਨ ਦਿਓ, ਉਸ ਤੋਂ ਪਹਿਲੇ ਛੱਡ। ਹਾਂ ਹੁਣ ਸ਼ੁਰੂ ਕਰ ਲੈਣਾ ਮਕਾਨ, ਬਾਅਦ ਚੋਂ ਤੁਸੀਂ ਫਿਰ ਓਕੇ ਮਕਾਨ ਜਾਂ ਤੋਂ ਫਿਰ ਬਾਅਦ ਕਰ ਲੈਨੇ ਆ। ਉਹ ਮਕਾਨ ਭਾਈ ਉੱਥੇ ਉਹ ਫੈਮਿਲੀ ਰਹੀ ਜਾਂਦੀ ਆ, ਇੱਕ ਮਕਾਨ ਹੋਰ ਲੈ ਲੈਣੇ ਰੈਂਟ। ਇਹ ਭਾਈ ਨੇ ਇੱਕ ਮਿਲਣ ਦਿਆ ਵਾ। ਤੁਸੀਂ ਤਾਂ ਜਾਣ ਕੇ ਤਾਂ ਵਿਚਾਰੇ ਗਰੀਬ ਦਾ ਨਹੀਂ ਕਰਾਉਂਦੇ, ਉਸ ਕੁੜੀ ਨਾਲ ਕਰਾ ਓਏ ਉਸ ਨਾਲ ਨਹੀਂ ਕਰਾਉਣਾ ਮੈਂ। ਨਹੀਂ ਠਹਿਰ ਜਾ, ਠੀਕ ਹੈ, ਉਹਦਾ ਇੱਕ ਮੁੰਡਾ ਹੋ ਗਿਆ ਹੁਣ ਮੈਂ ਉਹਦਾ ਨਹੀਂ ਉਹ ਜਿਹੜੀ ਕਹਿੰਦੇ ਸੀ ਮੈਂ ਰੁਪਈਆ ਵੀ ਦਊਂਗਾ ਛੋਟਾ ਲੈ ਨਹੀਂ, ਉਹ ਜਿਹੜੀ ਕਹਿੰਦੇ ਸੀ ਕਿ ਮੈਂ ਜਾਇਦਾਦ ਵੀ ਦਊਂਗੀ, ਹਰ ਪੈਸਾ ਵੀ ਦਊਂਗੀ, ਸਾਰੀ ਪ੍ਰਾਪਰਟੀ ਦੇ ਨਾਮ ਆ, ਸਿਰਫ ਗੁਰਦੇ ਦਾ ਡਾਇਲਸਿਸ ਹੁੰਦੇ 2 ਹਫ਼ਤੇ 'ਚ, ਉਹਦੇ ਨਾਲ ਕਰਾ ਦਿਓ ਸਾਡਾ। ਉਹ ਵੀ ਉਹ ਲਿਖਿਆ ਜਾ ਹਲੇ ਕਿਹੜਾ ਸ਼ੋਅ ਮੁੱਕ ਗਿਆ। ਉਹ ਇਹਦੇ ਨਾਲ ਉਹ ਸਹੀ ਹੈ ਜਿਹਦੇ ਗਿੱਟੇ ਤੋਂ ਟ੍ਰੇਨ ਲੰਘੀ ਹੈ ਉਹ ਠੀਕ ਹੈ। ਨਹੀਂ ਮਾਫੀ ਯਾਰ, ਤੁਸੀਂ ਕੀ ਅੱਲਾ ਦੀ ਕਸਮ। ਭਾਈ ਫਿਰ ਮਕਾਨ ਓਕੇ ਕਰ ਲੈਨੇ ਆ। ਜਿਹੜਾ ਵਾ 3 ਕਮਰੇ ਵਾਲਾ ਵਾ ਹੈ, ਅੱਗੋਂ ਮਕਾਨ ਡਬਲ ਕਰ ਲੈਨੇ 6 ਕਮਰੇ ਵਾਲਾ। ਤੂੰ ਮਕਾਨ ਤੇ ਇਹ ਤੂੰ ਆਪੇ ਫੈਸਲਾ ਕਰਨਾ, मतलब तू घर जाएगा तो कहेंगे जी आका क्या करना है मकानों का, ते तेरे मगर लग पैणगे। ਇਹ ਫਿਰ ਦੋ तगे जिन्ना तेनू घर वड़ दे, तू इत्थे बैठा फैसले कर। ਭਾਈ ਇਹ 3 ਆਪਸ਼ਨ ਹੀ ਆ ਫਿਰ, ਜਾਂ ਉਹ ਮਕਾਨ ਛੱਤ ਕੇ। तेरे मैं किसी गल च आउणा नहीं हुण। ਕਿਉਂ ਨਹੀਂ ना सोची ਤੇ ਫਿਰ ਕਾਤੋਂ ਫਿਰ ਰਿਸ਼ਤਾ ना ਕਰਾਉਣਾ ਨਹੀਂ? रिश्ता तेरे पहले एक बारी कहन ते मैं फसिया, मैं दोबारा नहीं हुण तेरे गल आउणा। ਭਾਈ ਫਸੇਗੀ, ਉਹਨਾਂ ਦਾ ਵੀ ਹੋ ਜਾਣੇ ਨਵਾਂ। ਉਹ ਜਿੱਦਾਂ ਲਾਰੀ ਅੱਡੇ ਮੰਜੀਆਂ ਬਿਸਤਰੀਆਂ ਦਾ ਹੋਟਲ ਆ, ਉਹ ਕੁੜੀ ਨਹੀਂ ਸਹੀ, ਉਹਦੇ ਨਾਲ ਕਰੋ। ਉਹ ਆਂਟੀ ਆ, ਖੈਰ ਵਿਆਹੀ ਤੇ ਨਹੀਂ ਨਾ ਉਹ ਹਾਲੇ ਤੱਕ? ਵਿਆਹੀ ਆ। ਅੱਛਾ ਉਹ ਹਾਂ ਉਹ ਬੇਵਾ ਵਾ, ਕਰ ਸੇਵਾ ਖਾ ਬੇਵਾ, ਕਾ ਬੇਵਾ ਕਰ ਬੇਵਾ ਖਾ ਸੇਵਾ। ਤੇ ਉਸ ਕੁੜੀ ਨਾਲ ਕਰਾ ਦੇ ਕਰ ਸੇਵਾ ਤੇ ਗਾ ਨਹੀਂ ਤੁਹਾਨੂੰ ਇੰਨਾ ਤੇ ਖਾ ਮੇਵਾ। ਨਹੀਂ ਉਸਤਾਦ ਜੀ, ਇੱਕ ਬੰਦਾ ਹੁੰਦਾ ਬੇਵਕੂਫ, ਉਹਨੂੰ ਅਕਲ ਨਹੀਂ, ਤੇ ਹੁਣ ਉਹਦੇ ਘਰ ਦੇ ਜਿਹੜੇ ਨੇ ਉਹਨਾਂ ਸ਼ਾਇਦ ਇਸੇ ਗੱਲ ਤੋਂ ਛੱਡਿਆ ਵੀ ਇਹਨੂੰ ਅਕਲ ਨਹੀਂ ਹੈਗੀ। ਹੁਣ ਉਹ ਜਿਹੜੀ ਗੱਲ ਕਰਨ ਡਿਆ ਬਿਲਕੁਲ ਹੀ ਗਲਤ ਆ। ਇੱਕ ਕੋਈ ਕਰਦਾ, ਇੱਕ ਕੋਈ ਕਰਦਾ, ਚਲੋ ਇਦਾਂ ਕਰ ਲੈਂਦੇ ਆ, ਨਹੀਂ ਤੇ ਫਿਰ ਇਦਾਂ ਕਰ ਲੈਂਦੇ ਆ, ਨਹੀਂ ਤੇ ਫਿਰ ਇਦਾਂ। ਆਹ ਕੋਈ ਗੱਲ ਆ? ਇਹ ਤੇਰੀ ਉਹ ਗੱਲ ਕਹਿਣ ਤੇ ਵੇਖ ਕੌਣ ਦੇ ਅਕਲ ਨਹੀਂ। ਤੂੰ ਤੇ ਆਇਨਸਟਾਈਨ ਨੂੰ ਟਿਊਸ਼ਨ ਪੜਾਉਂਦਾ ਰਿਹਾ ਹੈ। ਹਾਂ ਤੂੰ ਕਰਾ ਦੇ ਰਿਸ਼ਤਾ। ਆਇਨਸਟਾਈਨ ਕੌਣ? ਤੁਸੀਂ ਓਕੇ ਕਰੋ। ਹਾਂਜੀ ਸ਼ਹਿਰ ਦੇ ਨਕਸ਼ੇ ਹੋਣੇ ਰਿਸ਼ਤਾ ਕਰੋ ਭਾਵੇਂ ਤੁਸੀਂ ਓਕੇ। ਇਹਨਾਂ ਨਾਲ ਵੇਖ ਕੇ ਵੀ ਨਹੀਂ ਤੁਹਾਡਾ ਮੇਰੇ ਤੇ ਦਿਲ ਕਰਦਾ ਵੀ ਯਾਰ ਇਹ ਵੀ ਯਾਰ ਮੈਂ ਤੈਨੂੰ ਜੀ ਤੇ ਪੁੱਛਣ ਨੇ ਅੱਲਾ ਦੇ ਬੰਦਿਆ, ਤੂੰ ਕਿਸੇ ਬੰਨੇ ਗੱਲ ਨਹੀਂ ਲਾਉਂਦੇ। ਤੂੰ ਕਦੀ ਕਹਿੰਦਾ ਠਹਿਰ ਜੋ ਮਕਾਨ ਕਰ ਲਓ, ਮੰਗਣੀ ਮੈਂ ਨਹੀਂ ਕਰਨੀ, ਉਹ ਆਉਣਗੇ ਫਿਰ ਖਰਚੇ ਹੋਣਗੇ। ਹੁਣ ਤੂੰ ਕਹਿੰਦਾ ਜੀ ਦੁਨੀਆ ਤੇ ਫਿਰ ਹੱਜ ਕਮਾ ਹੀ ਲਵੋ, ਹਰ ਸ਼ੈ ਦੀ ਜ਼ਿੰਮੇਵਾਰੀ ਭਰ ਕੇ ਵਿਆਹ ਕਰਾ ਦਿਓ। ਮੈਂ ਤਾਂ ਕਿਹਾ ਕਿਰਾਏ ਤੇ ਮਕਾਨ ਲੈ ਦਿੰਦਾ ਉਧਰ। ਨਹੀਂ ਕਿਰਾਏ ਤੇ ਕਾਤੋਂ? ਠੀਕ ਹੈ ਫਿਰ ਉਧਰ ਹੀ ਲੈ ਦੋ, ਇੱਧਰ ਨਹੀਂ। ਇੱਧਰ ਮੈਂ ਕਿਦੋਂ ਕਿਹਾ? ਹਾਂ ਇੱਧਰ ਨਹੀਂ, ਉਧਰ ਲੈ ਦਿੰਦਾ। ਹਾਂਜੀ ਬਸ ਠੀਕ। ਕਿਰਾਏ ਕਰੋ ਤੇ ਉਧਰ ਹੀਡਨ ਵੈਲੀ ਚ ਲਿਆਓ, ਆਪਣੇ ਅੰਮੀ ਅੱਬੂ ਨੂੰ ਬੁਲਾਉਣਾ, ਉਹਨਾਂ ਨਾਲ ਗੱਲ ਨਹੀਂ ਕਰਾਉਣਾ। ਚਾਚੂ ਨੂੰ ਬੁਲਾਉਂ। ਨਹੀਂ ਕੁੜੀ ਵਾਲਿਆਂ ਨਾਲ ਗੱਲ ਕੀਤੀ ਕਰਾਉਣੀ। ਚਾਚੂ ਨਹੀਂ ਇਹਨਾਂ ਦੀ ਕਰਾਉਣੀ ਆ। ਉਹ ਛੱਡ ਦਿਓ, ਬਸ ਕਰ ਐ ਫੈਨ। ਓਏ ਬਸ ਕਰ, ਉਹ ਬਸ ਕਰ। ਮੈਂ ਆਪਣੀ ਖਾਲਾ ਨੂੰ ਆਲ ਆਪਣਾ ਪੂਰਾ ਕਬੀਲਾ। ਅੱਬੇ ਨੂੰ ਨਹੀਂ ਲਿਆਉਣਾ। ਨਹੀਂ ਕਬੀਲਾ ਹੀ ਬੁਲਾ। ਅੱਬੇ ਨੂੰ ਨਹੀਂ ਲਿਆਉਣਾ। ਅੱਬੇ ਨੂੰ ਵੀ ਲਿਆਉਂ, ਸਾਰਿਆਂ ਨੂੰ ਲਿਆਉਂਗਾ ਫੇਰ ਠੀਕ। ਉਹ ਜਦੋਂ ਰਹਿ ਹੀ ਅੱਬਾ ਇਹਨੇ ਜਾਣਾ ਡਰ ਜਾਣਾ, ਉਹਨੂੰ ਵੀ ਆਪਣੇ ਨੂੰ ਐਂਡ ਤੇ ਲਿਆਊਗਾ ਸਿੱਧਾ। ਹਾਂ ਹੁਣ ਚੰਗਾ ਰਿਹਾ ਕਰ, ਜਦੋਂ ਉਹਨੂੰ ਘਰ ਬੈਠੇ ਨੂੰ ਸਾਇਆ ਹੋ ਗਿਆ। ਨਹੀਂ ਤੁਸੀਂ ਉਹ ਚਾਚੂ ਨੂੰ ਵੀ ਬੁਲਾਉਂਗਾ, ਘਰਦਿਆਂ ਨੂੰ। ਇਹਨੇ ਅੱਬੇ ਦੀ ਮੋਟਰਸਾਈਕਲ ਨਾਲ ਇਹਨਾਂ ਨੂੰ ਗਾਲਾਂ ਕੱਢਦੇ ਮਗਰ ਆ ਜਾਣਾ। ਭਾਈਆਂ ਨੇ ਦੱਸੋ ਕਿ ਮਤਲਬ ਲੜਕੀ ਵਾਲੇ ਜੋ ਆ ਗਏ, ਉਹਨਾਂ ਦੇ ਮਾਂ-ਬਾਪ ਜਾਂ ਭੈਣ ਭਰਾ, ਤੁਹਾਡੇ ਵੱਲੋਂ ਕੌਣ ਆਏਗਾ? ਚਾਚੂ
ਅੱਬੂ ਗੇਮਾਂ ਸਦੀਕ ਖਾਲਾ ਮੇਰੀ ਸਦੀਕ ਗੇਮਾਂ ਵਾਲਾ ਅੱਬੂ ਮੇਰੇ ਅੱਬੂ ਵੀ ਆਊਗੇ ਜਾਓ ਅੱਬੂ ਆਊਗੇ ਲੇਕਿਨ ਉਹਨਾਂ ਨੂੰ ਮੈਂ ਕਹਿਣਾ ਜ਼ਰਾ ਤੁਸੀਂ ਨਾ ਚੁੱਪ ਹੀ ਰਹਿਣਾ ਉਸਤਾਦ ਜੀ ਹੁਣ ਡਨ ਹੋ ਗਿਆ ਉਹ ਲਿਆਂਦਾ ਆਪਣੇ ਫੈਮਿਲੀ ਨੂੰ ਤੁਸੀਂ ਲਿਆਓ ਇਹਨਾਂ ਨੂੰ ਕਹੋ ਜਿਹੜੇ ਉਹ ਕਹਿੰਦਾ ਓਏ ਠਹਿਰ ਜਾ ਮੈਨੂੰ ਦੱਸ ਵੀ ਕਿਦਾਂ ਲੈ ਕੇ ਆਏਗਾ ਅੱਜ ਜਾ ਕੇ ਹੁਣ ਕਰਦਾ ਮਸ਼ਵਰਾ ਅੱਜ ਜਾ ਕੇ ਗੱਲ ਕਰ ਲਾ ਮੈਂ ਅੱਜ ਜਾ ਕੇ ਉਹਨਾਂ ਨੂੰ ਕਵਾਂਗਾ ਕੰਮ ਧੱਪ ਗਿਆ ਪਿੱਛੋਂ ਤੇ ਹੁਣ ਤੁਸੀਂ ਯਾਰ ਉਸ ਕੁੜੀ ਨਾਲ ਕਰਾ ਦਿਓ ਜਿਹਨੇ ਤਸਵੀਰ ਸੈਂਡ ਕੀਤੀ ਸੀ ਅੱਧਾ ਸਿਰ ਫਿਸਿਆ ਸੀ ਜਿਹਦਾ ਆਹੋ ਉਹ ਪੋਲ ਥੱਲੇ ਆਈ ਸੀ ਜਿਹੜੀ ਇਹਨੂੰ ਬੜੀ ਹਾਸੇ ਉਹਨੇ ਦੱਸੀ ਹੈ ਨਾ ਉਹ ਮੇਲਾ ਪੜਦਾ ਰਿਹਾ ਤੁਹਾਡੀਆਂ ਬੀਮ ਭਰਤੀ ਦਾ ਕੰਮ ਕਰਦੀ ਰਹੀ ਅੱਧਾ ਸਿਰ ਉਹਦਾ ਲੈ ਔਰ ਜਿਹੜੀ ਕੁੜੀ ਕਹਿੰਦੀ ਸੀ ਕਿ ਮੈਂ ਹਰ ਸ਼ਹਿਦ ਦਊਂਗੀ ਸਿਰਫ ਮੇਰੇ ਨਾਲ ਰਲ ਕੇ ਮੇਰੇ ਪਿਓ ਦੇ ਕਾਤਲ ਮਾਰ ਦੇ ਓਕੇ ਕਰੋ ਓਕੇ ਕਰੋ ਉਹਨੇ ਇਹਦੇ ਪਿਓ ਦੇ ਵੀ ਮਾਰ ਦੇਣਾ ਇਹਦਾ ਪਿਓ ਹੀ ਮਾਰ ਨਾ ਜੀ ਮੈਂ ਜੱਫੀ ਪਾਵੇ ਇਹ ਲੱਗਦਾ ਮੈਨੂੰ ਜਿੰਨਾ ਵਿਆਹ ਤੋਕਿਆ ਪਿਆ ਇਹ ਸਵੇਰੇ ਜਦੋਂ ਉੱਠਦਾ ਸਾਰਾ ਬੈਲੈਂਸ ਇਹਦਾ ਮੁੱਕਾ ਹੁੰਦਾ ਮੈਨੂੰ ਲੱਗਦਾ ਉਸਤਾਦ ਜੀ ਫਿਰ ਉਸ ਕੁੜੀ ਨਾਲ ਕਰਾ ਦਿਓ ਚੁੱਪ ਕਰਕੇ ਹੁਣ ਐਂਡ ਵਾ ਉਹ ਜਿਹੜੀ ਕਹਿੰਦੀ ਸੀ ਮੈਂ 12 ਮਹੀਨੇ ਟੈਂਡ ਰੱਖਣੀ ਮੇਰੇ ਫੋੜੇ ਨਹੀਂ ਹਟਦੇ ਆਹੋ ਯਾਰ ਉਹ ਠੀਕ ਹੈ ਫਰੀਦ ਤੂੰ ਦੱਸ ਯਾਰ ਕਿਹੜੇ ਰਿਸ਼ਤੇ ਉਹ ਤੇਰੇ ਕੋਲ ਕਿਹੜੇ ਰਿਸ਼ਤੇ ਆ ਇਹ ਕਿਤੇ ਨਾ ਟਰਮੀਨੇਟਰ ਜੇ ਰਿਸ਼ਤੇ ਨੇ ਇਹਦੇ ਸਾਰੇ ਐਮਰਜੈਂਸੀ ਵਾਲੇ ਰਿਸ਼ਤੇ ਆ ਹਿਸਾਬ ਨਾਲ ਉਹ ਯਾਰ ਤੇ ਤੂੰ ਵੀ ਧਿਆਨਦਾ ਨਹੀਂ ਤਾਂ ਫਿਰ ਇਦਾਂ ਦੇ ਦੱਸਣਾ ਨਹੀਂ ਤਾਂ ਫਿਰ ਉਸਤਾਦ ਜੀ ਉਹਨਾਂ ਕਰਾ ਦਿਓ ਉਹ ਜਿਹਨੇ ਇੱਥੇ ਪਿੰਨੀ ਜੀ ਬੰਨੀ ਹੋਈ ਆ ਮੈਨੂੰ ਲੱਗਦਾ ਅਜ਼ੀਜ਼ ਫਾਤਮਾ ਦੇ ਸਾਹਮਣੇ ਇਹ ਸੌਂਦਾ ਵਾ ਉਸਤਾਦ ਜੀ ਤੁਸੀਂ ਹੁਣ ਬੰਦੇ ਨੂੰ ਉਦੋਂ ਆਪ ਮੇਲ ਪੜਾਈ ਆ ਕਿ ਮਿੱਠੇ ਆ ਵਾਸ ਰਿਸ਼ਤਾ ਕੈਸਾ ਜਿਹੜੀ ਕਹਿੰਦੀ ਸੀ ਸਿਰਫ ਮੈਨੂੰ ਪੌੜੀਆਂ ਚੜਾ ਦੇ ਬਾਕੀ ਕੰਮ ਮੈਂ ਉਹ ਵੀ ਕਹਿੰਦੇ ਜਿਹਦੇ ਪੈਰ ਪੁੱਠੇ ਹੋ ਜਾਂਦੇ ਹੈ ਜਿਹਦਾ ਨਹੀਂ ਉਹ ਉਹ ਵੀ ਆਪਣੇ ਆਪ ਟ੍ਰੀਟਮੈਂਟ ਕਰ ਰਿਹਾ ਨਾ ਹੁਣ ਤੁਸੀਂ ਫਾਈਨਲ ਬਾਤ ਸਾਹਿਬ ਉਸਤਾਦ ਜੀ ਫਾਈਨਲ ਯਾਰ ਹੁਣ ਕੀ ਫਾਈਨਲ ਚਲੋ ਜੀ ਉਸਤਾਦ ਜੀ ਉਹਦਾ ਕਰਾ ਦਿਓ ਜਿੰਨੇ ਉਹ ਗੁਲਾਮਾਬਾਦ ਤੁਸੀਂ ਕਰਾਓ ਆਪਣੇ ਹਿਸਾਬ ਨਾਲ ਚਾਚੇ ਨੂੰ ਇਹਦੇ ਨਾਲ ਮਿਲ ਲਓ ਇਹਦੇ ਕੋਲ ਤਾਂ ਸਾਰੇ ਮੇਜਰ ਫਾਲਟ ਆ ਤੁਸੀਂ ਕਰਾਓ ਆਪਣੇ ਸਰਪ੍ਰਾਈਜ਼ ਸਿਰ ਪਿੱਛਾ ਲੈ ਦਾ ਹੀ ਮੋਚੀ ਟਾਈਮ ਕਿਹਾ ਆਪਣਾ ਯਾਰ ਫਿਰ ਉਹਦੇ ਨਾਲ ਕਰਾ ਦਿਓ ਜਿਹਦਾ ਅਮਜਨ ਨੇ ਕਿਹਾ ਸੀ ਕਿ ਮੇਲ ਆਈ ਜਿਹੜੀ ਕਹਿੰਦੀ ਸੀ ਸਿਰ ਜੇਲ੍ਹ ਵਾਲੀ ਗੱਲ ਆ ਬਾਹਰ ਜਾਵੇ ਬਾਕੀ ਭਾਵੇਂ ਸਾਰਾ ਜੇਲ੍ਹ ਕੱਟੀ ਜੇਲ੍ਹ ਜਿਹੜੀ ਕੱਟੀ ਨਹੀਂ ਹੁੰਦਾ ਜੇਲ੍ਹ ਦੌੜ ਕੇ ਵੀ ਦੌੜੀ ਜਿਹਦਾ ਨਿਕਨੇਮ ਗੋਗੀ ਆ ਯਾਰ ਉਹਦਾ ਕਰਾ ਦੇ ਨਿਸ਼ਾਸਤਾ ਨਹੀਂ ਕੀ ਸੀ ਦਾ ਨਾਸ਼ਤਾ ਜਿਹਦੀ ਧਰਨੇ 'ਚ ਬਾਹਰ ਟੁੱਟੀ ਸੀ ਉਹਦੇ ਨਾਲ ਕਰਾ ਦਿਓ ਸਹੀ ਚਲੋ ਇਦਾਂ ਅੱਛੀ ਹੁਣ ਕੀ ਫਾਈਨਲ ਹੋਇਆ ਫਾਈਨਲ ਇਹਦੇ ਚਾਚੇ ਨਾਲ ਤਾਂ ਤੁਸੀਂ ਸੁਣ ਲੈਂਦੇ ਹੋ ਹਾਂਜੀ ਤੁਸੀਂ ਕੀ ਉਹ ਚਾਚੂ ਨੂੰ ਮੈਂ ਬੁਲਾਉਂਗਾ ਤੁਸੀਂ ਜਿਹੜੇ ਰਿਸ਼ਤੇ ਨੂੰ ਕਹਿੰਦੇ ਆ ਨਾ ਉਹਨਾਂ ਨੂੰ ਮੈਂ ਬੁਲਾ ਲਵਾਂ ਜਿਹੜੇ ਉਹਨਾਂ ਨੂੰ ਬੁਲਾ ਲਾਂਗਾ ਅੱਬੂ ਨੂੰ ਚਾਚੂ ਨੂੰ ਜਿੱਦਣ ਮੈਂ ਕਵਾਂਗਾ ਬੁਲਾ ਲੇਗਾ ਹਾਂਜੀ ਜਿੱਦਣ ਤੁਸੀਂ ਤੇ ਜੇ ਨਾ ਆਏ ਹੁਣ ਮੈਂ ਜਾ ਕੇ ਅੱਜ ਮਸ਼ਵਰਾ ਕਰਦਾ ਨਾ ਥੋੜਾ ਫਿਰ ਉਹਨਾਂ ਨਾਲ ਮਸ਼ਵਰਾ ਕਰਕੇ ਸਵੇਰੇ ਮੈਨੂੰ ਕਨਫਰਮ ਆਵਾਜ਼ ਦੇਈ ਤੂੰ ਹੁਣੇ ਕਹੀ ਜਾਂਦੇ ਆ ਤੁਸੀਂ ਆਪਣਾ ਦੇਨ ਬਣਾਓ ਉਧਰੋਂ ਵੀ ਮੈਂ ਬਣਵਾ ਦਾਂਗਾ ਤੁਸੀਂ ਜ਼ੇਨ ਬਣਾਓ ਉਧਰੋਂ ਓਏ ਉਹਨਾਂ ਖਾਣਾ ਬਣਾਉਣਾ ਓਏ ਉਹ ਕੁੜੀ ਓਏ ਉਹਨਾਂ ਦਾ ਜ਼ੇਨ ਬਣਾ ਮਰੇ ਚਾਰ ਇੱਕ ਦਾ ਮਸਾਲਾ ਬਣਾਉਣ ਦਾ ਉਹ ਨਹੀਂ ਵੀ ਜਿਹੜੇ ਕਹਿ ਰਹੇ ਆ ਇਹ ਜ਼ੇਨ ਚ ਰੱਖਣ ਵੀ ਅੱਛਾ ਉਹਨਾਂ ਨੂੰ ਓਕੇ ਕਰਨਾ ਵਾ ਕਿੱਥੇ ਦੇ ਆ ਕੀ ਹਿਸਾਬ ਸਾਈ ਤੁਸੀਂ ਉਧਰੋਂ ਫੈਮਿਲੀ ਜਿਹੜੀ ਤੁਹਾਨੂੰ ਜਿਹੜੀ ਸਮਝ ਚਾਹੁੰਦੀ ਨਾ ਉਹ ਤੁਸੀਂ ਓਕੇ ਕਰੋ वो शेर कैसा शेर है वो तुमने खरीद कर हमें अनमोल कर दिया बेटे दुआवां दे उस्ताद ਤੈਨੂੰ ਤੈਨੂੰ ਅੱਗੋਂ ਸਿਲੈਕਟ ਕਰਨ ਡਿਆ ਵੇ ਸੋਚ ਵੇਖ ਕੈਸੀ ਅੱਲਾਹ ਪਾਕ ਨੇ ਕੀ ਲੈਵਲ ਦਿੱਤਾ ਹੈ ਮੈਂ ਤਾਂ ਹੀ ਨਹੀਂ ਕਰਨ ਡਿਆ ਮੈਂ ਤਾਂ ਹੀ ਥੋੜਾ ਲੇਟ ਕੀਤਾ ਉਸਤਾਦ ਦਾ ਸ਼ੌਕ ਹੈ ਇਹਦੀ ਬਰਾਤ ਬੱਗੀ 'ਚ ਜਾਵੇ ਪਜਾਰੋ 'ਚ ਮੈਂ ਜਾਵਾਂ ਇਹ ਚੀਜ਼ਾਂ ਉਸਤਾਦ ਨੇ ਪੂਰੀਆਂ ਕਰਨੀਆਂ ਵਾ ਤੇ ਉਹ ਜੇ ਫਿਰ ਏਡਾ ਸ਼ੌਕ ਹੈ ਤੇ ਫਿਰ ਉਹ ਜਿਹੜੀ ਭਗੂੜੇ ਨਾਲ ਲਮਕ ਕੇ ਆਉਂਦੀ ਉਹਦਾ ਕਰਵਾ ਦੇ ਕਮ ਸੇ ਕਮ ਵੀ 1000 ਵਾਲੀ ਕਾਪੀ ਉਸਤਾਦ ਨੇ ਇਦਾਂ ਹੀ ਸਿੱਟਣੀ ਤੇਰੇ ਤੋਂ 1000 ਵਾਲੀ ਐਨੀ ਨਾ ਮੰਗਣੀ ਤੂੰ ਕਿਹਾ ਪਿਆਰੋ ਯਾਰ ਕੋਈ ਕੁੜੀ ਦਾ ਕੁੜੀਆਂ ਮੋਗੀਆਂ ਇਹਦੀਆਂ ਇਹਦੇ ਕੋਲ ਹਾਂ ਵਾਵਾ ਗਲਿਆ ਮਾਲ ਪਿਆ ਇਹਦੇ ਕੋਲ ਪੇਟੀਆਂ ਭਰੀਆਂ ਕਰੇ ਓ ਯਾਰ ਭਾਈ ਨੂੰ ਐਟਮਾਂ ਵਾਲੀ ਕੁੜੀ ਸਹੀ ਯਾਰ ਉਸਤਾਦ ਜੀ ਉਹ ਜਿਹੜੀ ਕੁੜੀ ਦੀ ਮੇਲ ਸੀ ਜਿਹਦੀ ਵੀਡੀਓ ਸੈਂਡ ਕੀਤੀ ਸੀ ਜਿਹੜੀ ਐ ਕਰਦੀ ਗੱਲ ਕਰਕੇ ਨਾ ਉਹ ਨਾ ਕਰਾ ਦਿਓ ਕਰਵਾ ਦੇ ਹੁਣ ਕੀ ਕਰਿਆ ਉਹ ਕਰਵਾ ਦੇ ਤੁਸੀਂ ਉਸਤਾਦ ਜੀ ਉਸ ਕੁੜੀ ਨਾਲ ਕਰਾਂ ਇਹਨੇ ਵੀਡੀਓ ਤੇ ਤੁਹਾਨੂੰ ਕਿਹਾ ਸੀ ਅਬਾਸ ਦੇ ਰਿਸ਼ਤੇਦਾਰ ਤੁਸੀਂ ਕਰ ਰਹੇ ਹੋ ਮੈਂ ਉਹ ਨਹੀਂ ਉਹ ਤਸਵੀਰ ਜਿਹੜੀ ਤੁਸੀਂ ਮੈਨੂੰ ਦਿਖਾਈ ਸੀ ਜਿਹਨੇ ਪੁਲਿਸ ਵਾਲੀ ਟੋਪੀ ਪਾ ਕੇ ਬਾਹਾਂ 'ਚ ਛੁਰੀ ਨੰਗਾਈ ਹੋਈ ਸੀ ਉਹ ਓਕੇ ਕਰੋ ਪਤਾ ਕੀ ਗੱਲ ਆ ਅਬਾਸ ਹੈਗਾ ਕਿ ਸੈਲੀਬ੍ਰਿਟੀ ਇਹਨੂੰ ਇੰਡੀਅਨ ਰਿਸ਼ਤਾ ਕਰਾਓ ਉਸਤਾਦ ਹਾਂ ਇੰਡੀਅਨ ਇਹਦਾ ਨਾ ਤਾਮਿਲਨਾਡੂ ਵਾਲੀ ਸਾਈਡ ਤੇ ਰਿਸ਼ਤਾ ਕੋਈ ਲੱਭੋ ਇਹਦੇ ਕੋਲ ਹਰ ਮੁਲਕ ਦੀ ਟੁੱਟ ਭੱਜ ਹੈ ਅੱਛੀ ਗੱਲ ਉਹ ਕੁੜੀ ਲੱਭਣੀ ਨਹੀਂ ਯਾਰ ਮਿੱਠਾ ਕੋ ਦੱਸ ਯਾਰ ਕਰਨ ਬੇੜੀ ਚਲੋ ਜੀ ਮਿੱਠਾ ਇੰਜ ਕਰਕੇ ਨਾ ਸੁੱਟ ਦਿੰਦਾ ਤੁਸੀਂ ਜਿਹੜਾ ਨਾਗ ਲੱਭਦਾ ਚੁੱਕ ਲਿਓ ਮੈਂ ਤੁਹਾਨੂੰ ਸਹੀ ਦੱਸਣ ਲੱਗਾ ਸੀਰੀਅਸਲੀ ਮੈਨੂੰ ਦੱਸਿਆ ਸੀਗਾ ਅਬਦੁੱਲਾ ਨੇ ਵੀ ਦੱਸਿਆ ਸੀਗਾ ਤੇਰੀ ਐਲਬਮ ਸੁੱਟ ਦੇਣੀ ਕਿ ਤੇਰੀ ਐਲਬਮ ਤੋਂ ਟਾਇਰ ਲੱਗਿਆ ਮਗਰ ਤਾਂ ਹਾਂਜੀ ਦੱਸੋ
ਕੁੜੀ ਬੜੀ ਖੂਬਸੂਰਤ ਆ ਪੈਸਾ ਅੱਛਾ ਉਹਨੂੰ ਪੈਸਾ ਚਾਹੀਦਾ ਕਿ ਹੁਸਨ ਚਾਹੀਦਾ ਵਾ ਜੀਵਨ ਸਾਥੀ ਇਹ ਪੁਆਇੰਟ ਆ ਉਸਤਾਦ ਜੀ ਸਾਥ ਨਿਭਾਉਣ ਵਾਲਾ ਪੈਸਾ ਨਹੀਂ ਚਾਹੀਦਾ ਹੁਸਨ ਚਾਹੀਦਾ ਵਾ ਮੈਨੂੰ ਮਤਲਬ ਅੱਛੀ ਨੇਚਰ ਅੱਛੀ ਚਾਹੀਦੀ ਚਿੱਟੀ ਕੁੜੀ ਮਾਸ਼ਾਅੱਲਾ ਖੂਬਸੂਰਤ ਰੰਗ ਨੈਣਕ ਵਿੱਚ ਬਸ ਹਲਕਾ ਜਿਹਾ ਕਫਾਲ ਦਾ ਠੀਕ ਹੈ ਮਿੱਠੇ ਇਹਨੇ ਜਦੋਂ ਕਹਿਣਾ ਜਾਨੂ ਨੂੰ ਪਿਆ ਆਵਾਜ਼ ਓਏ ਆ ਗਈ ਉਹ ਬਸ ਨਹੀਂ ਥੋੜਾ ਵੱਡਾ ਸਾਜੀ ਕੀ ਆ ਇਹ ਆ ਗਈ ਉਹ ਜਾਨੂ ਦੰਦ ਬਾਹਰ ਆ ਨਹੀਂ ਵੱਡਾ ਬਸ ਥੋੜਾ ਜਿਹਾ ਇਹ ਕੋਈ ਫਾਲਟ ਨਹੀਂ ਹੁੰਦਾ ਯਾਰ ਹੁਣ ਮਰ ਜਾਵੇ ਕਿੱਥੋਂ ਕੱਢ ਕੇ ਲਿਆਉਣ ਡਿਆ ਮੈਂ ਅੱਗੇ ਕਹਿ ਰਿਹਾ ਸੀ ਕੁੜੀ ਸ਼ੁਕਰ ਆ ਕੋਈ ਮੁਕੰਮਲ ਲੱਗ ਰਹੀ ਹੈ ਨਹੀਂ ਚਲੋ ਨਵਾਜ਼ ਸਾਹਿਬ ਤੁਹਾਡੀ ਕਿਸਮਤ ਜਿਹੜੀ ਨਾ ਮੈਂ ਕਹਿੰਦਾ ਬੜੀ ਚੰਗੀ ਹੈ ਜਿਹੜੀ ਇੱਥੇ ਬੈਠੇ ਅਸੀਂ ਡਿਸਕਸ ਕਰਨ ਨੇ ਉਹਨਾਂ ਧੀਆਂ ਦੇ ਵੱਡੇ ਤੇਰੇ ਤੋਂ ਮੁਕਾਮ ਨੇ ਬਸ ਕਰਦੇ ਮੇਰਾ ਹੋ ਲੈਂਦੇ ਆਪ ਤੂੰ ਅੱਲਾ ਮਾਫ ਕਰੇ ਹੋਏ ਵੀ ਤਰਵਾਈ ਆ ਰਿਹਾ ਮੇਰਾ ਹੋ ਲੈਂਦੇ ਆਹੋ ਲਓ ਜੀ ਉਸਤਾਦ ਜੀ ਲਓ ਵੀ ਰਿਸ਼ਤਾ ਹੋਇਆ ਆਇਆ ਵੀ ਕੁੜੀ ਰਿਸ਼ਤਾ ਜਨਮ ਬਹੁਤ ਖੂਬਸੂਰਤ ਹੈ ਛੋਟੇ ਤੇ ਵੇਖ ਲੈਨੇ ਰੁਪਈਆ ਪੈਸਾ ਵੀ ਵਾਲ ਸਾਹਿਬ ਦੇ ਬੈਂਕ ਮੈਨੇਜਰ ਆ ਸਿਰਫ ਤੂੰ ਨਿਕਾ ਜਾ ਫਾਲ ਅੱਛਾ ਹੁਣ ਤੂੰ ਨਾ ਕਰੇ ਤੇਰੀ ਗਲਤੀ ਅੱਛਾ ਤੂੰ ਕਹਿਣਾ ਨਿੱਕਾ ਜਿਹਾ ਫਾਲਟ ਸੁਣੀ ਆ ਫਾਲ ਦੇ ਨਹੀਂ ਹੈਗਾ ਵੀ ਆਹ ਸਾਈਡ ਨਹੀਂ ਚੱਲਣ ਦੀ ਕੋਈ ਫਾਲ ਨਾ ਬੁਲਾਇਆ ਫਿਰ ਇਹ ਸਾਈਡ ਹੁੰਦਾ ਹੀ ਜਦੋਂ ਗਾਲਾਂ ਵੀ ਕਰਦਾ ਤੇ ਅੱਜ ਆ ਬਾਅਦ ਚੁੱਕ ਇਹ ਕੋਈ ਫਾਲ ਤੇ ਨਹੀਂ ਹੈਗਾ ਫਰੀ ਪਾਚਾ ਪੈਸਾ ਦੇ ਪੈਸਾ ਆ ਜਾਏਗਾ ਕੁੜੀਆਂ ਬਹੁਤ ਚਲੋ ਇਦਾਂ ਕਰ ਲਓ ਵੇਖ ਨਹੀਂ ਮੈਂ ਕੰਮ ਕੁੰਮ ਵੀ ਨਹੀਂ ਇੰਨਾ ਕਰਾਇਆ ਕਰਨਾ ਉਹਦੇ ਘੋਣਾ ਵੀ ਨਹੀਂ ਉਹ ਇੱਕ ਸਾਈਡ ਹੀ ਉਹਦੀ ਬੰਦ ਆਉ ਕਿਤੇ ਜਿਹੜੀ ਦੱਸਣ ਦੇ ਸਾਈਡ ਨਹੀਂ ਜਾਂਦੀ ਉਹਨੂੰ ਚਾਹ ਵੀ ਤੂੰ ਬਣਾਉਣੀ ਬਸ ਠੀਕ ਹੈ ਫਿਰ ਉਹ ਸਿਰਫ ਬੂਹਾ ਢੋ ਸਕਦੀ ਤੇ ਗੋਲ ਨਹੀਂ ਸਕਦੀ ਇਦਾਂ ਦੀ ਨਹੀਂ ਕੋਈ ਮੁਕੰਮਲ ਹੋਵੇ ਤੂੰ ਨਾ ਪਿਆਰ ਵੀ ਇਦਾਂ ਮੁਕੰਮਲ ਬੀਵੀ ਹੋਵੇ ਮੁਕੰਮਲ ਦੱਸ ਉਹ ਇੱਕ ਮਿੰਟ ਯਾਰ ਉਹ ਮੁਕੰਮਲ ਤੋਂ ਵੀ ਵੱਧ ਦੱਸ ਜਿਹੜਾ ਇਹ ਰਿਸ਼ਤਾ ਕਰਾਉਣ ਡਿਆ ਨਾ ਉਹ ਤਾਂ ਤੂੰ ਉਹਦੇ ਨਾਲ ਗੱਲ ਵੀ ਇਦਾਂ ਕਰਿਆ ਕਰਨੀ ਹੋਰ ਜਾਨੂ ਅੱਛਾ ਇਹ ਜਿੱਦਾਂ ਦੀਆਂ ਬੀਵੀ ਇਹ ਕਹਿੰਦੇ ਆ ਮੈਨੂੰ ਲੱਗਦਾ ਉਹ ਬਰਾਤ ਵਾਲੇ ਦਿਨ ਹੀ ਮੈਨੂੰ 2 ਟੀਕੇ ਲਵਾ ਕੇ ਘਰ ਪਹੁੰਚਣਾ ਕੁੜੀ ਦਾ ਨਾਮ ਫਾਤਿਮਾ ਗੋਲਾ ਤੁਰਕੀ ਦੀ ਆ 16 ਪੜ੍ਹੀ ਆ ਖੂਬਸੂਰਤ ਆ ਵਾਲਿदैन ਨੂੰ ਬਚਪਨ 'ਚ ਛੱਡ ਗਏ ਸੀਗੇ ਸਿਰਫ ਛੋਟਾ ਜਿਹਾ ਮਸਲਾ ਹੈ ਉਹ ਵੀ ਛੋਟਾ ਹੀ ਹੋਵੇ ਚਲੋ ਬਸ ਇਹ ਤੁਰਦੀ ਮਹੱਲੇ ਜਦੋਂ ਜਲ ਪਰੀ ਗਈ ਮੈਂ ਜੈਨੂਨ ਤੈਨੂੰ ਕਹਿ ਰਿਹਾ ਕਿ ਮੈਂ ਹੁਣ ਕਿਸ ਤਰ੍ਹਾਂ ਤੈਨੂੰ ਯਕੀਨ ਦਿਵਾਵਾਂ ਲੋਕਾਂ ਨੇ ਮੇਲਾਂ ਕੀਤੀਆਂ ਨੇ ਤੁਹਾਨੂੰ ਫਿਰ ਇੱਕ ਆਫਰ ਕਵਾਂ ਤੁਸੀਂ ਮੇਰਾ ਰਿਸ਼ਤਾ ਰਹਿਣ ਤੋਂ ਮਕਾਨ ਬਣਾ ਦਿਓ ਰਿਸ਼ਤਾ ਮੈਂ ਆਪੇ ਕਰਾ ਲਾਂ ਲਓ ਜੀ ਹੁਣ ਤੇ ਰੁਪਈਆ ਤੁਹਾਡਾ 1500-1600 ਕੋਈ ਨਹੀਂ ਸਾਜ ਰਿਸ਼ਤਾ ਮੈਂ ਆਪੇ ਜਿੱਦਾਂ ਮੈਂ ਖਪਾਂ ਮਰਾਂ ਜੋ ਮਰਜ਼ੀ ਹੋਵੇ ਮੈਂ ਆਪੇ ਕਰਾਂ ਰਿਸ਼ਤੇ ਤੇ ਭਾਈ ਲੱਖਾਂ ਮਕਾਨ ਤੇ ਤੁਹਾਡਾ ਮਿੰਟ ਲੱਗਣਾ ਹੈ ਤੁਸੀਂ ਮੇਲ ਹੀ ਇੱਕ ਪੜਨੀ ਦੋਵਾਂ ਜੀਆਂ ਦਾ ਮਕਾਨ ਤੁਹਾਡੇ ਦੋਵਾਂ ਜੀਆਂ ਦਾ ਬਣਾ ਜਾਂ ਪਿੱਛੇ ਬੈਕਗ੍ਰਾਉਂਡ ਜਿਹੜੀ ਉਹਨਾਂ ਦਾ ਨਹੀਂ ਮੇਰਾ ਤੇਰਾ ਹਾਂਜੀ ਮੇਰਾ ਉਹ 5 ਮਰਲੇ ਦਾ 5 ਮਰਲੇ ਦਾ 5 ਮਰਲੇ ਦਾ ਡਬਲ ਸਟੋਰੀ ਹੋ ਜੇ ਇੰਨੇ ਖੁੱਲੇ ਮਕਾਨ 'ਚ ਤੂੰ ਕੀ ਕਰਨਾ ਉਹ 'ਚੋਂ 2.5 ਮਰਲੇ ਵੇਚ 2.5 'ਚ ਕਰਾ ਲਾ ਬਹੁਤ ਆ ਯਾਰ ਮੈਂ ਕਮਰੇ ਵਾਹਵਾ ਹੀ ਬਣਾਉਣੇ ਆ ਦਾ ਢਾਇਆ ਤਾਂ ਹੈਗਾ ਵਾ ਇਹਦੀ ਛੱਤ ਪਾਉਣੇ ਜਾ ਕੇ ਸੁਬਾਹ ਹੀ ਕਾਨਿਆਂ ਦੀ ਸੈਟਿੰਗ ਤਾਂ ਕਰ ਕਮਰਾ ਠੰਡਾ ਹੁੰਦਾ ਉੱਪਰ ਮਿੱਟੀ ਦਾ ਲੈ ਦਿੱਤਾ ਕਮਰਾ ਠੰਡਾ ਰਹੇਗਾ ਤੇਰਾ ਏਸੀ ਤੋਂ ਬਗੈਰ ਜੀਏਗਾ ਮੈਨੂੰ ਲੱਗਦਾ ਜਿੱਦਾਂ ਤੂੰ ਠੰਡਾ ਕਰਤਾ ਵਾ ਕਮਰਾ ਰਹਿਣਾ ਹੀ ਨਹੀਂ 2.5 ਮਰਲੇ ਵੇਚ ਉਸ 2.5 ਦਾ ਨਸ਼ਾ ਪੱਤਾ ਕਰ ਸਕੂਨ ਨਾਲ 2.5 ਛੱਤ ਦੇ ਆ ਅੱਛਾ ਉਸ 2.5 ਦੇ ਵਿੱਚ ਭਾਈ ਨੇ ਤੇਰਾ ਰਿਸ਼ਤਾ ਕਰਾ ਦੇਣਾ ਉਸ 2.5 ਦੀ ਬੈਠਕ ਦੇ ਵਿੱਚ ਆਪਾਂ ਜੂਆ ਕਰਾਇਆ ਕਰਨਾ ਪਿੱਛੇ ਤੂੰ ਤੇ ਮੈਂ ਬੈਠੇ ਵਾਹ ਵਾਹ ਵਿਆਹ ਆਪਾਂ ਤੇਰਾ ਇੰਤਸ਼ਾਰ ਵਾਲਾ ਕਰਾਉਣਾ ਵਾ ਯਾਰ ਤੂੰ ਕਹਿ ਹੀ ਨਾ ਮੇਰੇ ਵਿਆਹ ਦਾ ਹਾਂ ਤੂੰ ਰਹਿਣ ਦੇ ਮੇਰਾ ਵੀਰੇ ਜੇ ਮੈਂ ਨਾ ਵਿੱਚ ਹੋਇਆ ਮੈਂ ਤੈਨੂੰ ਬੁਲਾਉਣਾ ਹੀ ਨਹੀਂ ਵਿੱਚ ਕੀ ਮੈਂ ਤੈਨੂੰ ਬੁਲਾਉਣਾ ਹੀ ਨਹੀਂ ਅੱਛਾ ਜੀ ਮੈਂ ਕਿਹੜਾ ਤੇਰੇ ਵਿਆਹ 'ਚ ਬੰਬ ਸਿੱਟ ਜਿਹੜਾ ਉਲਟੀਆਂ ਕਰੀ ਬੰਬ ਕੀ ਤੂੰ ਕਿਹੜਾ ਸਲਾਮੀ ਪਾਉਣਾ ਅੱਲਾ ਮਾਫ ਕਰ ਐਦਾਂ ਪਾਉਂਗਾ ਅੱਛਾ ਜੀ ਵੈਸੇ ਪਹਿਲੇ ਜਦੋਂ ਤਾਜੀ ਪਹਿਲੀ ਵੀ ਦੀ ਸ਼ਾਦੀ ਹੋਈ ਅੱਬਾ ਜੀ ਪਹਿਲੋਂ ਜਿਹੜੇ ਉਸ ਰਿਸ਼ਤੇ 'ਚ ਇਨਵੋਲਵ ਸੀ ਉਹਨਾਂ ਦੀ ਹਾਂਜੀ ਇਨਵੋਲਵ ਸੀ ਨਾ ਆਪਾਂ ਜੀ ਤੇ ਹੁਣ ਕੀ ਗੱਲ ਅੱਬਾ ਜੀ ਨੂੰ ਤੂੰ ਚਾਚੇ ਨੂੰ ਕਿਉਂ ਲਿਆਉਣਾ ਗੱਲ ਤੇ ਰਿਸਪੌਂਸਿਬਲ ਬੰਦੇ ਦੀ ਉਹ ਮੈਂ ਆ ਦੱਸਣ ਤੇ ਦਿਆ ਦਾਨਸ਼ ਉਹ ਸਾਰੇ ਉਹ ਯਾਰ ਇਹ ਗੱਲਾਂ ਨਹੀਂ ਹੁੰਦੀਆਂ ਇਹ ਜਾਲੀ ਗੱਲਾਂ ਵਾ ਉਹ ਭਾਈ ਕੱਲ ਨੂੰ ਮੈਂ ਥੋੜਾ ਇਹਨਾਂ ਨੂੰ ਬੁਰਾ ਲੱਗਣ ਲੱਗ ਪੈਣਾ ਜਦੋਂ ਮੈਂ ਆਪਣੇ ਅੱਬੂ ਨੂੰ ਇਹਨਾਂ ਨਾਲ ਮਿਲਾਤਾ ਦੇਖ ਲਈ ਭਲਾ ਹਾਂ ਬਲਕਿ ਥੋੜਾ ਕੀ ਕਿਉਂਕਿ ਇਹਨਾਂ ਦੇ ਵਿੱਚ ਵਿਆਹ ਦੇ ਵਿੱਚ ਸਾਰੇ ਸਿਆਣੇ ਉਲਟਦੇ ਆ ਅੱਛਾ ਸਾਡੇ ਪਿਓਾਂ ਦੀਆਂ ਆਦਤਾਂ ਹੁੰਦੀਆਂ ਨਾ ਕਿ ਉਹ ਬੈਠੇ ਨੇ ਬੱਚੇ ਦੀਆਂ ਉੱਥੇ ਦੱਸਣੀਆਂ ਖਾਮੀਆਂ ਜਿੱਥੇ ਅਗਲੇ ਦੀ ਚੰਗੀ ਭਲੀ ਇੱਜ਼ਤ ਬਣੀ ਹੋਣੀ ਮੈਨੂੰ 200 ਦਾ ਬਾਬੂ ਨੇ ਮੰਗਿਆ ਵਾ ਪਾਉਂਦਾ ਮੇਰਾ ਚਾਚੇ ਦਾ ਮੁੰਡਾ ਤੇ ਉਹ ਥੋੜਾ ਮਸਤ ਹੈ ਚਾਚਾ ਉਸਤਾਦ ਜੀ ਤੇ ਉਹ ਮੈਂ ਮੋਟਰਸਾਈਕਲ ਸਹੀ ਕਰਾਉਣ ਡਿਆ ਤੇ ਮੈਂ ਸੋਹਣੇ ਕੱਪੜੇ ਪੈਂਟ ਸ਼ਰਟ ਤੇ ਟਾਈ ਆਪਣਾ ਐਨਕ ਲਾਈ ਸਾਰਾ ਕੁਝ ਸਜਿਆ ਫੁੱਲ ਲੈਂਜ ਤੇ ਜਦੋਂ ਮੈਂ ਨਾ ਇੰਜ ਕਰਕੇ ਕੋਲ ਖਲੋਤਾ ਤੇ ਨਾ ਤੇ ਉਹ ਕੋਲੋਂ ਦੇ ਨਾ ਟਾਇਰ ਨੂੰ ਸੋਟੀ ਮਾਰਦਾ ਲੰਘਣ ਡਿਆ ਤੇ ਸਲਵਾਰ ਇੱਕ ਚ ਫੜ ਕਹਿੰਦਾ ਤੂੰ ਇੱਥੇ ਚਵਲਾ ਮਾਰਨਾ ਤੈਨੂੰ ਘਰ ਲੱਭਣ ਡੇ ਠੀਕ ਆ ਯਾਨੀ ਆਪਣਿਆਂ ਲਈ ਨਾ ਧੀ ਪੁੱਤ ਜਿਹੜਾ ਵਾ ਉਹ ਇਦਾਂ ਹੀ ਹੁੰਦਾ ਵਾ ਭੈਣ ਭਰਾ ਇਹ ਰੌਲਾ ਇਹਦਾ ਇਹ ਵਾ ਕਿ ਇਹਨੂੰ ਲੱਗਦਾ ਵਾ ਕਿ ਮੇਰਾ ਵਾਲਦ ਆ ਕੇ ਮੇਰੀਆਂ ਕੁਛ ਐਸੀਆਂ ਖਾਮੀਆਂ ਮੈਂ ਤੁਹਾਨੂੰ ਦੱਸਣਾ ਗੱਲ ਨਹੀਂ ਮੰਨਦਾ ਇੱਕ ਰਾਤ ਨੂੰ ਲੇਟ ਹੁੰਦਾ ਇੱਕ ਘਰ ਕੁਛ ਨਹੀਂ ਦਿੰਦਾ ਇਹ ਦੋ ਚੀਜ਼ਾਂ ਤੇ ਘਰ ਦਿੰਦਾ ਵਾ ਘਰ ਦਿੰਦਾ ਘੱਟ ਥੋੜੀ ਜਿਹੀ ਮੈਂ ਤੁਹਾਨੂੰ ਦੱਸਣ ਡਿਆ ਰੌਲੇ ਇਹੋ ਹੀ ਹੁੰਦੇ ਆ ਜਾ ਕੇ ਉਹ ਬਾਬਿਆਂ ਵਾਲੀਆਂ ਗੱਲਾਂ ਨਹੀਂ ਕਿ ਬਾਬਾ ਜੀ ਕਹਿੰਦੇ ਕਿ ਯਾਰ ਤੇਰੀਆਂ ਅੱਖਾਂ 'ਚ ਹਨੇਰਾ ਜਿਹਾ ਵੀ ਹੁੰਦਾ
ਉਹੀ ਗੱਲਾਂ ਇਹਦੇ ਵਾਲਾ ਸਾਹਿਬ ਨੇ ਕਹਿਣਗੇ ਜੀ ਇਹ ਘਰ ਜੀ ਲੇਟ ਆਉਂਦਾ, ਪੈਸੇ ਵੀ ਥੋੜੇ ਦਿੰਦਾ ਵਾ, ਤੇ ਦੂਸਰਾ ਬਦਤਮੀਜ਼ੀ ਕਰਦਾ ਵਾ, ਕਿਸੇ ਨੂੰ ਸਮਝਦਾ ਕੁਝ ਨਹੀਂ। ਅਸੀਂ ਸਾਰੀ ਦਿਹਾੜੀ ਕੋਈ ਕੰਮ ਕਰ ਲਈਏ, ਆਪਣੇ ਬਾਪ ਨਾਲ ਬਦਤਮੀਜ਼ੀ, ਬਾਪ ਨਾਲ ਨਹੀਂ, ਛੋਟਿਆਂ ਨੂੰ ਵਿੱਚ ਵਿੱਚ ਮੈਂ ਬੋਲ ਜਾਣਾ ਨਾ ਮੇਰੇ। ਉਹਦੀ ਬਦਤਮੀਜ਼ੀ ਕੀ ਹੋਈ? ਉਹ ਤਾਂ ਤੇਰੇ ਤੋਂ ਛੋਟੇ ਆ, ਆਪਾਂ ਇਹਨੂੰ ਵੀ ਛੋਟਾ ਹੀ ਸਮਝਦੇ ਅੱਗੇ ਨਾ ਨਾ ਮਾਂ ਦੇ ਵੱਡੇ ਭਰਾਵਾਂ ਦੇ ਅੱਗੇ ਬੋਲਦਾ ਨਹੀਂ ਹੈਗਾ ਕਿ ਹੱਥ ਹੀ ਚੁੱਕ ਲੈਣਾ ਡਾਇਰੈਕਟ। ਉਹ ਨਹੀਂ, ਉਹਨਾਂ ਦੀ ਪਾਗਲਾ ਮਾਂ-ਬਾਪ ਦੀ ਤੇ ਕਦਰ ਕਰਨੀ ਚਾਹੀਦੀ। ਤੇ ਫੇਰ ਉਹ ਤੇਰੀ ਕਿਉਂ ਨਹੀਂ ਕਰਨ ਡਿਆ? ਯਾਰ ਉਹਨੂੰ ਆਉਣਾ ਚਾਹੀਦਾ ਇੱਥੇ। ਉਹ ਤੈਨੂੰ ਕਮਲਾ ਸਮਝਦੇ ਘਰ 'ਚ? ਉਹ ਮੈਂ ਘਰ ਰਵਾਂ ਤੇ ਕਦਰ ਕਰਨ। ਨਹੀਂ, ਮਾਂ ਪੁੱਤ ਨੂੰ ਚੁੰਗਲੀ ਸਮਝਦੇ ਜਾਂ ਤੈਨੂੰ ਇੱਥੇ ਪਹੁੰਚਣਾ ਚਾਹੀਦਾ ਉਹਨਾਂ ਨੂੰ ਤੇਰੀ ਖਾਤਰ। ਕਿਤੇ ਹਸਪਤਾਲ 'ਚ ਤੈਨੂੰ ਪਹੁੰਚਣ ਫਿਰ ਉੱਥੇ ਵੀ ਨਹੀਂ ਪਹੁੰਚਣਗੇ ਉਹ। ਅੱਲਾ ਦੇ ਬੰਦਿਆ, ਤੇਰੇ ਵਰਗੇ ਬੱਚੇ ਦੀਆਂ ਦੇਗਾ ਸੁੱਖੀ ਦੀਆਂ ਪਤਾ ਨਹੀਂ ਕੀ ਕਰਨ ਡਏ ਉਹ ਬੈਠੇ। ਓਏ ਇੰਨਾ ਲੈਣ ਲਾਟ ਵਾਲਾ ਨਿਆਣਾ ਛੱਡਣ ਡਏ ਇੱਥੋਂ। ਓਏ ਉਹਨਾਂ ਨੂੰ ਕੁਛ ਸਮਝਾ ਯਾਰ। ਉਹ ਕੀ ਪ੍ਰਾਪਰਟੀ ਡੀਲਰ ਨੇ ਟਾਟਰੀ ਖਾ ਲਈ ਆ? ਮੇਰੀ ਗੱਲ ਸੁਣ ਲੈ ਨਾ, ਉਹ ਵਿਆਹ ਹੋ ਲੈਂਦੇ ਮੇਰਾ। ਉਹ ਮੈਂ ਕਿਹੜਾ ਵਿੱਚ ਬੈਠਾ ਵਾਂ ਨਹੀਂ ਹੋਣ ਦੇਣ ਡਿਆ, ਮੈਂ ਚਾਚਾ ਤੇਰਾ। ਅੱਛਾ, ਉਹ ਤੇ ਤੇਰੀਆਂ ਖਾਮੀਆਂ ਦੱਸ ਦੇਣਗੇ ਉਸਤਾਦ ਜੀ ਨੂੰ। ਹਾਂਜੀ, ਤੈਨੂੰ ਲੱਗਦਾ ਵਾ ਕਿ ਉਸਤਾਦ ਜੀ ਇਹਦਾ ਇੱਕ ਮਿੰਟ ਜ਼ਿਆਦਾ ਕੀ ਖਾਮੀਆਂ ਦੱਸਣਗੇ? ਚੱਲਦਾ ਖਾਮੀਆਂ ਇਹ ਹੀ, ਉਹਨਾਂ ਨੇ ਕਹਿਣਾ ਇਹਨੂੰ ਤੁਸੀਂ ਸਮਝਾਉਂਦੇ ਨਹੀਂ ਸਭ ਤੋਂ ਪਹਿਲੇ। ਹਾਂਜੀ, ਘਰ ਲੇਟ ਆਂਦਾ, ਇਹ ਏਦਾਂ 3-4 ਕਹਿ ਕੇ ਤੇ ਬਾਅਦ ਚੋਂ ਤੁਸੀਂ ਫਿਰ ਇਹ ਤੇ ਤੂੰ ਵੀ ਦੱਸਦੀਆਂ ਹੁਣ। ਇਹ ਤੇ ਤੂੰ ਵੀ ਦੱਸਦੀਆਂ, ਇਹੀ ਉਹੀ ਦੱਸ ਦੇਣਗੇ ਤੇ ਕੀ ਐਡਾ ਫਰਕ ਪੈ ਗਿਆ? ਹਾਂਜੀ, ਲੇਕਿਨ ਉਹਨਾਂ ਨੇ ਕਿੱਦਾਂ ਦੱਸਣੀਆਂ ਉਸਤਾਦ ਉਹਨਾਂ ਨੂੰ? ਛੁਰੀ ਨਾ ਫੜ ਕੇ ਦੱਸਣਾ? ਨਹੀਂ ਨਾ ਹਲੇ ਦੱਸੀਆਂ। ਕੋਲੋਂ ਬਹੁਤ ਲਾਣੀਆਂ। ਨਹੀਂ ਉਸਤਾਦ ਜੀ, ਮਾਂ ਪਿਓ ਭੈਣ ਭਰਾ ਕਹਿੰਦੇ ਹੁੰਦੇ, ਤੁਸੀਂ ਇੱਕ ਦਫਾ ਆਪ ਜਿੰਨੇ ਜ਼ਿਕਰ ਨਾ ਮਿਲੇ ਗੱਲ ਫਾਈਨਲ ਨਹੀਂ ਹੋਣੀ। ਉਸਤਾਦ ਜੀ ਦੇ ਘਰ ਚੱਲਦੇ ਆਂ ਤੇ ਵਾਲਸਾਂ ਨੂੰ ਡਾਇਰੈਕਟ ਮਿਲਦੇ ਆਂ, ਇਹਨੂੰ ਨਾ ਪਾਵਾਂਗੇ ਵਿੱਚ, ਆਪਾਂ ਚੱਲਦੇ ਆਂ ਭਾਜੀ। ਮੈਂ ਤੇ ਜਾ ਕੇ ਕਿਸ ਕੁੜੀ ਦਾ ਨਾਮ ਦੱਸਾਂਗੇ? ਕੁੜੀ ਉਸਤਾਦ ਜੀ ਕੁੜੀ ਆਜ ਵੀ ਜਿਹੜੀਆਂ 2-3 ਨੰਬਰਾਂ ਚ ਸਹੀ ਨਹੀਂ ਕਰ। ਉਸਤਾਦ ਜੀ ਪਤਾ ਕੀ ਗੱਲ ਕਰੀ ਨਾ, ਤੂੰ ਉਹ ਗਰਲ ਕਾਰਡ ਨਾਲ ਇਹ ਤਸਵੀਰਾਂ ਸੁੱਟ ਕੇ ਉੱਤੇ ਉਂਗਲ ਫੇਰਦਾ। ਅੱਛਾ ਹੁਣ ਦੇਖੋ ਉਸਤਾਦ ਜੀ, ਅਗਰ ਕੁੜੀ ਖੂਬਸੂਰਤ ਆ, ਚੱਲਦੀ ਫਿਰਦੀ, ਅੱਛਾ ਟੋਟਲ ਮਾਸ਼ਾਅੱਲਾ ਖੂਬਸੂਰਤ ਕੁੜੀ ਹੈ, ਪੜ੍ਹੀ ਆ, 16 ਪੜ੍ਹੀ ਆ ਔਰ ਇੰਗਲਿਸ਼ ਵੀ ਪੜ੍ਹੀ ਆ, ਹਰ ਸ਼ੈ। ਮਸਲਾ ਸਿਰਫ ਇਹ ਵਾ ਕਿ ਇੱਕ ਮਿੰਟ ਯਾਰ ਦੱਸ ਲੈਂਦੇ ਯਾਰ। ਉਹ ਤੇ ਪਹਿਲੇ ਬੰਦੇ ਨੇ ਤੇਜ਼ਾਬ ਰੋੜਤਾ ਸੀ ਮੂੰਹ ਤੇ, ਉਹਦਾ ਮੂੰਹ ਹੀ ਗਰਮੀ ਵਰਗਾ ਹੋ ਗਿਆ ਵਿਚਾਰੇ ਤੇ, ਅੱਖਾਂ ਨੇ ਮਕਾਜ ਨਹੀਂ ਕੀਤੇ ਹੁੰਦੇ ਤੇ ਉਹਦਾ ਹੁਣ ਕੋਈ ਨੁਕਸਾਨ ਨਹੀਂ ਹੈਗਾ। ਬੋਲਦੀ ਬੜਾ ਸੋਹਣਾ ਆ, ਸੋਹਣਾ ਬੋਲਦੀ ਆ। ਵੇਖ ਤਾਂ ਤੁਹਾਨੂੰ ਦੇਖ, ਅੱਜ ਮੈਨੂੰ ਪੁੱਛੇ ਜਾਨੂ ਕੈਸੇ ਹੋ? ਜਾਨੂ ਕੈਸੇ? ਅਗਰ ਯਾਰ ਤੇਜ਼ਾਬ ਨੇ ਆਪ ਤੇ ਨਾ ਪਾਇਆ ਕਿ ਘੁੱਟ ਭਰ ਲਿਆ ਉਹਨੇ। ਆ ਕੁੜੀ ਦਾ ਨਾਂ ਘੁੱਗੀ ਆ। ਨਹੀਂ ਯਾਰ, ਗੋਗੇ ਨਾਮ ਉਹਦਾ। ਘੁੱਗੀ। ਇਹਨਾਂ ਦੇ ਰਿਸ਼ਤਿਆਂ ਤੋਂ ਮੇਰਾ ਦਿਲ ਕਰਦਾ 2-4 ਮਹੀਨੇ ਮੈਂ ਇਕੱਲਾ ਹੀ ਫੇਰਾਂਗਾ। 2-4 ਮਹੀਨੇ ਤੋਂ? ਉਹ ਸਦੀਆਂ ਤੋਂ ਫਿਰਨ ਡਿਆ ਤੂੰ? ਨਹੀਂ, ਹੁਣ ਫੇਰ ਆਵਾਂ, ਰਹਿਣ ਦਾ ਵਿਆਹ, ਮਕਾਨ ਵੀ ਰਹਿਣ ਦਾ। ਆਹੋ, ਅੱਗੇ ਬੜਾ ਤੇਰੇ ਮਗਰ ਫਿਰੇ ਨਾ, ਤੈਨੂੰ ਪੁੱਛਣ ਡਏ ਹਾਲੇ। ਭਾਈਜਾਨ, ਮੈਂ ਹੁਣ ਤੇਰੇ ਵਾਲ ਸਾਹਿਬ ਆਪ ਆਉਣਗੇ ਜਾਂ ਮੈਨੂੰ ਫੋਨ ਕਰਨਗੇ ਤੇ ਮੈਨੂੰ ਕਹਿਣਗੇ ਉਹ ਕਿ ਵੀ ਮੇਰੇ ਪੁੱਤਰ ਵਾਸਤੇ ਕੋਈ ਰਿਸ਼ਤਾ ਲੱਭੋ ਤੇ ਮੈਂ ਕੁਝ ਕਰਨਾ ਵਾ। ਹਾਂ, ਨਹੀਂ ਤੇ ਮੈਂ ਸਹੀ, ਬਿਲਕੁਲ ਠੀਕ। ਬੜਾ ਸੋਲਣ ਗੱਲ ਆ ਉਸਤਾਦ ਤੇ ਜੀ। ਜੇ ਉਹਨਾਂ ਨੇ ਮਕਾਨ ਦੇ ਵਿੱਚ ਕੋਈ ਯਾਰ ਮਕਾਨ ਇਹ ਮੇਰਾ ਉਹਨਾਂ ਦਾ ਰੌਲਾ। ਹਾਂ, ਚਲੋ ਠੀਕ। ਤੂੰ ਆਪਣੇ ਅੱਬੂ ਨੂੰ ਅੱਬੂ ਕਹਿੰਦਾ, ਡੈਡੀ ਕਹਿੰਦਾ, ਅੱਬਾ ਕਹਿੰਦਾ, ਕੀ ਕਹਿੰਦਾ ਹੁੰਦਾ? ਮੈਂ ਪਿਆਰ ਨਾਲ ਮੈਂ ਉਹਨਾਂ ਦਾ ਮੂਡ ਦੇਖ ਕੇ। ਚੱਲ ਇੱਕ ਮਿਸਾਲ, ਮੇਰਾ ਮੂਡ ਖਰਾਬ ਆ, ਕਿੱਦਾਂ ਕਹੇਗਾ? ਮਿਸਾਲ ਦੇਣੀ ਹੈ। ਤੇਰਾ ਮੂਡ ਖਰਾਬ? ਨਹੀਂ, ਯਾਨੀ ਕਿ ਤੇਰੇ ਅੱਬੂ ਦਾ ਮੂਡ ਖਰਾਬ ਆ ਤੇ ਉਹਨੂੰ ਕਿੱਦਾਂ ਰਾਜ਼ੀ ਕਰਦਾ? ਪਾਪਾ ਜਾ। ਹਾਂਜੀ, ਉਹਨਾਂ ਦਾ ਜਦੋਂ ਮੂਡ ਖਰਾਬ ਹੁੰਦਾ ਨਾ, ਉਹ ਸਾਡਾ ਵੀ ਪਿਓ ਬਜਾਏ ਆ। ਮੈਂ ਤਾਂ ਇਹ ਕਹਿਣ ਡਿਆ ਕਿ ਉਹਨੂੰ ਪੁੱਛਣਾ ਕਿ ਜਾਨੂ ਪਾਪਾ ਡੈਡੀ ਲੱਤਾਂ ਕੁੱਟਣ ਲੱਗ ਪੈਣੀਆਂ, ਯਾਰ ਵੀ ਕਹਿ ਲੈਣਾ ਆਪਣੇ। ਇਹ ਗੱਲ ਕਹਿਣੀ ਤੂੰ, ਇਹ ਗੱਲ ਕਹਿ ਕੇ ਉਸਤਾਦ ਉਹਨਾਂ ਕੋਲ ਲੈ ਕੇ ਆ ਆਪਣੇ ਅੱਬੂ ਨੂੰ, ਤੇਰਾ ਗੱਲ ਕੰਮ ਹੋ ਜਾਊਗਾ। ਜਾਂ ਤੈਨੂੰ ਕਹਿ ਦਿੱਤਾ ਲੈ ਆਵਾਂਗਾ, ਠੀਕ। ਉਹਨਾਂ ਨੇ ਫਿਰ ਮੇਰੇ ਛੋਟੇ ਭਰਾ ਦਾ ਵੀ ਕਹਿ ਦੇਣਾ ਕੰਮ ਦਾ ਵੀ, ਉਹਦਾ ਵੀ ਲੈ ਕੇ ਆ, ਉਹਦਾ ਵੀ ਉਸਤਾਦ ਕਰਨਗੇ। ਇਹ ਕਿਹੜੀ ਗੱਲ ਆ? ਉਹਨੂੰ ਵੀ ਲਿਆ ਉਸਤਾਦ ਉਹਨਾਂ ਕੋਲ, ਉਸਤਾਦ ਉਹਦਾ ਵੀ ਰਿਸ਼ਤਾ ਲੱਭਣਗੇ। ਯਾਰ ਮੈਨੂੰ ਬੜਾ ਨਾ ਉਹ ਗੰਭੀਰ ਜਿਹਾ ਕਰੈਕਟਰ ਲੱਗ ਰਿਹਾ ਰਹਿਣ ਦਾ। ਉਸਤਾਦ ਨੇ ਅੰਦਰੋਂ ਝੀਪਣ ਲੱਗ ਪਿਆ। ਸਹੀ ਕਿਹਾ ਤੁਹਾਨੂੰ, ਇਹਦੇ ਚਾਚੇ ਨੂੰ ਮਿਲੋ। ਮੁਤਨਾਜ਼ਾ ਜੀ ਸ਼ਖਸੀਅਤ ਲੱਗ ਰਹੀ। ਉਹ ਘਰ ਮੇਰੀ ਬਹੁਤੀ, ਉਹ ਮੇਰੀ ਕਰਦਾ ਨਾ ਜੁਗਤਾ, ਮੇਰੀ ਬਹੁਤੀ ਬਿਜਤੀ ਕਰਦਾ। ਫੈਸਲਾ ਸਾਜ਼ੀ ਜਿਹੜੀ ਹੈ ਨਾ ਇਹਨਾਂ ਦੇ ਘਰ 'ਚ, ਉਹ ਇਹਦੇ ਚਾਚੇ ਦੇ ਮਸ਼ਵਰੇ ਨਾਲ ਹੁੰਦੀ ਹੈ। ਉਹ ਬੰਦਾ ਸਮਝਦਾਰ ਵੀ ਹੈ, ਮਤਲਬ ਕਿ ਜ਼ਿੰਮੇਦਾਰ ਵੀ ਹੈ। ਦਾਨੇ ਸਾਹਿਬ, ਜਿੱਦਾਂ ਮਰਜ਼ੀ ਚਾਚਾ ਮੇਨ ਹੋਵੇ ਉਸ ਘਰ 'ਚ, ਹਾਂਜੀ, ਲੇਕਿਨ ਮੁੰਡੇ ਦਾ ਬਾਪ ਹੀ ਹੈ। ਬਿਲਕੁਲ ਠੀਕ ਗੱਲ। ਲੇਕਿਨ ਪਹਿਲੇ ਤੁਸੀਂ ਇਬਤਦਾਈ ਤਿੱਬੀ ਇਮਦਾਦ ਦੀ ਤਰ੍ਹਾਂ ਉਹਨੂੰ ਮਿਲੋ। ਤੁਸੀਂ ਮੈਂ ਇਬਤਦਾਈ ਗੱਲ ਕਰਨੀ ਅਗਲੇ ਕਾਲ ਆ ਜਾਏਗੀ ਦਾ ਮਸਲਾ, ਮੈਂ ਉਹਨਾਂ ਨੂੰ ਕਲੀਅਰ ਗੱਲ ਕਰਾਂ। ਮੈਂ ਉਹਨਾਂ ਨੂੰ ਗੱਲ ਕਰਕੇ ਕਹਾਂ ਜੀ ਮੈਂ ਤੁਹਾਨੂੰ ਦੱਸਦਾ ਜੀ, ਇਹਨਾਂ ਨੂੰ ਪੁੱਛ ਕੇ। ਅੱਗੋਂ 4 ਮਹੀਨੇ ਮੈਨੂੰ ਪੁੱਛਦੇ ਰਹਿਣ ਵਿਚਾਰੇ। ਅੱਜ ਤੁਸੀਂ ਕੀ ਬਣਿਆ ਉਹਨਾਂ ਨਾਲ ਨਹੀਂ ਗੱਲ ਅੱਛਾ, ਕਰਨੀ। ਇਹ ਗੱਲ ਆ ਉਸਤਾਦ ਜੀ, ਜਦੋਂ ਪਹਿਲੀ ਵਾਰੀ ਅਸੀਂ ਅੱਜ ਤੋਂ ਕੁਝ ਸਾਲ ਪਹਿਲਾਂ ਸ਼ੋਅ 'ਚ ਗੱਲ ਕੀਤੀ ਸੀ, ਉਦੋਂ ਤੇਰੇ ਅੱਬੂ ਨੂੰ ਪਤਾ ਲੱਗਿਆ ਸੀ? ਅੱਬੂ ਨੇ, ਹਾਂਜੀ, ਉਦੋਂ ਦੀ ਅੱਬੂ ਨੇ ਇਹਨਾਂ ਤੇ ਸੁੱਟੀ ਪਾਇਆ। ਓਹੋ, ਤੇਰੇ ਅੱਬੂ ਨੂੰ ਪਤਾ ਲੱਗਾ ਸੀ? ਹਾਂਜੀ, ਅੱਬੂ ਨੇ। ਇਹ ਗੱਲ, ਜਿਹੜਾ ਬੰਦਾ ਇੰਨਾ ਨਾਨ ਸੀਰੀਅਸ ਹੈ ਕਿ ਉਹ ਸਾਲ ਦੇ ਵਿੱਚ ਇੱਕ ਵਾਰੀ ਨਹੀਂ ਤੁਹਾਨੂੰ ਕਹਿਣ ਆਇਆ, ਉਹਦਾ ਮਤਲਬ ਇਹ ਵਾ ਕਿ ਉਹ ਨਾ, ਉਹ ਰੌਲਾ ਪਤਾ ਸੀ ਉਸਤਾਦ ਜੀ। ਉਹ ਟੋਟਲੀ ਫੈਮਿਲੀ ਇਹਦੇ ਤੋਂ ਫਾਰਗ ਆ, ਇਹਨੂੰ ਇਹਦੇ ਹਾਲ ਤੇ ਸੁੱਟਿਆ
ਉਹ ਕਹਿੰਦੇ ਜੋ ਮੈਂ ਕਹਿੰਦਾ ਉਸਤਾਦ ਆਪੇ ਹੀ ਕਰੇ ਤੇ ਉਸਤਾਦ ਹੀ ਛਿੱਤਰ ਖਾਏ ਬਸ। ਫਾਰਗ ਨਹੀਂ, ਉਹਨਾਂ ਨੇ ਮੈਨੂੰ 3 ਦਿਨ ਪਹਿਲੇ ਹਲੇ ਮੈਨੂੰ ਕਿਹਾ ਵਾ ਪੁੱਤ ਹੁਣ ਬੱਸ ਕਰਦੇ, ਤੂੰ ਟਾਈਮ ਨਾਲ ਘਰ ਆਇਆ ਕਰ, ਉਹ ਮਕਾਨ ਓਕੇ ਕਰ ਤੇ ਬੱਸ ਕਰਦੇ ਹੁਣ ਆਪਣਾ ਤੂੰ। ਉਸਤਾਦ ਜੀ ਚਾਹੁੰਦੇ ਹੋਈ ਆ ਇਹ ਨਹੀਂ ਚਾਹੁੰਦਾ, ਇਹਦੇ ਬਿਲਕੁਲ ਹੀ ਘਰ ਦੇ ਵਿੱਚ ਨੇ ਆਪਣਾ ਸਿਸਟਮ ਬਹੁਤ ਗੰਦਾ ਕੀਤਾ ਜਾਣ ਆਉਣ ਵਾਲੋ, ਜਿੱਥੇ ਜਿਹੜੀ ਵਾਰ ਤਾਂ ਹਾਮੀ ਨਹੀਂ ਉਹ ਵੀ ਨਹੀਂ ਭਰਦੇ ਛੇਤੀ। ਇਹ ਕਨਫਰਮ ਲਓ ਉਸਤਾਦ ਜੀ ਇਹਨੇ ਗਲਤ ਕੀਤਾ ਸਿਸਟਮ ਸਾਰਾ ਆਪਣਾ। ਉਸਤਾਦ ਜੀ ਕਰਨੀ ਇਹਨੇ ਆਪਣੀ ਮਰਜ਼ੀ ਆ, ਅਸੀਂ ਭਰਾ ਦਾ ਸਾਥ ਦੇ ਸਕਦੇ ਹਾਂ, ਕੋਸ਼ਿਸ਼ ਕਰਾਂਗੇ ਯਾਰ ਕਿ ਇਹਦੀ ਸੋਹਣੀ ਨਿਭੇ, ਪੈਸਾ ਵੀ ਆ ਜਾਵੇ, ਧਨ ਵੀ ਆ ਜਾਏ, ਦੌਲਤ ਵੀ ਆ ਸਿਆਣਾ ਜਾਏ। ਬੰਦਾ ਬੈਠਿਆ ਇੱਕ ਨਾਲ ਦੀ ਕੋਠੀ ਹੈ ਜੀ ਕੁੜੀ ਦੇ ਨਾਮ, ਕੱਲੀ ਮਾਂ-ਬਾਪ ਦੀ, ਸੁਣ ਲੈਂਦੇ ਯਾਰ ਸੁਣ ਲੈਂਦੇ, ਕੱਲੀ ਮਾਂ-ਬਾਪ ਦੀ ਧੀ ਆ ਤੇ ਹੈਦਰਾਬਾਦ ਤੋਂ ਜਾਈਏ ਨਾ ਪੱਟੀ ਦੇ ਨਾਲ ਸਾਰੀ ਜਗ੍ਹਾ ਉਹਨਾਂ ਦੀ ਆ। ਹਲਕਾ ਜਿਹਾ ਫਾਲਟ ਆ ਕੁੜੀ ਨੂੰ, ਬਸ ਜਿਗਰ ਦਾ ਟੁਕੜਾ ਦੇਣਾ ਨਾ ਉਸਤਾਦ ਜੀ, ਕਨਾਲ ਜਗ੍ਹਾ ਵੀ ਦੇਣਗੇ, ਕੋਠੀ ਵੀ, ਔਰ ਰੋੜੀ ਦੇ ਨਾਲ ਜਿਹੜੀ ਜਗ੍ਹਾ ਵੀ ਦੇਣਗੇ। ਕੁੜੀ ਨੂੰ ਹਲਕਾ ਜਿਹਾ ਫਾਲਟ ਉਸਤਾਦ ਜੀ, ਬਸ ਉਹ ਕੀ ਹਲਕਾ ਜਿਹਾ ਜ਼ਿਹਨੀ ਤਵਾਜ਼ਨ ਖਰਾਬ, ਬਾਹਰ ਬੈਠੀ ਦਾ ਕਰੇ ਬਸ। ਕੋਈ ਨਹੀਂ ਸੰਗਲ ਪਾ ਦਾਂਗੇ ਹੁਣ। ਇਹ ਤਾਂ ਮਾਈਨਰ ਜੀ ਗੱਲ ਹੈ। ਨਹੀਂ ਆ ਜਿਹੜਾ ਫਰੀਦ ਭਾਈ ਕਹਿੰਦੇ ਆ ਅੱਬੂ ਨੇ ਰਾਬਤਾ ਨਹੀਂ ਕੀਤਾ, ਅੱਬੂ ਨੇ 200 ਦਫਾ ਮੈਨੂੰ ਕਿਹਾ ਭਾਂ ਦਾ ਨੰਬਰ ਦੇ, 200 ਦਫਾ ਭਾਂ ਦਾ ਨੰਬਰ ਦੇ, ਮੈਂ ਆਪ ਉਹਨਾਂ ਤੂੰ ਨਹੀਂ ਦੇ ਰਿਹਾ। ਤੂੰ ਕਿਉਂ ਨਹੀਂ ਦੇ ਰਿਹਾ ਮੈਂ ਯਾਰ ਮਕਾਨ ਦਾ ਕਰਕੇ ਦੱਸਣ ਤੇ ਦਿਆਂ, ਕਮੇਟੀਆਂ ਰਹਿੰਦੀਆਂ ਸੀ, ਮੈਂ ਬੜਾ ਫਸਿਆ ਪਿਆ। ਬਾਦ ਸਾਹਿਬ ਇੱਕ ਤਾਂ ਮੈਂ ਸਿੱਧੀ ਗੱਲ ਦੱਸਾਂ, ਰਹਿੰਦੀਆਂ ਸੀ ਸਾਜੀ ਇੱਕ ਛੋਟੀ ਜਿਹੀ ਗੱਲ, ਹਾਂਜੀ ਨਾਨ ਸੀਰੀਅਸ non-serious ਬਿਹੇਵੀਅਰ। ਅੱਛਾ ਮੇਰੇ ਮਾਮਲਾ ਮਕਾਨ ਦਾ ਜਿੰਨੀ ਦੇਰ ਦਾ ਬੈਠਣਾ 2 ਇਸ਼ੂ ਰੱਖੇ ਹੋਏ ਆ ਇਹਨੇ, ਇੱਕ ਮਕਾਨ ਰੱਖਿਆ ਹੋਇਆ ਵਾ, ਇੱਕ ਚਾਚਾ ਇੱਕ ਚਾਚਾ ਰੱਖਿਆ। ਤੂੰ ਸਿੱਧਾ ਆਪਣੇ ਅੱਬੇ ਨੂੰ ਲਿਆ ਕੇ ਮਿਲਾ। ਭਾਈ ਜਿਹੜੀ ਬਾਈਕ ਮੇਰੀ ਚੁੱਕੀ ਗਈ, ਲੈ ਬਈ ਬਾਈਕ ਉਹਦੀਆਂ ਕਿਸ਼ਤਾਂ ਰਹਿੰਦੀਆਂ ਸੀ, ਮੇਰੇ ਵੀ ਕੋਈ ਮਾਮਲਾ ਸੀ, ਉਹਨਾਂ ਦੇ ਪੈਸੇ ਰਹਿੰਦੇ, ਬਰ ਵਕਤ ਤੋਂ ਮੈਂ ਲੈ ਲਏ ਸੀ ਥੋੜੇ ਜਿਹੇ ਪੈਸੇ, ਉਹ ਮੇਰੇ ਮਗਰ ਚੜੇ, ਮੇਰੇ ਬੜੇ ਇਦਾਂ ਦੇ ਬਰ ਵਕਤ ਵਾਲੇ ਐਡੇ ਪੱਕੇ ਪੈਰੀ ਜੁੜੇ ਇਹਨੂੰ ਜਿਹੜਾ ਹਿਸਾਬ ਨੇ। ਮੁਜਰਮਾ ਜਿਹੜਾ ਆਪ ਦੱਸ ਰਿਹਾ ਵੀ ਭਾਈ ਮੈਂ ਇਸ ਵਜ੍ਹਾ ਤੋਂ ਮੈਂ ਜੁਰਮ ਕੀਤਾ ਤੇ ਮੈਂ ਅੰਦਰ ਹੋਇਆ। ਹੁਣ ਓਕੇ ਹੋ ਗਏ ਕਿਸ਼ਤਾਂ ਵਾਲੇ, ਮੈਨੂੰ ਆਪ ਕਹਿ ਰਹੇ ਆ ਉਹ ਕਿਸ਼ਤਾਂ ਵਾਲੇ ਪੈਸੇ ਕੀ ਕੀਤੇ ਆ, ਕੀ ਕਰਦਾ ਸੀ ਇੰਨੇ ਪੈਸਿਆਂ ਦਾ? ਤੇਰੇ ਪੈਸੇ ਆ ਇੱਥੋਂ ਵੀ 1.5 ਲੱਖ ਰੁਪਇਆ ਮਹੀਨੇ ਦਾ ਲੈ ਕੇ ਜਾਣ ਦੇ, ਉਹ ਪੈਸੇ ਜਾਂਦੇ ਕਿੱਥੇ ਤੇਰੇ? ਕੀ ਕਰਦਾ? ਨਾ ਤੇਰੇ ਡੋਲੇ ਬਣਨ ਡਿਆ, ਨਾ ਸ਼ਰਟਾਂ ਨਵੀਆਂ, ਨਾ ਗੱਡੀ ਨਵੀਂ। ਤੂੰ ਤਾਂ ਕੰਮ ਤੇ ਇਦਾਂ ਉਹਨਾਂ ਜਿੱਦਾਂ ਹਸਪਤਾਲ ਦਵਾਈ ਲੈਣ ਆਈਦਾ। 1.5 ਲੱਖ ਲੈਣਾ ਨਾ, ਬੜੀ ਸੋਹਣੀ ਤੇਰੀ ਕਿਸੇ ਨੇ 5000 ਦੀ ਸਪਾਰੀ ਲੈ ਲੈਣੀ, ਮੈਂ ਦੇ ਦੇ ਮਜ਼ਾਕ ਨਹੀਂ, ਤੇਰੀ ਕਿਸੇ ਨੇ ਬਹੁਤੀ ਮਹਿੰਗੀ ਵੀ ਨਹੀਂ ਲੈਣੀ ਵੀਰੇ। ਮੈਨੂੰ ਕਿਸੇ ਨੇ ਹੱਥ ਪਵਾ ਕੇ ਮਰਨਾ ਵਾ, ਤੈਨੂੰ ਰੂੜੀ ਤੇ ਮਾਰਨਾ, ਇਹਦੇ ਲਈ ਕਿਹੜਾ ਕੋਈ ਪਲਾਨ ਕਰਨਾ ਵਾਹ ਜਾਂ ਮਿਸ਼ਨ ਬਣਾਉਣਾ ਪੈਣਾ, ਕੋਈ ਗੋਲ ਕਰਨ ਵਾਸ ਤੋਂ ਬਗੈਰ ਵਾਲੀ ਗੋਲੀ। ਤੂੰ ਹਾਲੇ ਵੀ ਫਾਈਟ ਦੇਖੀ ਨਹੀਂ। ਬਸ ਕਰਦੇ ਫਾਈਟ ਤੇਰੀ ਵੱਧ ਤੋਂ ਵੱਧ ਓਜ਼ੀਬਾ ਖਾਨਾ ਚ ਹੁੰਦੀ ਆ ਵੈਰੇ ਨੂੰ ਢਾਹ ਏ ਪੁੱਤਰ, ਤੇਰੇ ਵਰਗਾ ਬੱਚਾ ਲੜਾਈ ਦੀ ਚੰਡ ਸੁਣ ਕੇ ਬੇਹੋਸ਼ ਹੋ ਜਾਂਦਾ ਸੀ। ਮਾਰੀਆਂ ਵਾ ਚਪੇੜਾਂ ਮਾਰੀਆਂ ਚੌਂਕਾਂ 'ਚ, ਇੰਨਾ ਡਰਦੇ ਹੀ ਖੁਰੀ 'ਚ ਵੀ ਦੂਰਬੀਨ ਰੱਖੀ ਹੁੰਦੀ ਆਣ ਜਾਣ ਵਾਸਤੇ, ਬਸ ਕਰ ਵੀ ਕੋਈ ਆ ਤੇ ਨਹੀਂ ਰਿਹਾ ਆਪ ਮਰੇ ਹਨੇਰੀ ਚੱਲ ਪਵੇ ਤੇ ਏਦਾਂ ਬਨੇਰਾ ਫੜ ਕੇ ਖੜਾ ਹੁੰਦਾ ਬਸ ਕਰਦੇ। ਇਹਦਾ ਜਿੰਨਾ ਕਮਜ਼ੋਰ ਤੂੰ ਆ। ਖੂੜੇ ਦਾ ਐਡਾ ਬੁਰਾ ਹਾਲਾਤ ਹੀ, ਸ਼ੀਸ਼ੇ ਲਾਏ ਅੰਗਰੇਜ਼ਾਂ ਵਾਂਗੂ ਹੈ, ਤੋਲੀਆ ਵੀ ਉਹ ਫੁੱਲ ਗਾਣਾ ਲਾਉਂਦਾ ਪੰਜਾਬੀ ਜਾ ਕੇ ਉਹਨਾਂ ਵਾਂਗੂ ਨਹਾਉਂਦਾ, ਤੇ ਥੱਲੇ ਵਾਲ ਕਿਲਰੇ ਹੁੰਦੇ, ਉਹ ਲੂਮਾਂ ਵਾਲਿਆਂ ਵਾਂਗੂ ਵੱਟੇ ਪਏ, ਉੱਪਰਲਾ ਹਿੱਸਾ ਹੈਪੀ ਥੱਲੇ ਕੋਲ ਕਦੇ ਵੇਖੀ ਵਾਸ਼ਰੂਮ ਹੋਵੇ ਮੇਰੇ ਕੋਲ। ਸਾਬਣ ਦਾ ਨਹੀਂ ਹੈ, ਸਾਬਣ ਭਲਾ ਕੇ ਇੱਥੇ ਰੱਖਦਾ, ਟੈਲ ਪੁੱਠੀ ਕਰਕੇ ਨਾ ਉੱਤੇ ਸਾਬਣ ਰੱਖਿਆ ਹੁੰਦਾ ਕਿਤੇ ਸਲਿੱਪ ਨਾ। ਸਹੀ ਆ ਏਡੇ ਫੰਕਸ਼ਨ ਬਾਬਾ। ਇਹਨਾਂ ਗੱਲਾਂ ਤੋਂ ਤੇਰੇ ਲੜੀਆਂ ਨਹੀਂ ਲੱਗਣ ਡਈਆਂ। ਬਸ ਕਰਦੇ ਲੜੀਆਂ, ਤੂੰ ਵੀ ਬਸ ਕਰ ਦੇ ਯਾਰ। ਉਹ ਸੀਰੀਅਸ ਆਇਆ ਤੇ ਵੈਸੇ ਕਾਮੇਡੀ ਕਰਦਾ ਰਿਹਾ, ਭਾਈ ਹੈ ਸੀਰੀਅਸ ਹੀ ਆ। ਹਾਂਜੀ ਉਹ ਘਰ ਇਹਦੇ ਅੱਬੂ ਨੇ ਕਿਹਾ ਸੀ ਚੇਂਜ ਕਰਨਾ ਵਾ, ਕਿਰਾਏ ਤੇ ਹੀ ਚੇਂਜ ਕਰਨਾ ਹੋਊਗਾ ਜਾਂ ਜੋ ਵੀ ਆ, ਉਹ ਇਹਨਾਂ ਨੂੰ ਜਲਦੀ ਕਰਨਾ ਚਾਹੀਦਾ। ਮੇਰੇ ਨਾਲ ਕੋਈ ਗੱਲ ਤੇ ਕਰਿਆ। ਹਾਂਜੀ ਕਰਨੀ। ਹੁਣ ਮੈਂ ਤੁਹਾਨੂੰ ਦੱਸਦਾ ਮੇਨ ਬੇਸਿਕ ਮੇਨ ਰੋਲਾ, ਜਿਹੜਾ ਮੇਨ ਪ੍ਰੋਬਲਮ ਮੇਜਰ ਆ ਪਿੱਛੇ ਅਸੀਂ ਮੇਰਾ ਹੋਇਆ ਸੀ, ਮੇਰਾ ਟੁੱਟ ਗਿਆ। ਹੁਣ 2 ਭਾਈਆਂ ਦਾ ਅਸੀਂ ਕੀਤਾ ਵਾ ਸਾਲ ਦੇ ਵਿੱਚ, 2 ਦਾ ਕਰ ਲਿਆ, ਹੁਣ ਇੱਕ ਰਹਿ ਗਿਆ ਤੇ ਇੱਕ ਮੈਂ ਰਹਿ ਗਿਆ, ਇੱਕ ਸਭ ਤੋਂ ਛੋਟਾ ਇੱਕ ਮੈਂ, ਤੇ ਉਹਨਾਂ ਦੋਵਾਂ ਦਾ ਭਾਵੇਂ ਆਪੇ ਕਰ ਲੈਂਦੇ ਆ। ਇਹਦੇ ਨਾਲ ਮੇਰਾ ਕੀ ਤਲਕ ਕੰਮ? ਇਹਦੇ ਨਾਲ ਇਸ ਵਜ੍ਹਾ ਤੋਂ ਰੁਕਿਆ ਸੀ। ਤੁਸੀਂ ਜਿਹੜਾ ਕਹਿ ਰਹੇ ਤੁਸੀਂ ਮੈਨੂੰ ਕਿਹਾ ਨਹੀਂ ਤੇ ਇਦਾਂ ਤੇ ਉਦਾਂ, ਹੁਣ ਉਹ ਭਾਈਆਂ ਦਾ ਕੀਤਾ। ਫਰੀਦ ਭਾਈ ਉਦੋਂ ਵਲੀਮੇ ਤੇ ਆਏ ਸੀ, ਤੁਸੀਂ ਵੀ ਹੈ ਸਲਾਮੀ ਭਲਾ ਨਹੀਂ ਪਾਈ, ਤੁਸੀਂ ਆਏ ਨਹੀਂ ਜਿੱਦਾਂ ਤੂੰ ਸੱਦਿਆ ਸੀ ਫਿਰ ਉਸ ਹਿਸਾਬ ਨਾਲ ਆਉਣਾ ਸੀ। ਲੇਕਿਨ ਇਹਨਾਂ ਨੂੰ ਪੁੱਛੋ ਵੀ ਵਿਆਹ ਹੈ ਸੀ ਕਿ ਨਹੀਂ। ਇੱਕ ਬੰਦੇ ਨੇ ਉਹ ਤੋਤਾ ਮਾਇਆ ਬਾਂਹ ਤੇ ਪਾਰਕ 'ਚ ਫਿਰਨ ਦੇ, ਕਾਂ ਆ ਕੇ ਉਹਦੇ ਸਾਹਮਣੇ ਫਿਰੀ ਆਪਣੀ ਹਿੰਮਤ ਦੀ ਗੱਲ ਆ। ਮਾਰ ਕੇ ਉਹਨੇ ਇੱਥੋਂ ਖੂਨ ਕੱਢਿਆ ਕਾਂ ਨੇ ਭਾਈ। ਈਦ ਵਾਲੇ ਦਿਨ 7-8 ਜਣੇ ਇਕੱਠੇ ਨਿਕਲੇ ਸੀ, ਤੁਸੀਂ ਤੇ ਅਗਲੇ ਇਹੀ ਸਮਝਣ ਡਿਆ ਸੀ ਲੈਟ ਹਸਪਤਾਲ ਲੈ ਕੇ ਚੱਲੇ, ਤੈਨੂੰ ਇੰਨਾ ਕਮਜ਼ੋਰ ਆ ਤੂੰ। ਉਸਤਾਦ ਜੀ ਜਿਹੜੀ ਕੁੜੀ ਦੀ ਮੇਲ ਆਈ ਸੀਗੀ, ਜਿਹੜੀ ਕਹਿੰਦੀ ਸੀ ਕਿ ਸਾਰੀ ਜਾਇਦਾਦ ਵੀ ਲੈ ਲੈ ਤੇ ਘਰ ਵੀ ਰਵੇ, ਕੁਛ ਨਹੀਂ ਕਰਨਾ, ਸਿਰਫ ਹਫਤੇ ਬਾਅਦ ਜਾਣਾ ਰੋਡੀ ਸਟੇਸ਼ਨ ਹੀ, ਉੱਥੋਂ ਮੇਰਾ ਗਰਦਾ ਫੜ ਕੇ ਲਿਆਉਣਾ ਵਾ ਬਸ। ਮੇਰਾ ਗਰਦਾ ਫੜ ਕੇ ਕਰਦਾ ਤੇਰਾ ਹੈ, ਮੈਂ ਉਹਦੇ ਗਰਦੇ ਦੇ ਨਾਲ ਆਪਣਾ ਵੀ ਸ਼ੀਰਾ ਲੈ ਆਇਆ ਕਰਨਾ। ਅੱਲਾ ਦੇ ਯਾਰ ਤੂੰ ਨਹੀਂ ਓਕੇ ਕਰੋ। ਹਾਂਜੀ ਮਕਾਨ ਰੈਂਟ ਤੇ ਮੈਂ ਕਹਿੰਦਾ ਰਹਿਣ ਦੋ, ਕਿਸ਼ਤਾਂ ਤੋਂ ਬਚੋ। ਮੈਂ ਬਰ ਵਕਤ ਨੂੰ ਬਹੁਤ ਉਹ ਕਿਰਾਇਆ ਉਸਤਾਦ ਜੀ ਨੇ ਦੇਣਾ ਵਾ। ਮੈਂ
पता नहीं बार वक्त वाले ना की तरह रौला ਉਹਨਾਂ ਏਦਾਂ ਹੀ ਬੈਠੇ ਮੈਸੇਜ ਆਇਆ ਜੀ ਆਪਕੋ ਪੈਸੋਂ की ਜ਼ਰੂਰਤ ਹੈ ਤੇ ਮੈਨੂੰ ਤੇ ਤੁਹਾਨੂੰ ਪਤਾ ਜ਼ਰੂਰਤ ਹੀ ਹੁੰਦੀ बिल्कुल सही ਉਹ ਤਾਂ ਤਾਰੀਫ हाँ जी ਤੇ मैं कहा जी हाँ जी ज़रूरत है बस फिर अपना ID कार्ड नंबर और जमानत अपने दोस्त की किसी की एक भाई की नंबर दे मैं भाई 4 नंबर यार फोटो कापी ID कार्ड की दे मैं कहा वो नहीं है ID कार्ड की तस्वीर दे मैं खिंच के ओके 25,000 रुपया कौन च आ गया कौन सा ते कितना दे कितना देना 42,000 रुपया दिता ਤੇ ਉਹ ਕਿਸ਼ਤ ਭਲਾ ਕੀ ਹੈ ਉਹਦਾ ਹਰ ਕਿਸ਼ਤ ਮੈਂ ਸੁਣਿਆ ਮੈਂ ਜਿੰਨੀਆਂ ਕਿਸ਼ਤਾਂ ਤੋਂ ਛੇਵਾਂ ਲਈਆਂ ਨਾ ਘੱਟ ਹੀ ਹੋ ਜਾਂਦਾ ਮਹੀਨੇ ਦੀ ਹੁੰਦੀ ਕਿਸ਼ਤ ਤੁਸੀਂ ਦੱਸੋ ਹੁੰਦੀ ਮਹੀਨੇ ਦੀ ਹੈ ਨਾ ਉਹਨਾਂ ਦੀ ਭਾਈ ਮਹੀਨੇ 'ਚ 4 ਕਿਸ਼ਤਾਂ हफ्ते बाद ਕਿਸ਼ਤ ਵਾ ਜਿੱਥੇ ਤੁਸੀਂ ਲੇਟ ਦੇਣੀ लेके देना कितना ਪੰਜੀ ਲੈ ਕੇ 42 ਦਿੱਤਾ ਉਹ ਇਦਾਂ ਦੇਣਾ ਵਾ ਹਾਂਜੀ ਤੇ 36 ਸੀਗਾ ਉਹਨਾਂ ਦਾ ਜੇ ਮੈਂ ਉਹਨਾਂ ਦੇ ਟਾਈਮ ਤੇ ਦੇਣਾ ਨਾ ਫਿਰ 36 ਦੇਣਾ ਸੀ ਉਹ ਮੈਂ ਭਾਈ ਮੇਰੇ ਕੋਲ ਵੀ ਨਹੀਂ ਹੁੰਦੇ ਕਿਸ਼ਤ ਦੇ ਉਹ ਮੈਨੂੰ ਜੁਰਮਾਨਾ 70 ਰੁਪਏ ਰੋਜ਼ ਦੇ ਪੈਂਦਾ ਰਹਿੰਦਾ 42,000 ਦੇ ਹਾਂਜੀ ਚਲੋ ਯਾਰ ਤੇਰਾ ਦੁੱਖ ਜਿੰਨਾ ਸੁਣਿਆ ਵਾ ਤੇ ਹੁਣ ਮੈਨੂੰ ਨਾ ਅੱਧੀ ਦਿਹਾੜੀ ਨਾ ਆਪਣੀ ਬਰ ਵਕਤ ਤੇ ਦੇਣਾ ਹੁੰਦਾ ਮੈਂ ਸਮਝੇਗਾ ਤੇਰੀ ਗੱਲ ਨੂੰ ਹੁਣ ਲੱਥ ਗਿਆ ਕਿ ਨਹੀਂ ਹਾਂਜੀ ਹੁਣ ਤੇ ਅਲਹਮਦੁਲਿਲਾ ਦੁਬਾਰਾ ਜ਼ਿੰਦਗੀ 'ਚ ਸੂਦ ਵਾਲਾ ਕੰਮ ਨਹੀਂ ਕਰਨਾ ਉਹ ਇੱਕ ਲੋਰੀ ਕਰਦੀ ਫੋਨ ਉਹ ਬਰ ਵਕਤ ਦੀ ਉਹ ਜਿਹੜੀ ਬਰਾਤ ਹੈ ਨਾ ਉੱਥੋਂ ਹੁਣ ਪੈਸੇ ਚਾਹੀਏ ਨੰਬਰ ਸੇਫ ਹੈ ਨਾ ਇਹਦਾ ਮੈਂ ਕਿਹਾ ਨਹੀਂ ਅਭੀ ਨਹੀਂ ਚਾਹੀਏ ਅੱਲਾ ਦਾ ਸ਼ੁਕਰ ਹੈ ਮੈਂ ਕਿਹਾ ਤੈਨੂੰ ਚਾਹੀਏ ਬਤਾ ਜੀ ਇਹ ਜਿਹੜੀਆਂ ਐਪਾਂ ਵਾ ਨਾ ਇਹ ਬੰਦੇ ਨੂੰ ਫਸਾ ਦਿੰਦੀਆਂ ਵਾ ਮੈਨੂੰ ਹੋਰ ਵੀ ਕਿੰਨੇ ਦੋਸਤਾਂ ਉਹਨਾਂ ਨੇ ਕਰੋੜਾਂ ਰੁਪਈਆ ਦੀ ਐਡ ਲਾਈ ਹੈ ਤੁਹਾਡੀ ਸਾਡੀ ਨਹੀਂ ਇਹ ਪਹਿਲੇ ਦੱਸਣ ਵੀ ਮਹੀਨੇ 'ਚ 4 ਕਿਸ਼ਤਾਂ ਇਹ ਦੱਸਦੇ ਹੀ ਨਹੀਂ ਉਹ ਬਾਅਦ ਦੇ ਵਿੱਚ ਬਾਅਦ 'ਚ ਦੱਸਿਆ ਬਾਅਦ ਚੋਂ ਦੱਸਿਆ ਹਾਂਜੀ ਬਾਅਦ ਚੋਂ ਵੀ ਨਹੀਂ ਦੱਸਿਆ ਮੈਨੂੰ ਪਤਾ ਹੀ ਨਹੀਂ ਮੈਂ ਈਜ਼ੀ ਮੈਂ ਕਿਹਾ 10 ਨੂੰ ਕਢਾਏ ਸੀ ਅਗਲੀ 10 ਨੂੰ ਕਿਸ਼ਤਾਂ ਇਹੀ ਬਣਨਾ ਹਾਂਜੀ ਥੋੜੀ 17 ਨੂੰ फोन आया हेलो मैं कहा जी अस्सलाम वालेकुम बर वक्त की तरफ से बोल रहे हैं आपकी किश्त ही नहीं पहुंची मैं क्या अच्छा जी 10 ਨੂੰ ਦਿੱਤਾ ਤੇ 17 ਨੂੰ हाँ जी मैं क्या ये सारे केरी किश्त आई अभी तो 7 दिन हुए कहते हमारी ऐसे ही होती मैं क्या फिर हमारी तरफ से भी ऐसे ही होती है कि अभी नहीं आएगी नहीं दी मैंने उन्होंने पाया ना मैं जिद कर ली मैं सूई पसा ली मैं क्या मैं नहीं देनी भाई वो एजेंसियां तो फोन आ लापे से मैनू कहते भाई वो ओके कर तेनू देने ही पैने आ तू लुक नहीं सकता फिर मैं कहा दे दो कॉन्ट्रैक्ट ही ऐसा वा अभी ठीक है अभी वो तो हुण मैनू आप बड़ी पालिश मारते चाहिए पैसे मैं आपको चाहिए बता नहीं हम भी ठीक है ਨਹੀਂ ਉਸਤਾਦ ਜੀ ਬੜਾ ਮਸਲਾ ਵਾ ਜਿਹੜੀਆਂ ਐਪਾਂ ਵਾ ਨਾ ਬੰਦੇ ਨੂੰ ਫਸਾ ਲੈਂਦੀਆਂ ਭਾਜੀ ਅੱਛਾ ਵੈਸੇ ਕਦੀ ਸੂਟ ਤੇ ਪੈਸੇ ਤੈਨੂੰ ਪਤਾ ਹੁੰਦਾ ਤੂੰ ਲੈ ਲੈਣਾ ਸੀ मैं ना अपने लोग 2500 ओके किया मैं कहा 2500 लेना वो 25,000 रुपये हो गए ओए होए वो फिर दे दी मैं बाद चो कॉल भी की ब्रांच पे वो कहते नहीं अभी आपको देने हाले तो ਇਹਨੇ ਬ੍ਰਾਂਚ ਕਾਲ ਕੀਤੀ ਕਹਿੰਦਾ ਰੱਖ ਕੋਈ ਰੌਲਾ ਰੱਖ नहीं मैं अपने लोग 2500 ओके किया सी वो भाई उन्होंने पहली दफा 25,000 मैनू दे दिता ਵਿਆਹ ਇਹਦਾ ਖੇਤ ਸਵਾਹ ਵਿਆਹ ਹੋਣਾ ਵਾ ਹਾਲੇ ਕੁਵਾਰਾ ਵਾ ਤੇ ਮਹੱਲੇ 'ਚ ਦਾਦੇ ਵਾਂਗੂ ਫਿਰਦਾ ਵਾ ਸਾਰੇ ਕਬੀਲਦਾਰੀ ਲੈ ਕੇ ਸਿਰ ਤੇ ਆ ਤੁਸੀਂ ਹੁਣ ਦੇਖ ਲੈਣਾ ਵੀ ਕੀ ਗੱਲ ਆ ਵੀ ਹੁਣ ਮਾਮਾ ਕਰਨਾ ਵਾ ਜਿੱਦਾਂ ਤੁਸੀਂ ਕਹੋਗੇ ਕਰਨਾ ਮਾਮੂ ਕਾਂਜਣ ਤੋਂ ਇੱਕ ਰਿਸ਼ਤਾ ਵਾ ਜੇ ਆਪਾਂ ਰਲ ਮਿਲ ਕੇ ਕਰਾ ਦਈਏ ਤੇ ਲੈਣ ਲਾਟ ਆ ਪੈਲੀਆਂ ਵਾ ਆਪਣੀਆਂ 25 ਕਿੱਲੇ ਕੁੜੀ ਦੇ ਨਾਮ ਆ ਕੱਲੀ ਕੁੜੀ ਆ ਪੂਰੇ ਘਰ 'ਚ ਤੇ ਕਾਮੇ ਰੱਖੇ ਹੋਏ ਆ ਉਹਨੇ ਫਾਲਟ ਦਾ ਛੋਟਾ ਜਿਹਾ ਫਾਲਟ ਉਹ ਦੱਸ ਭੁੱਕੀ ਪੀਂਦੀ ਹੈ ਕੀ ਪਿੰਦੀ ਭੁੱਕੀ ਪੀਂਦੀ ਭੁੱਕੀ ਉਹਦੇ ਨਾਲ ਇੱਦੇ ਰਹਿੰਦੇ 48 ਘੰਟੇ ਨਸ਼ੇ 'ਚ ਰਹਿੰਦੀ ਭੁੱਕੀ ਭਾਜੀ ਨਹੀਂ ਜਿਹੜੇ ਇੰਡੀਆ ਵਾਲੇ ਉਹਨੂੰ ਆਪਾਂ ਦੇਖਣ ਵੀ ਜਾਣਾ ਤੇ ਇੰਜ ਹੀ ਬੈਠੀ ਹੋਣਾ ਕਰ ਲਵਾਂਗੇ ਫਿਰ ਉਹਨੂੰ ਇੱਕ ਸ਼ਰਤ ਆਵੇ ਸਾਡੀ ਕੱਲੀ ਨਾ ਪੀਵੇ ਨਹੀਂ ਫਿਰ ਤੁਸੀਂ ਦੋਵਾਂ ਜੀ ਨੇ ਤੁਸੀਂ ਏਦਾਂ ਬੈਠੇ ਹੋਇਆ ਕਰਨਾ ਟੱਕਰ ਉਹ ਨਹੀਂ ਭਾਈ ਇਹਦਾ ਰਿਸ਼ਤਾ ਨਹੀਂ ਮੈਂ ਕਰਨਾ ਹਾਂ ਮੀਡੀਅਮ ਸਾਈਜ਼ ਕੋਈ ਹੋਰ ਹਾਂਜੀ ਨਹੀਂ ਚਲੋ ਵੇਖ ਚਲੋ ਜੀ ਓਕੇ ਜੀ ਨਾਲ ਉਸ ਕੁੜੀ ਨਾਲ ਕਰਾ ਦਿਓ ਉਸਤਾਦ ਜੀ ਆਖਰੀ ਕੁੜੀ ਆ ਆਖਰੀ ਬਾਤ ਤੇ ਆਖਰੀ ਰਿਸ਼ਤਾ ਜਿਹੜੀ ਕਹਿੰਦੀ ਸੀ ਕਿ ਮੈਂ ਵਿਆਹ ਕਰ ਲਾਂਗੀ ਚੀਲਾ ਨਹੀਂ ਛੱਡਣਾ ਉਹਦੇ ਨਾਲ ਕਰਾ ਦਿਓ ਚੀਲਾ ਨਹੀਂ ਛੱਡਣਾ ਆਪਣਾ ਦਾਇਰਾ ਚਿੱਲੇ 'ਚ ਇਮਲੀ ਭਾਈ ਨੇ ਆਪਣੀ ਬੁੱਢੀ ਤੇ ਇੰਨੇ ਥੱਲੇ ਲੱਗਾ ਦਿਲ ਵਾਲਾ ਲਗਟ ਪਾਇਆ ਤੇ ਦੋਵਾਂ ਸਾਈਡਾਂ ਤੇ ਉਹਦੀ ਤਸਵੀਰ ਲਈ ਮਿੱਠੇ ਆਪਣਾ ਥੈਲਾ ਝਾੜ ਕੇ ਵੇਖੋ ਗੜੀ ਹੋਵੇ ਕਿਤੇ ਜਨਾਬੇ ਨਹੀਂ ਉਹਦੇ ਕੋਲ ਤੇ ਬਹੁਤ ਆ ਲਓ ਜੀ ਨਾਜ਼ਰੀਨ ਤੁਸੀਂ ਜ਼ਰਾ ਦੱਸਣਾ ਸੀਰੀਅਸ ਇਸ਼ੂ ਆ ਜੈਨੂਇਨ ਕਿ ਵੀ ਕੀ ਕਰਨਾ ਚਾਹੀਦਾ ਵਾ ਉਸਤਾਦ ਜੀ ਅਸੀਂ ਜਿਹੜੀਆਂ ਗੱਲਾਂ ਸ਼ੁਗਲ ਕੀਤਾ ਉਹ ਵੀ ਨਾ ਬੁਰਾ ਮਹਿਸੂਸ ਕਰ ਜਾਣਾ ਸੀ ਤੇ ਹਸਾਨ ਨਹੀਂ ਕਰਨ ਦੇ ਸੀ ਮਿੱਠਾ ਜਿਹੜੀ ਗੱਲ ਕਰ ਰਹੇ ਸੀ ਲੋਕ ਇਹਦੇ ਬਾਰੇ ਉਹਨਾਂ ਨੂੰ ਪਤਾ ਹੀ ਆ ਤੁਸੀਂ ਚਵਲਾ ਟੈਪ ਤੇ ਆਓ ਓਕੇ ਜੀ ਕਿਤੇ ਉਹਨੂੰ ਪਤਾ ਚਵਲਾ